ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ 22 ਜੁਲਾਈ 2025 7 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਭਾਈ ਬਲਵਿੰਦਰ ਸਿੰਘ ਬਿੰਦਾ ਅਤੇ ਮਾਸਟਰ ਹਰਦੇਵ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਵੀ ਕੀਤੀ ਹੈ, ਅਰਦਾਸ ਵੀ ਕੀਤੀ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਔਰ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ, ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੇ 20 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਪੱਤਰ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੇਅਰਪਰਸਨ ਨੂੰ ਲਿਖਿਆ ਗਿਆ ਹੈ ਔਰ ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੈਲੀਫੋਰਨੀਆ ਅਸੈਂਬਲੀ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਪੇਸ਼ ਬਿੱਲ SB 509 ਵਿੱਚ ਕੋਈ ਸੋਧ ਨਾ ਕੀਤੀ ਜਾਵੇ ਅਤੇ ਇਸ ਨੂੰ ਜਿਉਂ ਦਾ ਤਿਉਂ ਪਾਸ ਕੀਤਾ ਜਾਵੇ। ਔਰ ਧਿਆਨ ਰਹੇ ਕਿ ਅਮਰੀਕਨ ਹਿੰਦੂ ਫਾਊਂਡੇਸ਼ਨ ਦੀ ਲੋਬੀ ਦੀ ਬਦੌਲਤ ਇਸ ਬਿੱਲ ਵਿੱਚ ਪ੍ਰੋਕਸੀ ਲਫ਼ਜ਼ ਜਿਹੜਾ ਉਹ ਕੱਢ ਦਿੱਤਾ ਗਿਆ ਹੈ ਔਰ ਕੈਲੀਫੋਰਨੀਆ ਦੇ ਸਿੱਖਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਪੂਰੇ ਜ਼ੋਰ ਨਾਲ ਇਸ ਮੁੱਦੇ ਤੇ ਲੌਬੀ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਬਿੰਦਾ, ਮਾਸਟਰ ਹਰਦੇਵ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਵੀ ਕੋਈ ਸਾਡਾ ਐਡਮਾਇਰਰ ਜਾਂ ਟੀਵੀ 84 ਨਾਲ ਜੁੜਿਆ ਵੀਰ ਭੈਣ ਜਿਨ੍ਹਾਂ ਨਾਲ ਸਾਡਾ ਸਿੱਧਾ ਸੰਪਰਕ ਨਾ ਹੋਏ, ਉਹ ਇਸ ਮੀਡੀਆ ਰਾਹੀਂ ਹੀ ਜੁੜੇ ਹੋਣ, ਉਹਨਾਂ ਵੱਲੋਂ ਸਪੋਰਟ ਆਉਂਦੀ ਹੈ ਤੇ ਮੇਰੇ ਮਨ 'ਚ ਹੋਰ ਵੀ ਚਾਅ ਭਰਦਾ ਹੈ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਗੁਣਕਾਰੀ ਹੈ, ਉਹ ਪੰਥ ਦੇ ਹਿੱਤ 'ਚ ਹੈ, ਫਾਇਦੇ 'ਚ ਹੈ ਔਰ ਇਹ ਆਮ ਸਿੱਖ ਨੂੰ ਜਿਹੜਾ ਪੰਥ ਦਰਦੀ ਹੈ, ਪੰਥ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਨੂੰ ਟੁੰਬਦਾ ਹੈ ਔਰ ਉਹ ਚਾਹੁੰਦੇ ਨੇ ਕਿ ਟੀਵੀ 84 ਦੀ ਮਦਦ ਕੀਤੀ ਜਾਏ। ਅੱਜ ਹੀ ਮਾਸਟਰ ਹਰਦੇਵ ਸਿੰਘ ਜਿਹੜੇ ਖੁਦ ਇੱਕ ਲੰਮੇ ਸਮੇਂ ਤੋਂ ਐਕਟਿਵਿਸਟ ਨੇ, ਖੁਦ ਸਾਹਿਤਕ ਰੁਚੀਆਂ ਰੱਖਦੇ ਨੇ, ਪੰਥਕ ਭਾਵਨਾ ਨਾਲ ਓਤ-ਪ੍ਰੋਤ ਨੇ, ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਉਹਨਾਂ ਦੀ ਬੜੀ ਨੇੜਤਾ ਸੀ। ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦੇ ਨਾਲ ਰੈਗੂਲਰ ਇਨ ਟੱਚ ਹੁੰਦੇ ਨੇ ਔਰ ਸਾਡੇ ਨਾਲ ਵੀ ਜਿੱਥੇ ਵੀ ਕਿਤੇ ਮੁਲਾਕਾਤ ਹੁੰਦੀ ਹੈ ਕਿਸੇ ਗੁਰਦੁਆਰਾ ਸਾਹਿਬਾਨ ਜਾਂ ਦੂਸਰੇ, ਤੇ ਉਹ ਪੂਰੀ ਐਡਮੀਰੇਸ਼ਨ ਦੇ ਨਾਲ ਸਾਡੇ ਹੌਸਲੇ ਨੂੰ ਵਧਾਉਂਦੇ ਨੇ। ਉਹਨਾਂ ਦੇ ਨਾਲ ਸੰਪਰਕ ਹੋਇਆ, ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ ਬਲਵਿੰਦਰ ਸਿੰਘ ਬਿੰਦਾ ਜਿਹੜੇ ਸੱਜਣ ਨੇ, ਜਿਹੜੇ ਉਹਨਾਂ ਦੇ ਨਾਲ ਜਾਣ ਪਛਾਣ ਹੈ ਉਹਨਾਂ ਦੀ, ਕਿ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਭਾਈ ਅਸੀਂ ਟੀਵੀ 84 ਦੀ ਮਦਦ ਕਰਨੀ ਹੈ ਔਰ ਕਹਿੰਦੇ ਫਿਰ ਮੈਂ ਵੀ ਆਪਣਾ ਜਿਹੜੀ ਹੈ ਕੰਟਰੀਬਿਊਸ਼ਨ ਇਸ 'ਚ ਰਲਾ ਕੇ ਔਰ ਇਸ ਪ੍ਰੋਗਰਾਮ ਨੂੰ ਮੈਂ ਸਪਾਂਸਰ ਕਰਨ ਲਈ ਕਿਹਾ। ਅੱਜ ਹੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਖੁਦ ਵੀ ਉਹਨਾਂ ਨੇ ਕਿਹਾ ਕਿ ਭਾਈ ਤੁਹਾਡੀਆਂ ਜਿੰਨੀਆਂ ਵੀ ਸਪੀਚਸ ਹੁੰਦੀਆਂ ਨੇ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵੀ ਸੀ, ਉਹਨਾਂ ਨੂੰ ਵੀ ਮੈਂ ਅੱਗੋਂ ਫਾਰਵਰਡ ਕਰਦਾ।
ਔਰ ਇੱਕ ਸਪੀਚ ਦੀ ਉਹਨਾਂ ਨੇ ਖਾਸ ਤੌਰ ਤੇ ਸਰਾਹਤਾ ਕੀਤੀ। ਉਹ ਇਨਫੈਕਟ 700-800 ਦੇ ਕਰੀਬ ਨੌਜਵਾਨ ਬੱਚੀਆਂ ਸਨ, ਉਹਨਾਂ ਦੇ 50-60 ਟੀਚਰ ਸੀ ਜਿਨ੍ਹਾਂ ਦੀ ਪ੍ਰੈਜ਼ੈਂਸ ਮੈਂ ਐਡਰੈਸ ਕੀਤਾ ਸੀ ਉੱਥੇ। ਤੇ ਉਹਦੇ 'ਚ ਉਹਨਾਂ ਨੇ ਜਦੋਂ ਉਹਨਾਂ ਨੇ ਮੈਨੂੰ ਵੀ ਲਿੰਕ ਭੇਜਿਆ ਵਾਪਸ, ਔਰ ਉਸ 'ਚ ਜਿਹੜੀ ਬਾਬਾ ਨਜ਼ਮੀ ਜਿਹੜੇ ਲਹਿੰਦੇ ਪੰਜਾਬ ਦੇ ਪ੍ਰੋਮੀਨੈਂਟ ਸ਼ਾਇਰ ਨੇ ਉਹਨਾਂ ਦੀਆਂ ਉਹਨਾਂ ਨੇ ਲਾਈਨਾਂ ਐਡ ਕੀਤੀਆਂ। ਤੇ ਮੈਨੂੰ ਲੱਗਾ ਵੀ ਇਹ ਇੱਕ ਦਿਲਚਸਪੀ ਦਾ ਵਾਇਸ ਹੈ, ਕਿਉਂਕਿ ਇਹਨਾਂ ਮੁਲਕਾਂ 'ਚ ਆ ਕੇ ਭਾਵੇਂ ਇੱਕ ਜਨਰੇਸ਼ਨ ਜਿਹੜੀ ਆਉਂਦੀ ਹੈ ਉਹ ਸਟਰਗਲ ਕਰਦੀ ਹੈ, ਦਿਨ ਰਾਤ ਦੋ ਜੌਬ ਕਰਦੇ ਨੇ, ਫਾਈਨੈਂਸ਼ੀਅਲੀ ਵੀ ਸੌਖੇ ਹੋ ਜਾਂਦੇ ਨੇ, ਪਿਛਲਾ ਆਪਣਾ ਕਰਜ਼ਾ ਵੀ ਲਾ ਦਿੰਦੇ ਨੇ, ਜ਼ਮੀਨ ਦੇ ਵੀ 4 ਖੱਤੇ ਹੋਰ ਲੈ ਲੈਂਦੇ ਨੇ। ਪਰ ਬਹੁਤ ਹਾਲਤਾਂ 'ਚ ਅਸੀਂ ਇਹ ਦੇਖਿਆ ਵੀ ਨੌਜਵਾਨ ਪੀੜ੍ਹੀ ਅੱਗੋਂ ਬੱਚੀਆਂ ਜਿਹੜੇ ਨੇ ਉਹ ਹੱਥੋਂ ਨਿਕਲੇ ਹੁੰਦੇ ਨੇ ਔਰ ਉਹ ਗਵਾਚੇ ਹੁੰਦੇ ਨੇ ਸਾਰੇ ਸਿਸਟਮ। ਤੇ ਬਾਬਾ ਨਜ਼ਮੀ ਦੀਆਂ ਇਹ ਲਾਈਨਾਂ ਇਨਫੈਕਟ ਸਾਡੇ ਲਈ ਵੀ ਉਨੀਆਂ ਹੀ ਢੁਕਵੀਆਂ ਨੇ। ਉਹਨਾਂ ਨੇ ਆਪਣੇ ਮੁਲਕ ਦੀ ਨੌਜਵਾਨੀ ਨੂੰ ਵੀ ਜਾਂ ਬਜ਼ੁਰਗਾਂ ਨੂੰ ਵੀ ਇਹ ਹਦਾਇਤ ਜਾਂ ਸਲਾਹ ਦਿੱਤੀ ਕਿ ਭਾਈ ਸਾਂਭ ਲਓ ਆਪਣੀ ਪੀੜ੍ਹੀ ਨੂੰ। ਉਹ ਲਾਈਨਾਂ ਨੇ, ਆਉਣ ਵਾਲੀ ਪੀੜ੍ਹੀ ਖੜੀ ਹੈ ਹਨੇਰੇ ਵਿੱਚ, ਸ਼ੇਰ ਦੇ ਜਵਾਕ ਗਿੱਦੜਾਂ ਦੇ ਘੇਰੇ ਵਿੱਚ। ਜ਼ਾਹਰ ਹੈ ਜੇ ਤੁਸੀਂ ਦੇਖੋ ਕੁੱਲ ਮਿਲਾ ਕੇ ਕੋਈ ਉਹਨਾਂ ਦਾ ਬਹੁਤਾ ਆਲੇ ਦੁਆਲੇ ਨਾਲ ਲਾਗਾ ਦੇਗਾ ਨਹੀਂ। ਐਮੋਸ਼ਨ ਵੀ ਇੱਕ ਆਪਣੇ ਕਿਸਮ ਦੀ, ਜਿਸ ਕਿਸਮ ਦਾ ਇੰਡੀਵਿਜੂਅਲਿਜ਼ਮ ਹੈ, ਔਰ ਬਾਕੀ ਜੋ ਅਸੀਂ ਸੰਸਕਾਰ ਕਹਿੰਦੇ ਹਾਂ ਜਿਨ੍ਹਾਂ ਨੂੰ ਵੈਲਿਊ ਸਿਸਟਮ, ਕਦਰਾਂ ਕੀਮਤਾਂ, ਉਹਨਾਂ ਤੋਂ ਵੀ ਬਹੁਤ ਵਿਹੂਣੇ ਨੇ। ਫਿਰ ਨਾਲ ਹੀ ਦੂਸਰਾ ਸ਼ੇਅਰ ਹੈ, ਦੋਸ਼ ਦਿਓ ਨਾ ਝਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ। ਦੋਸ਼ ਦਿਓ ਨਾ ਝਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ, ਕਿੱਲੇ ਠੀਕ ਨਹੀਂ ਠੋਕੇ ਖਬਰੇ, ਸਾਥੋਂ ਹੀ ਕੱਸੇ ਢਿੱਲੇ ਰਹੇ। ਕਿ ਵੀ ਅਸੀਂ ਢਿੱਲੇ ਰੱਖੇ ਨੇ ਜਿਹੜੇ ਕਬਜ਼ੇ ਨੇ, ਇਹ ਝਖੜਾਂ ਨੂੰ ਦੋਸ਼ ਨਾ ਦਿਓ ਕਿ ਵੀ ਉਹਨਾਂ ਨੇ ਤੰਬੂ ਉਡਾ ਦਿੱਤਾ। ਜਦੋਂ ਅਸੀਂ ਝਖੜ ਕਹਿੰਦੇ ਉਹ ਜ਼ਾਹਰ ਹੈ ਕਲਚਰ ਹੈ, ਔਰ ਖਾਸ ਤੌਰ ਤੇ ਇੱਥੋਂ ਦੇ ਜੰਮੇ ਪਲੇ ਬੱਚੇ ਤਾਂ ਜਿਹੜੇ 2 ਕਲਚਰਸ ਜਾਂ 2 ਚੱਕੀ ਦੇ ਪੁੜਾਂ ਦੇ ਵਿੱਚ ਪਿਸਣ ਵਾਲੀ ਲਾਈਨ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ, ਔਰ ਉਹਦੇ 'ਚ ਮੈਂ ਸਮਝਦਾ ਵੀ ਇੱਕ ਹਿੱਸਾ ਸਾਡਾ ਕਸੂਰ ਹੈ ਪੇਰੈਂਟਸ ਦਾ ਕਿ ਅਸੀਂ ਪ੍ਰਾਇਓਰਟਾਈਜ਼ ਨਹੀਂ ਕਰਦੇ। ਕੀ ਪ੍ਰਾਇੋਰਟੀ ਪੈਸਾ ਕਮਾਉਣਾ ਹੈ, ਕੀ ਪ੍ਰਾਇੋਰਟੀ ਵੱਡਾ $2 ਮਿਲੀਅਨ ਦਾ ਘਰ ਲੈਣਾ ਹੈ, ਜਾਂ ਕੀ ਪ੍ਰਾਇੋਰਟੀ ਜਾਂ ਪਹਿਲ ਬੱਚਿਆਂ ਵੱਲ ਦੇਣਾ। ਔਰ ਮੈਂ ਅਕਸਰ ਇਹ ਕਹਿੰਦਾ ਵੀ ਜੇ ਬੱਚਿਆਂ ਨੂੰ ਅਸੀਂ ਕੋਈ ਸਭ ਤੋਂ ਵਧੀਆ ਤੋਹਫਾ ਦੇ ਸਕਦੇ ਹਾਂ ਤੇ ਉਹ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ, ਔਰ ਘੱਟ ਖਰਚੇ ਦੇ ਵਿੱਚ ਵੀ ਜਿਹੜਾ ਗੁਜ਼ਰ ਹੋ ਸਕਦਾ। ਪਰ ਜਿਨ੍ਹਾਂ ਦੇ ਲਈ, ਔਰ ਕਹਿ ਮੋਸਟਲੀ ਸਾਡੇ ਸਾਊਥ ਏਸ਼ੀਅਨ ਪੇਰੈਂਟਸ 99% ਇਹੀ ਕਹਿ ਰਹੇ ਹੁੰਦੇ ਨੇ, ਅਸੀਂ ਤਾਂ ਉੱਥੇ ਵੀ ਠੀਕ ਸੀ ਜੀ, ਅਸੀਂ ਤਾਂ ਬੱਚਿਆਂ ਲਈ ਸੋਚਿਆ ਵੀ ਚਲੋ ਇਹਨਾਂ ਦਾ ਫਿਊਚਰ ਉੱਥੇ ਨਹੀਂ ਹੈ, ਉਹਨਾਂ ਨੂੰ ਬਾਹਰ ਦੇਖੀਏ। ਤੇ ਇੱਥੇ ਫਿਰ ਜੋ ਫਿਊਚਰ ਬਣਾਇਆ ਹੁੰਦਾ ਨਾ ਉਹ ਖੱਬੇ ਤੇ ਨਾ ਸੱਜੇ ਦੇ ਕਿਸੇ ਪਾਸੇ ਦੇ ਵੀ ਨਹੀਂ ਹੁੰਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਇੰਪੋਰਟੈਂਟ ਪਾਰਟ ਹੈ ਕਿ ਅਸੀਂ ਤਰਜੀਹ ਜਾਂ ਪ੍ਰਾਇੋਰਟੀ ਜਾਂ ਪਹਿਲ ਆਪਣੇ ਬੱਚੀਆਂ ਨੂੰ ਉਹਨਾਂ ਨਾਲ ਟਾਈਮ ਸਪੈਂਡ ਕਰੀਏ। ਸਿੱਖੀ ਵੈਲਿਊਜ਼ ਘਰਾਂ ਦੇ ਵਿੱਚ, ਗੁਰਮਤ ਦਾ ਮਾਹੌਲ ਹੋਏ, ਸਿੱਖੀ ਦਾ ਮਾਹੌਲ ਹੋਏ, ਤੇ ਆਟੋਮੈਟਿਕਲੀ ਬੱਚਿਆਂ ਦੇ ਵਿੱਚ ਵੀ ਉਹ ਗੁਣ, ਉਹ ਜਿਹੜੇ ਕਰੈਕਟਰਿਸਟਿਕ ਨੇ ਆਟੋਮੈਟਿਕਲੀ ਆਣਗੇ। ਔਰ ਇੱਕ ਸਵਾਲ ਜਿਹੜਾ ਸਰ ਬਲਵਿੰਦਰ ਸਿੰਘ ਬਿੰਦਾ ਜੀ ਵੱਲੋਂ ਇਹ ਕੀਤਾ ਵੀ ਗਿਆ ਕਿ ਜੀ ਉਹ ਕਹਿੰਦੇ ਨੇ ਵੀ ਸਾਡੀ ਚਾਹਨਾ ਹੈ ਕਿ ਖਾਲਿਸਤਾਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਏ, ਖਾਲਿਸਤਾਨ ਕਦੋਂ ਬਣੇਗਾ। ਤੇ ਮੈਂ ਮਾਸਟਰ ਜੀ ਨੂੰ ਕਹਿ ਰਿਹਾ ਸੀ, ਮੈਂ ਕਿਹਾ ਦੇਖੋ ਇਹ ਜਿਹੜਾ ਦੇਸ਼ ਕਾਲ ਹੈ, ਕਦੋਂ ਕਿਸੇ ਨੇ ਪਹਿਲਾਂ ਤਾਂ ਇਨਸਾਨੀ ਜ਼ਿੰਦਗੀ ਦਾ ਹੀ ਦੇਖੀਏ, ਨਾ ਆਉਣਾ ਸਾਡੇ ਹੱਥ ਹੈ ਨਾ ਜਾਣਾ ਸਾਡੇ ਹੱਥ ਹੈ, ਤੇ ਜਿਹੜਾ ਵਿਚਕਾਰਲਾ ਹਿੱਸਾ ਹੈ ਉਹ ਸਾਡੇ ਲਈ ਐਕਟੀਵਿਟੀ ਹੈ ਕਿ ਭਾਈ ਅਸੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਰੂਹਾਨੀ ਢੂੰਡ ਵੀ ਹੈ, ਰੂਹਾਨੀ ਆਪਣੇ ਆਪ ਨਾਲ ਗੁਫ਼ਤਗੂ ਵੀ ਹੈ। ਤੇ ਦੂਸਰੇ ਪਾਸੇ ਜਦੋਂ ਅਸੀਂ ਕੌਮੀ ਤੌਰ ਦੇ ਉੱਤੇ ਦੇਖਦੇ ਹਾਂ, ਇਹ ਅਕਾਲ ਪੁਰਖ ਦੇ ਕੋਲ ਹੈ। ਇਸ ਲਈ ਜਦੋਂ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸਤਿਗੁਰੂ, ਹੇ ਵਾਹਿਗੁਰੂ, ਖਾਲਸਾ ਪੰਥ ਨੂੰ ਦਰ ਘਰ ਬਖਸ਼ੋ, ਤੇ ਇਹ ਅਰਜ਼ੋਈ ਹੈ, ਅਰਦਾਸ ਜਾਂ ਦੁਆ ਇਹ ਅਰਜ਼ ਹੁੰਦੀ ਹੈ। ਕਬੂਲ ਉਹਨੇ ਕਦੋਂ ਕਰਕੇ, ਕਦੋਂ ਜਿਹੜਾ ਇਸ ਨੂੰ ਹਕੀਕਤ 'ਚ ਬਦਲਣਾ, ਇਹ ਅਕਾਲ ਪੁਰਖ ਦਾ ਮਹਿਕਮਾ ਹੈ। ਹਾਂ, ਇੱਕ ਗੱਲ ਜ਼ਰੂਰ ਜਿਹੜੀ ਇੱਕ ਐਕਟਿਵਿਸਟ ਦੇ ਨਾਤੇ ਮੈਂ ਕਹਿ ਸਕਦਾ, ਜੇ ਅਸੀਂ ਜੂਨ 84 ਨੂੰ ਜਿਹੜਾ ਉਹ ਫਾਈਨਲ ਕੱਟ ਆਫ ਲਾਈਨ ਮੰਨਦੇ ਹਾਂ, ਫਾਈਨਲ ਵਾਟਰਸ਼ੈਡ ਹੈ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਦੇ ਵਿੱਚ,
ਤੇ ਇਹਨਾਂ 41 ਸਾਲਾਂ 'ਚ ਹੀ ਜਿਸ ਐਕਸਪੀਰੀਅੰਸ 'ਚੋਂ ਅਸੀਂ ਗੁਜ਼ਰ ਰਹੇ ਹਾਂ, ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਸਾਨੂੰ ਇਹ ਯਕੀਨ ਕਰਵਾ ਸਕੇ ਕਿ ਖਾਲਿਸਤਾਨ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਸਾਡੇ ਕਿਸੇ ਮਸਲੇ ਦਾ ਵੀ ਕੋਈ ਹੱਲ ਹੋ ਸਕਦਾ ਹੈ। ਰਾਦਰ ਜਿਹੜੀ ਸਥਿਤੀ ਹੈ, ਹਾਲਾਤ ਨੇ, ਉਹ ਵੱਧ ਤੋਂ ਬਦਤਰ ਹੁੰਦੇ ਚਲੇ ਗਏ ਨੇ। ਸੋ ਇਹ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ ਸਾਡਾ ਫਰਜ਼ ਇਹੀ ਬਣਦਾ ਹੈ ਕਿ ਜਿਹੜਾ ਗੁਰਸਿੱਖ ਵੀਰ ਭੈਣ ਜਿੱਥੇ ਜਿੱਥੇ ਵੀ ਹੈ, ਜੋ ਵੀ ਉਹ ਕੰਟਰੀਬਿਊਟ ਕਰ ਸਕਦਾ ਹੈ, ਔਰ ਮੈਂ ਇਹ ਗੱਲ ਤੇ ਹਮੇਸ਼ਾ ਫਖਰ ਮਹਿਸੂਸ ਕਰਦਾ ਹਾਂ ਕਿ ਵੀ ਅਸੀਂ ਜਦੋਂ 13 ਸਾਲ 14 ਸਾਲ ਪਹਿਲਾਂ ਇੰਨੇ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਵੱਲ ਤੁਰੇ, ਸਾਡੇ ਕੋਲ ਨਾ ਐਕਸਪਰਟੀਜ਼ ਸੀ, ਮੀਡੀਆ ਨਾਲ, ਪ੍ਰਿੰਟ ਮੀਡੀਆ ਨਾਲ ਹੀ ਵਾਹ ਸੀ, ਨਾ ਸਾਡੇ ਕੋਲ ਕੋਈ ਫਾਈਨੈਂਸਿਸ ਸਨ, ਨਾ ਅਸੀਂ ਕੋਈ ਧਨਾਡਾਂ ਤੇ ਟੇਕ ਰੱਖੀ ਹੋਈ ਸੀ। ਲੇਕਿਨ ਮੈਨੂੰ ਇਹ ਹਮੇਸ਼ਾ ਲੱਗਦਾ, ਔਰ ਮੈਂ ਆਪਣੇ ਜੀਵਨ ਦੇ ਇਸ ਬਰੀਫ ਸਫ਼ਰ ਦੇ ਜਿਹੜਾ ਉਸ ਦੇ ਬਲਬੂਤੇ ਵੀ ਕਹਿ ਸਕਦਾ ਕਿ ਜਦੋਂ ਤੁਹਾਡੀ ਨੀਅਤ ਸਾਫ਼ ਹੁੰਦੀ ਹੈ, ਤੁਸੀਂ ਕਿਸੇ ਰਸਤੇ ਦੇ ਉੱਤੇ ਸਚਾਰਤਾ ਨਾਲ ਤੁਰਨ ਦੇ ਲਈ ਜਿਹੜਾ ਉਹ ਅਰਦਾਸਾ ਸੋਧ ਲੈਂਦੇ ਹੋ, ਅਕਾਲ ਪੁਰਖ ਤੁਹਾਡਾ ਰਾਹ ਰੋਸ਼ਨਾ ਦਿੰਦਾ ਹੈ। ਤੁਹਾਡੇ ਮੁਸ਼ਕਲਾਂ ਵੀ ਹੱਲ ਹੁੰਦੀਆਂ ਚਲੀਆਂ ਜਾਂਦੀਆਂ ਨੇ, ਜਿਨ੍ਹਾਂ ਤੋਂ ਤੁਹਾਨੂੰ ਬਹੁਤ ਤਵੱਕੋ ਹੁੰਦੀ ਹੈ, ਬਹੁਤ ਵਾਰੀ ਉਹ ਤਾਂ ਬਿਟਰੇ ਹੀ ਕਰਦੇ ਨੇ, ਲੇਕਿਨ ਆਲ ਆਫ ਏ ਸਡਨ ਇਸ ਕਿਸਮ ਦੀ ਮਦਦ ਤੁਹਾਡੇ ਰਸਤੇ 'ਤੇ ਆਉਂਦੀ ਹੈ। ਔਰ ਮੈਂ ਸਮਝਦਾ ਵੀ ਜੇ ਅਸੀਂ ਇਹਨਾਂ 41 ਵਰਿਆਂ 'ਚ ਖਾਲਿਸਤਾਨ ਦੇ ਸਫ਼ਰ ਨੂੰ ਦੇਖੀਏ, ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਆਲਮੋਸਟ 2 ਸਾਲ ਪਹਿਲਾਂ ਹੁੰਦੀ ਹੈ। 84 ਤੋਂ ਬਾਅਦ ਕਿਸ ਕਿਸਮ ਦੇ ਫੇਜ਼ਸ 'ਚੋਂ ਮੂਵਮੈਂਟ ਗੁਜ਼ਰੀ, 10 ਸਾਲ 84 ਤੋਂ 94 95 ਬਹੁਤ ਸਾਰੇ ਜਿਹੜੇ ਪੰਜਾਬ ਉਸ ਦੌਰ 'ਚ ਜਾਂਦੇ ਸੀ, ਉਹਨਾਂ ਦਾ ਕਹਿਣਾ ਸੀ ਕਿ ਜੀ ਸਿਰਫ ਹੁਣ ਤਾਂ ਨਕਸ਼ੇ ਦੇ ਉੱਤੇ ਲਾਈਨ ਮਾਰਨ ਵਾਲੀ ਆ, ਖਾਲਿਸਤਾਨ ਤਾਂ ਬਣਿਆ ਹੋਇਆ, ਬੱਚਾ ਖਾਲਿਸਤਾਨੀ ਹੈ, ਹੁਕਮ ਵੀ ਖਾਲਿਸਤਾਨੀ ਜਥੇਬੰਦੀਆਂ ਦਾ ਚੱਲਦਾ ਹੈ, ਪੁਲਿਸ ਔਰ ਫੌਜ ਵੀ ਡਰਦਿਆਂ ਬਾਹਰ ਨਹੀਂ ਨਿਕਲਦੀ। ਔਰ ਦੂਸਰਾ, ਉਦੋਂ ਵੀ ਜਿਹੜੇ ਸਰਕਾਰੀ ਹੱਥਕੰਡਿਆਂ ਤੋਂ ਵਾਕਿਫ ਸੀ ਜਾਂ ਸਟੇਟ ਦਾ ਮਾਈਟ ਕੀ ਹੁੰਦਾ ਹੈ, ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਅਜੇ ਪਹਿਲਾ ਫੇਜ਼ ਹੈ। ਫਿਰ ਉਹੀ ਜਦੋਂ 1995 ਤੱਕ ਪਹੁੰਚਦੇ ਆ, ਉਹਨਾਂ ਨੇ ਇੱਕ ਪੂਰੀ ਪੀੜ੍ਹੀ ਮਾਰ ਦਿੱਤੀ ਜ਼ੁਲਮ ਦੇ ਨਾਲ, ਜਿਹੜਾ ਉਹ ਬਾਕੀ ਕੋਈ ਟਾਡਾ ਥੱਲੇ, ਕੋਈ ਹੋਰ ਕਾਨੂੰਨਾਂ ਥੱਲੇ ਅੰਦਰ ਡੱਕ ਦਿੱਤੇ। ਉਹੀ ਲੋਕ ਜਦੋਂ 96 97 ਔਰ ਵਾਪਸ ਬਾਦਲਾਂ ਦੇ ਹਵਾਲੇ ਹਕੂਮਤ ਕਰ ਦਿੱਤੀ, ਤੇ ਉਹੀ ਲੋਕ ਜਦੋਂ 96 97 ਜਾਂਦੇ ਸੀ, ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜੀ ਦੇਖੋ ਇੱਥੇ ਤੁਸੀਂ ਗੱਲ ਕਰਦੇ ਹੋ, ਪੰਜਾਬ 'ਚ ਤਾਂ ਕਿਸੇ ਪਿੰਡ 'ਚ 5 ਸਿੱਖ ਵੀ ਨਹੀਂ ਸਿੱਖੀ ਸਰੂਪ ਵਾਲੇ ਮਿਲਦੇ, ਜੇ ਅੰਮ੍ਰਿਤ ਛਕਾਣਾ ਹੋਏ ਤਾਂ ਜਥਾ ਹੀ ਨਹੀਂ ਹੋਏਗਾ ਪਿੰਡਾਂ ਦੇ ਵਿੱਚ, ਇਹ ਤਾਂ ਖਾਲਿਸਤਾਨ ਤਾਂ ਉੱਥੇ ਕੋਈ ਨਾਂ ਲੈ ਕੇ ਰਾਜੀ ਨਹੀਂ। ਉਦੋਂ ਵੀ ਜਿਹੜੇ ਸਿਆਣੇ ਸੀ, ਸਮਝਦੇ ਸੀ, ਉਹਨਾਂ ਨੂੰ ਸੀ ਵੀ ਨਹੀਂ ਇਹ ਇੱਕ ਫੇਜ਼ ਹੈ, ਜਦੋਂ ਆਰੂਜ਼ ਹੁੰਦਾ ਹੈ ਔਰ ਫਿਰ ਜਵਾਲ ਹੁੰਦਾ ਹੈ, ਸਰਕਾਰ ਡਰ ਪੈਦਾ ਕਰਦੀ ਹੈ, ਲੋਕ ਜਿਹੜੇ ਨੇ ਉਹ ਬਿਲਕੁਲ ਬੇਬਸ ਹੁੰਦੇ ਨੇ, ਘੁੱਟਣ ਮਹਿਸੂਸ ਕਰ ਰਹੇ ਹੁੰਦੇ ਨੇ। ਤੇ ਉਹੀ ਅਸੀਂ ਦੇਖਦੇ ਹਾਂ ਕਿੰਨੇ ਫੇਜ਼ 'ਚੋਂ 2012 'ਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਲੈਕ ਵਾਰੰਟ ਜਾਰੀ ਹੁੰਦੇ ਨੇ, ਤੇ ਉਹ ਇੱਕ ਆਪਣੇ ਕਿਸਮ ਦਾ ਪੰਜਾਬ ਦੇ ਵਿੱਚ ਆਲ ਆਫ ਏ ਸਡਨ ਏਜੰਸੀਆਂ ਨੂੰ ਵੀ ਘਬਰਾਹਟ ਹੋਈ ਵੀ ਸਾਰਾ ਪੰਜਾਬ ਕੇਸਰੀ ਔਰ ਨੀਲੇ ਰੰਗ 'ਚ ਰੰਗਿਆ ਗਿਆ, 4 ਚੁਫੇਰੇ। ਔਰ ਇਹ ਵੀ ਸ਼ਾਇਦ ਬਹੁਤ ਘੱਟ ਕਿਤੇ ਹੋਇਆ ਹੋਵੇਗਾ ਕਿ ਜਾਰੀ ਬਲੈਕ ਵਾਰੰਟ ਹੋਣ ਦੇ ਬਾਵਜੂਦ 2 ਵਾਰ ਜਾਰੀ ਹੋਣ ਤੇ ਫਾਂਸੀ ਰੋਕਣੀ ਪਏ। ਇਹ ਬਹੁਤ ਵੱਡੀ ਜਿੱਤ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਸਾਡੀ ਜਿਹੜੀ ਇਹ ਬੈਕਗਰਾਊਂਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੀਆਂ ਪੋਜ਼ਿਟਿਵ ਲਾਈਨਸ ਦੇ ਨਾਲ ਨਾਲ ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ, ਗਵਾਏ ਮੌਕਿਆਂ ਦੀ ਕਹਾਣੀ ਵੀ ਹੈ। ਉਹ ਇੱਕ ਵੱਖਰਾ ਵਿਸ਼ਾ ਜਾਂ ਵੱਖਰਾ ਟੌਪਿਕ ਹੈ। ਪਰ ਇਹੀ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਬਾਹਰ ਹਰ ਜਥੇਬੰਦੀ ਨੇ, ਅਮਰੀਕਾ ਹੋਏ, ਕੈਨੇਡਾ, UK 'ਚ ਕੋਸ਼ਿਸ਼ ਕੀਤੀ ਕਿ ਇੰਡੀਅਨ ਸਟੇਟ ਦੇ ਪ੍ਰੋਪੇਗੈਂਡੇ ਨੂੰ ਕਿ ਭਾਈ ਜਿਹੜੀ ਇੰਡੀਅਨ ਸਟੇਟ ਹੈ ਉਹਨਾਂ ਨੇ ਤਾਂ ਸਾਨੂੰ ਦਹਿਸ਼ਤਗਰਦ ਪਹਿਲੇ ਦਿਨ ਤੋਂ ਹੀ ਬਣਾਇਆ ਹੋਇਆ ਸੀ, ਸੰਤ ਪਿੰਡਾਂ ਵਾਲਿਆਂ ਦੇ ਨਾਲ ਹੀ ਇਹ ਲਕਬ ਲਾਇਆ ਹੋਇਆ ਸੀ। ਔਰ ਇਸ ਸਭ ਦੇ ਬਾਵਜੂਦ ਕਿ ਬਹੁਤ ਸਾਰੇ ਇੱਥੇ ਯਤਨ ਹੋਏ, ਇਹ ਅਸੀਂ ਇਹਦੇ 'ਚ ਕਾਮਯਾਬ ਨਹੀਂ ਹੋਏ ਕਿ ਅਸੀਂ ਇੰਡੀਅਨ ਸਿਸਟਮ ਦੇ ਨੈਰੇਟਿਵ ਨੂੰ ਤੋੜ ਸਕੀਏ ਕਿ ਜਿਹੜੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿੰਦੇ ਨੇ, ਅਸਲ 'ਚ ਅਸੀਂ ਸੱਤਵਾਦੀ ਹਾਂ, ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਔਰ ਇਹ ਸਾਰੀ ਇੰਡੀਅਨ ਸਟੇਟ ਦੀ ਰਿਪਰੈਸਿਵ ਲਾਈਨ ਹੈ ਜਿਨ੍ਹਾਂ ਨੇ ਇਸ ਕਿਸਮ ਦਾ ਮਾਹੌਲ ਸਿਰਜਿਆ। ਪਰ ਅਕਾਲ ਪੁਰਖ ਦਾ ਜਦੋਂ ਮੈਂ ਕ੍ਰਿਸ਼ਮਾ ਕਹਿੰਦਾ ਜਾਂ ਅਕਾਲ ਪੁਰਖ ਦੀ ਦਰਗਾਹ 'ਚ ਅਰਦਾਸ ਕਿਵੇਂ ਕਬੂਲ ਹੁੰਦੀ ਹੈ ਔਰ ਕਿਵੇਂ ਹਾਲਾਤ ਬਦਲਦੇ ਨੇ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਬਹੁਤ ਵੱਡੀ ਗੇਮ ਚੇਂਜਰ। ਔਰ ਇਹਨਾਂ 2 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ
ਕਿ ਇੱਕ ਪਾਸੇ ਇੰਡੀਆ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ, ਦੂਸਰੇ ਪਾਸੇ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਰਡਾਰ ਤੇ ਆਇਆ ਹੈ। ਅੱਜ ਖਾਲਿਸਤਾਨੀ ਟੈਰਰਿਸਟ ਲਫ਼ਜ਼ ਨਹੀਂ, ਖਾਲਿਸਤਾਨੀ ਐਕਟਿਵਿਸਟ ਲਫ਼ਜ਼ ਜਿਹੜਾ ਹੈ ਉਹ ਇਹਨਾਂ ਦੇ ਮੀਡੀਆ ਵੱਲੋਂ, ਇਹਨਾਂ ਦੇ ਅਦਾਰਿਆਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਸੋ ਜਦੋਂ ਅਸੀਂ ਇਹ ਸਾਰੀ ਚੇਂਜ ਦੇਖ ਰਹੇ ਹਾਂ, ਔਰ ਫਿਰ ਜਿਵੇਂ ਸਰ ਬਲਵਿੰਦਰ ਸਿੰਘ ਬਿੰਦਾ ਜੀ ਦੀ ਪੁੱਛ ਹੈ ਜਾਂ ਸਵਾਲ ਹੈ, ਮੈਂ ਸਮਝਦਾ ਹਾਂ ਕਿ ਵੀ ਸਾਡੀ ਮੰਜ਼ਿਲ ਕਾਫੀ ਕਰੀਬ ਲੱਗਦੀ ਹੈ। ਹਾਲਾਤ ਦੁਨੀਆ ਦੀ ਜਿਹੜੀ ਹੈ ਉਹ ਸਾਰਾ ਗਲੋਬਲ ਚੇਂਜ ਵੀ ਹੈ, ਨਿਊ ਮੈਪ ਮੇਕਿੰਗ ਵੱਲ ਵੀ ਜਿਹੜਾ ਹੈ ਉਹ ਧਿਆਨ ਜਾ ਸਕਦਾ ਹੈ, ਔਰ ਹਾਲਾਤ ਬਦਲ ਰਹੇ ਨੇ। ਔਰ ਸਿੱਖ ਐਜ਼ ਏ ਨਿਊਟਰਲ ਫੈਕਟਰ, ਇੰਡੀਪੈਂਡੈਂਟ ਫੈਕਟਰ, ਭਾਰਤ, ਪਾਕਿਸਤਾਨ, ਚੀਨ ਤਿੰਨੋਂ ਨਿਊਕਲੀਅਰ ਪਾਵਰਸ ਦੇ ਵਿਚਕਾਰ ਸਾਡੀ ਹੋਂਦ, ਔਰ ਐਜ਼ ਏ ਸੌਫਟ ਪਾਵਰ ਜਿਹੜੀ ਕੋਵਿਡ-19 ਦੇ ਚਲਦੇ ਆ ਜਿਵੇਂ ਸਿੱਖ ਇਮੇਜ ਸਾਹਮਣੇ ਆਇਆ, ਜਾਂ ਐਜ਼ ਏ ਪੋਲੀਟੀਕਲ ਐਂਟੀਟੀ ਵੀ, ਜੇ ਕੈਨੇਡਾ ਦੇ ਵਿੱਚ ਵੀ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਸਿੱਖ ਨੇ, 1 ਦਰਜਨ ਦੇ ਕਰੀਬ UK ਦੇ ਵਿੱਚ ਨੇ, ਅੱਜ US ਕਾਂਗਰੈਸ਼ਨਲ ਕਾਕਸ ਦੇ ਵਿੱਚ 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਨੇ ਉਹ ਸਿੱਖ ਕਾਕਸ ਦਾ ਹਿੱਸਾ ਨੇ। 6 ਜੂਨ ਨੂੰ ਯਾਦ ਕੀਤਾ ਜਾਂਦਾ ਹੈ, ਔਰ ਹੋਰ ਹਰ ਪੱਖ ਤੋਂ ਜਿਹੜਾ ਇਸ ਵੇਲੇ ਸਿੱਖਾਂ ਦੀ ਇੱਕ ਆਪਣੀ ਵੱਖਰੀ ਪਛਾਣ ਹੈ, ਤੇ ਇਹ ਸਾਰਾ ਇਸ ਪਾਸੇ ਵੱਲ ਹੀ ਜਾ ਰਿਹਾ। ਇਹ ਸਾਰਾ ਖਾਲਿਸਤਾਨ ਦੀ ਮੂਵਮੈਂਟ ਦੀ ਦੇਣ ਹੀ ਹੈ। ਖਾਲਿਸਤਾਨ ਇੱਕ ਜਿਓਗ੍ਰਾਫੀਕਲ ਐਂਟੀਟੀ ਦੇ ਤੌਰ ਤੇ ਤਾਂ ਹੋਂਦ 'ਚ ਆਏਗਾ ਹੀ ਆਏਗਾ, ਪਰ ਇਸ ਸਾਰੇ ਪੀਰੀਅਡ 'ਚ ਇਹ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਠੀਕ ਹੈ, ਜਾਨੀ ਨੁਕਸਾਨ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਨੇ। ਲੇਕਿਨ ਜਿਨ੍ਹਾਂ ਦੇ ਸਾਹਮਣੇ ਭਾਰਤ ਦਾ 20 ਕਰੋੜ ਮੁਸਲਮਾਨ ਨਹੀਂ ਖਲੋ ਸਕਿਆ, ਕਸ਼ਮੀਰੀਆਂ ਨੂੰ ਛੱਡ ਕੇ, ਕਸ਼ਮੀਰੀ ਖੜੇ ਨੇ, ਲੜ ਰਹੇ ਨੇ, ਅੱਜ ਵੀ ਖੜੇ ਨੇ, ਪਰ 20 ਕਰੋੜ ਦੂਸਰੇ ਤਾਂ ਬਿਲਕੁਲ ਸਰੈਂਡਰ ਲਾਈਨ ਤੇ ਤੁਸੀਂ ਕੋਈ ਆਵਾਜ਼ ਉਹਨਾਂ ਦੀ ਨਹੀਂ ਦੇਖੋਗੇ। ਔਰ ਸਿੱਖ ਖਲੋਤੇ ਨੇ, ਕਿਸਾਨ ਲਹਿਰ ਜਿਹਦੀ ਸਪਿਰਿਟ ਰੂਏ ਰਵਾਂ ਸਿੱਖ ਫਿਲਾਸਫੀ ਸੀ, ਉਹ ਜਿਹੜਾ ਬਾਰਡਰ ਦੇ ਉੱਤੇ ਸ਼ੰਭੂ ਤੋਂ ਸਿੰਘੂ ਤੱਕ ਜਿਹਦਾ ਅਸੀਂ ਜ਼ਿਕਰ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿਹਦੇ ਥੱਲੇ ਇਹ ਸਾਰਾ ਮੂਵ ਹੋਇਆ। 2 ਵੇਲੇ ਅਰਦਾਸ ਹੁੰਦੀ ਹੈ, ਸਿੱਖ ਡਟੇ ਨੇ, 800 ਦੇ ਕਰੀਬ ਸ਼ਹੀਦੀਆਂ ਦੇ ਕੇ ਵੀ ਜਿਹੜਾ ਅਲਟੀਮੇਟਲੀ ਵਿਕਟਰੀ ਜਿਹੜੀ ਹੈ ਉਹ ਜਿਹਨੂੰ 2% ਔਰ ਜਿਨ੍ਹਾਂ ਨੂੰ ਖਾਲਿਸਤਾਨੀ ਤੇ ਮੇਵਾਲੀ ਤੇ ISI ਏਜੰਟ ਤੇ ਕੀ ਕਹਿ ਕੇ ਜਿਹੜੇ ਨੇ ਕਿ ਜੀ ਇਹ ਤਾਂ ਨੁਮਾਇੰਦਗੀ ਨਹੀਂ ਕਰਦੇ ਕਿਸਾਨਾਂ ਦੀ, ਉਹੀ ਹਕੂਮਤ ਗੋਡਿਆਂ ਪਰਨੇ ਹੁੰਦੀ ਹੈ। ਸੋ ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ ਤਾਂ ਫਿਰ ਇਹ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਬਹੁਤ ਕੁਝ ਹਾਸਿਲ ਕੀਤਾ ਹੈ। ਆਲਰੇਡੀ ਅਸੀਂ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਸਾਡੀ ਹੋਂਦ, ਸਾਡੀ ਉਸ ਸਾਰੇ ਪਾਰਟ ਨੂੰ, ਈਵਨ ਉਹਨਾਂ ਦੇ ਮੈਜੋਰਿਟੀ ਹਿੰਦੂਆਂ ਦੇ ਵਿੱਚ ਵੀ ਤੁਹਾਨੂੰ ਕੋਈ ਨਾ ਕੋਈ ਇਸ ਕਿਸਮ ਦਾ ਨਿਰਪੱਖ ਬੰਦਾ ਮਿਲ ਜਾਏਗਾ। YouTube ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ, ਜਿਹੜਾ ਕਹਿੰਦਾ ਨਾ ਜੀ ਇੰਨੇ ਹਜ਼ਾਰਾਂ ਮੰਦਰ ਨੇ, ਜਿੰਨਾ ਸੋਨਾ ਅਸੀਂ ਗੱਲ ਕਰਦੇ ਹਾਂ ਸਿੱਖਾਂ ਕੋਲ, ਉਹ ਤੋਂ ਤਾਂ 10,000 ਗੁਣਾ ਹਿੰਦੂਆਂ ਦੇ ਮੰਦਰਾਂ 'ਚ ਪਿਆ ਹੋਇਆ। ਉਹਨੇ ਕਿਹਾ ਪਰ ਇੱਥੇ ਕਦੇ ਦੇਖਿਆ ਨਹੀਂ ਵੀ ਮੰਦਰ 'ਚ ਕੋਈ ਕਿਸੇ ਨੂੰ ਕੋਈ ਭੰਡਾਰਾ ਖਵਾ ਰਿਹਾ, ਕੋਈ ਦੂਜਾ ਕਰ ਰਿਹਾ। ਉਹਨੇ ਕਿਹਾ ਵੀ ਦੁਨੀਆ 'ਚ ਇਕੱਲਾ ਇਹ ਨਹੀਂ ਵੀ ਦਰਬਾਰ ਸਾਹਿਬ 1 ਲੱਖ ਲੋਕ ਰੋਜ਼ ਲੰਗਰ ਛਕਦੇ ਨੇ, ਵੀ ਸਿੱਖ ਤਾਂ ਲੱਖਾਂ ਨੂੰ ਰੋਜ਼ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਭੁੱਖਿਆਂ ਦੇ ਢਿੱਡ ਭਰਦੇ ਨੇ। ਹੁਣ ਇਹਨੂੰ ਕੋਈ ਕਹਿਣ ਤਾਂ ਨਹੀਂ ਗਿਆ, ਇਹ ਇੱਕ ਗੁਰੂ ਸਾਹਿਬਾਨ ਦੀ ਰਹਿਮਤ ਨਾਲ ਇਹ ਇੱਕ ਇੰਸਟੀਟਿਊਸ਼ਨ ਸਾਡੀ ਲੰਗਰ ਦੀ ਜਿਹੜੀ ਗੁਰੂ ਸਾਹਿਬ ਨੇ ਸਥਾਪਿਤ ਕੀਤੀ, ਉਹ ਕਮਜ਼ੋਰੀਆਂ ਦੇ ਬਾਵਜੂਦ ਅਸੀਂ ਆਪਣੀ ਥਾਂ ਬਣਾਈ ਹੋਈ ਹੈ। ਸੋ ਅਸੀਂ ਸਰ ਬਲਵਿੰਦਰ ਸਿੰਘ ਬਿੰਦਾ, ਮਾਸਟਰ ਹਰਦੇਵ ਸਿੰਘ ਜੀ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਦੇਖੋ, ਮੈਂ ਜਿਵੇਂ ਬਿਗਨਿੰਗ 'ਚ ਗੱਲ ਕੀਤੀ ਹੈ ਵੀ ਅਲਟੀਮੇਟਲੀ ਸਾਡੀ ਟੱਕਰ ਉਸ ਹਕੂਮਤ ਨਾਲ ਹੈ ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਹੈ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਔਰ ਉਹਨਾਂ ਨੇ ਵਿਦਨ ਇੰਡੀਅਨ ਸਿਸਟਮ ਹੀ ਨਹੀਂ, ਅਸੀਂ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ, ਜਿਵੇਂ ਕਿ ਹੁਣ ਉਹਨਾਂ ਦੇ ਵਕੀਲ ਰਾਹੀਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਿਵੇਂ ਕਿਹੜਾ ਕੈਮੀਕਲ ਯੂਜ਼ ਕੀਤਾ ਗਿਆ ਜਿਹਦੇ ਥੱਲੇ 4-5 ਦਿਨ ਦੇ ਵਿੱਚ ਲਿਊਕੀਮੀਆ, ਬਲੱਡ ਕੈਂਸਰ ਡਿਵੈਲਪ ਹੋ ਜਾਂਦਾ। 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ
ਮੁਸਤੈਦੀ ਨੇ ਫਾਈਲ ਕੀਤਾ, ਲੇਕਿਨ ਇਸੇ ਪੀਰੀਅਡ 'ਚ 1 ਦਰਜਨ ਤੋਂ ਵੱਧ ਕੇ ਜਿਹੜਾ 1 ਦਰਜਨ ਤੋਂ ਜ਼ਿਆਦਾ ਉਹ ਖਾਲਿਸਤਾਨੀ ਐਕਟਿਵਿਸਟ ਜਿਹੜੇ ਐਕਟਿਵ ਨੇ ਉਹਨਾਂ ਨੂੰ ਇਹਨਾਂ ਦੀਆਂ ਏਜੰਸੀਆਂ ਨੇ FBI ਨੇ ਡਿਊਟੀ ਟੂ ਵਾਰ ਨੋਟਿਸ ਦਿੱਤਾ, ਕਿਉਂਕਿ ਉਹ ਵੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਸਨ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਅਮਰੀਕਾ 'ਚ ਨਿਖਿਲ ਗੁਪਤਾ ਜਿਸ ਦੇ ਖਿਲਾਫ 3 ਨਵੰਬਰ ਤੋਂ ਕੇਸ ਸ਼ੁਰੂ ਹੋਣ ਜਾ ਰਿਹਾ ਹੈ, ਉਸ ਨੂੰ ਚੈੱਕ ਰਿਪਬਲਿਕ ਤੋਂ ਜਿਹੜਾ ਉਹ ਇਹਨਾਂ ਨੇ ਐਕਸਟ੍ਰਾਡਾਈਟ ਕਰਕੇ ਲਿਆਂਦਾ ਹੈ। ਸੋ ਇਸ ਸਾਰੇ ਸਿਨੈਰੀਓ ਦੇ ਵਿੱਚ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਬੀਬੀ ਜਗਮੀਤ ਬੈਂਸ ਔਰ ਉਹਨਾਂ ਦੇ ਨਾਲ ਦੀਆਂ ਸੈਨੇਟਰਸ ਨੇ ਮਿਲ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਬਿੱਲ ਲਿਆਂਦਾ, ਤਾਂ ਕਿ ਜਿੱਥੇ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਆਫੀਸ਼ੀਅਲਸ ਨੇ ਜਾਂ ਜਿਹੜੇ ਉਹਨਾਂ ਦੇ ਲਾ ਐਨਫੋਰਸਮੈਂਟ ਵਾਲੇ ਲੋਕ ਨੇ, ਉਹਨਾਂ ਨੂੰ ਬਾਕੀ ਵਿਸ਼ਿਆਂ ਤੇ ਟ੍ਰੇਨਡ ਕੀਤਾ ਜਾਂਦਾ ਹੈ। ਡੋਮੈਸਟਿਕ ਵਾਇਲੈਂਸ ਕੀ ਹੈ, ਅਦਰਵਾਈਜ਼ ਵਾਇਲੈਂਸ ਕੀ ਹੈ, ਕਰਾਊਡ ਵਾਇਲੈਂਸ ਕੀ ਹੈ, ਉਹਨਾਂ ਨੂੰ ਇਸ ਦੇ ਉੱਤੇ ਸਪੈਸ਼ਲ ਟ੍ਰੇਨਿੰਗ ਹੋਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਹਕੂਮਤਾਂ ਕਿਵੇਂ ਇਸ ਮੁਲਕ ਦੇ ਸ਼ਹਿਰੀਆਂ ਦੇ ਉੱਤੇ, ਜਿਹੜੇ ਸ਼ਹਿਰੀਆਂ ਦਾ ਪਿਛੋਕੜ ਉਸ ਮੁਲਕ ਨਾਲ ਹੈ ਔਰ ਉਹ ਉਸ ਮੁਲਕ ਦੇ ਵਿੱਚ ਹਿਊਮਨ ਰਾਈਟਸ ਦੀਆਂ ਜਿਹੜੀਆਂ ਜ਼ਿਆਦਤੀਆਂ ਨੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀ ਕਰਦੇ ਨੇ। ਸੋ ਇਸ ਦੇ ਉੱਤੇ ਆਲਰੇਡੀ ਇੱਕ ਸਟੇਜ 'ਚੋਂ ਦੂਸਰੀ ਸਟੇਜ 'ਚੋਂ ਨਿਕਲ ਕੇ ਇਹ ਬਿੱਲ ਹੁਣ ਜਿਹੜਾ ਹੈ ਉਹ ਇੱਕ ਪ੍ਰੋਪਰ ਥਾਂ 'ਤੇ ਹੈ ਜਿੱਥੋਂ ਉਹਦੇ ਫਰਦਰ ਇਹ ਗਵਰਨਰ ਵੱਲ ਜਾਏਗਾ। ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਜਦੋਂ ਇਹ ਬਿੱਲ ਪੇਸ਼ ਹੋਇਆ ਤੇ ਹਿੰਦੂ ਫੈਡਰੇਸ਼ਨ ਆਫ ਅਮਰੀਕਾ, ਹਿੰਦੂ ਫਾਊਂਡੇਸ਼ਨ ਆਫ ਅਮਰੀਕਾ, ਜਿਹਦੇ ਬਾਰੇ ਆਲਰੇਡੀ ਜਿਹੜਾ ਜਸਟਿਸ ਡਿਪਾਰਟਮੈਂਟ ਨੂੰ ਲਿਖਿਆ ਵੀ ਗਿਆ, ਫਰੀਮੌਂਟ ਗੁਰਦੁਆਰੇ ਵੱਲੋਂ ਪੂਰੀ ਡੀਟੇਲ 26-27 ਪੇਜਿਸ ਦੀ ਕੰਪਲੇਨ ਹੈ ਕਿ ਕਿਵੇਂ ਇਹ ਇੰਡੀਅਨ ਐਮਬੈਸੀ ਦੀ ਪ੍ਰੋਕਸੀ ਆਰਗੇਨਾਈਜੇਸ਼ਨ ਹੈ ਔਰ ਇਹ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਔਰ ਹਿੰਦੂਤਵਾ ਦਾ ਏਜੰਡਾ ਔਰ ਇੰਡੀਅਨ ਸਟੇਟ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਕੰਮ ਕਰ ਰਹੀ ਹੈ। ਉਹਨਾਂ ਨੇ ਇਸ ਦੇ ਉੱਤੇ ਪਹਿਲਾਂ ਤਾਂ ਵਿਰੋਧ ਕੀਤਾ, ਜਦੋਂ ਕਿ ਈਵਨ ਇਤਰਾਜ਼ ਕਰਨ ਦਾ ਪੀਰੀਅਡ ਸੀ, ਪਹਿਲੀ ਵਾਰੀ ਆਏ, ਦੂਜੀ ਵਾਰ ਤਾਂ ਸ਼ੋ ਅਪ ਨਹੀਂ ਹੋਏ, ਬਿੱਲ ਇੰਟਰੋਡਿਊਸ ਵੀ ਹੋ ਗਿਆ, ਪਹਿਲੀਆਂ ਸਟੇਜਸ ਤੋਂ ਨਿਕਲ ਗਿਆ। ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜੀ ਅਸੀਂ ਇਹਨਾਂ ਦੀ ਹਿੰਦੂਤਵੀਆਂ ਦੀ ਸ਼ੈਤਾਨੀ ਹੈ ਉਹ ਕਈ ਵਾਰੀ ਬੜੀ ਫਾਈਨ ਰੇਜ਼ਰ ਵਾਂਗ ਹੁੰਦੀ ਹੈ। ਅਸੀਂ ਇੱਕ ਭੋਲੀ ਭਾਲੀ ਕੌਮ ਜਾਂ ਬਹੁਤ ਵਾਰੀ ਜਜ਼ਬਾਤੀ ਜਾਂ ਉਸ ਕਿਸਮ ਦੀ ਅਪਰੋਚ, ਅਸੀਂ ਬੱਲੇ ਬੱਲੇ ਹੋ ਗਈ, ਜਿੱਤ ਗਏ ਦੇ ਵਿੱਚ ਹੁੰਦੇ ਆ, ਅਸੀਂ ਇਹ ਦੇਖਦੇ ਨਹੀਂ ਹੈ ਵੀ ਕਿੱਥੇ ਉਹਨਾਂ ਨੇ ਸਟ੍ਰਾਈਕ ਬੈਕ ਕਰਨਾ। ਜਿਵੇਂ ਜਦੋਂ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਿ ਭਾਈ ਇਹਨੂੰ ਵੀ ਰੇਸਿਜ਼ਮ ਦਾ ਹਿੱਸਾ ਮੰਨਿਆ ਜਾਏ, ਬਿੱਲ ਪਾਸ ਹੋ ਗਿਆ ਕੈਲੀਫੋਰਨੀਆ, ਉਹ ਵੀ ਬੀਬੀ ਬੈਂਸ ਨੇ ਲਿਆਂਦਾ ਸੀ, ਕੈਲੀਫੋਰਨੀਆ ਅਸੈਂਬਲੀ 'ਚ ਵੀ ਹੋ ਗਿਆ, ਸੈਨੇਟ 'ਚ ਵੀ ਹੋ ਗਿਆ ਤੇ ਬਹੁਤਿਆਂ ਨੇ ਅਜ਼ੂਮ ਕਰ ਲਿਆ ਜੀ ਹੋ ਗਿਆ। ਉਹਨਾਂ ਨੇ ਟਰਾਇਲ ਹਿੰਦੂ ਫਾਊਂਡੇਸ਼ਨ ਨੇ ਉਸ ਲੈਵਲ ਤੇ ਵੀ ਕੀਤਾ ਉਹਨੂੰ ਰੋਕਣ ਦਾ, ਪਰ ਇਵੈਂਚੁਅਲੀ ਜਦੋਂ ਗਵਰਨਰ ਨੇ ਉਹਨੂੰ ਉਸ 'ਤੇ ਦਸਤਖਤ ਕਰਨੇ ਸੀ, ਉਹ ਬਾਕੀ ਤਾਂ ਤੁਸੀਂ ਅਸੈਂਬਲੀ ਸੈਨੇਟ 'ਤੇ ਹੀ ਕੰਮ ਕਰਦੇ ਰਹਿ ਗਏ। ਉਹਨਾਂ ਨੇ ਗਵਰਨਰ ਦੀ ਮੁੱਠੀ ਗਰਮ ਕਰਕੇ, ਮੁੱਠੀ ਜੇਬ ਉਹਦੀਆਂ ਅਗਲੀਆਂ ਜੇਬਾਂ ਪਿਛਲੀਆਂ ਜੇਬਾਂ ਸਾਰੀਆਂ ਨੋਟਾਂ ਨਾਲ ਧੂੜ ਦਿੱਤੀਆਂ ਹੋਣੀਆਂ ਨੇ, ਉਹਨੇ ਵੀਟੋ ਕਰ ਦਿੱਤਾ ਤੁਹਾਡਾ ਸਾਰਾ ਜਿਹੜਾ ਕੰਮ। ਹੁਣ ਇਹ ਬਿੱਲ ਜਦੋਂ ਕਿ SB 509 ਜਿਸ ਦਾ ਹੈ ਔਰ ਇਸ ਦੇ ਉੱਤੇ ਅਸੀਂ ਆਲਰੇਡੀ ਪ੍ਰੋਗਰਾਮ ਕੀਤੇ ਹੋਏ ਨੇ, ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਹੁਣ ਉਹਦੇ 'ਚ ਇੱਕ ਲਫ਼ਜ਼ ਸੀ ਪ੍ਰੋਕਸੀ, ਕਿ ਵੀ ਇੱਕ ਤਾਂ ਉਹ ਨੇ ਜਿਹੜੇ ਡਾਇਰੈਕਟ ਫੋਰਨ ਗਵਰਨਮੈਂਟ ਜਿਹੜੀ ਹੈ ਉਹ ਇੰਟਰਫੀਅਰ ਕਰਦੀ ਹੈ, ਜਿਵੇਂ ਹੁਣ ਨਿਖਿਲ ਗੁਪਤਾ ਜਿਹੜਾ ਹੈ ਉਹ ਰਾਜ ਨੇ ਡਾਇਰੈਕਟ ਕੀਤਾ, ਅਮਰੀਕਨ ਸਿਟੀਜ਼ਨ ਨਹੀਂ ਹੈ, ਇੰਡੀਅਨ ਸਿਟੀਜ਼ਨ ਹੈ। ਪਰ ਪ੍ਰੋਕਸੀ ਦੇ ਥੱਲੇ ਇਹ ਹਿੰਦੂ ਫਾਊਂਡੇਸ਼ਨ ਵਰਗੀਆਂ ਜਾਂ ਦੂਸਰੀਆਂ ਜਿਹੜੇ ਕਿ ਇੰਡੀਅਨ ਏਜੰਡੇ ਨੂੰ ਇੰਪਲੀਮੈਂਟ ਕਰਦੇ ਨੇ, ਉਹ ਵੀ ਉਸ ਦੀ ਜ਼ਦ ਦੇ ਵਿੱਚ ਆ ਜਾਂਦੇ ਨੇ। ਔਰ ਉਹਨਾਂ ਨੇ ਇਹ ਕਿਸ ਲੈਵਲ ਤੇ ਕਿਹਦੇ ਰਾਹੀਂ ਇਹ ਵਿੱਚੋਂ ਪ੍ਰੋਕਸੀ ਲਫ਼ਜ਼ ਜਦੋਂ ਤੱਕ ਫਾਈਨਲ ਕਮੇਟੀ ਦੇ ਸਾਹਮਣੇ ਆਇਆ ਕਢਵਾਇਆ, ਇਹ ਇੱਕ ਜਿਸ ਬਾਰੇ ਹੈ ਕਿ ਜੀ ਸ਼ਾਇਦ ਉਹਨੇ ਕੱਢਿਆ, ਉਹ ਡਿਨਾਈ ਕਰ ਰਹੀ ਹੈ ਕਿ ਜੀ ਮੈਂ ਨਹੀਂ ਕੀਤਾ ਹੈ। ਹੁਣ ਇਹ ਜਿਹੜਾ ਲੈਟਰ ਅੱਜ 18 ਜੁਲਾਈ ਦਾ ਹੈ ਔਰ ਸਾਡੇ ਤੱਕ ਅੱਜ ਹੀ ਪਹੁੰਚਿਆ, ਇਹ ਆਲਮੋਸਟ 2 ਦਰਜਨ ਦੇ ਕਰੀਬ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਔਰ ਉਹਨਾਂ ਦੇ ਵਿੱਚ ਜਿਹੜੀਆਂ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ, ਜਿਵੇਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਔਰ ਗੁਰਦੁਆਰਿਆਂ ਦੇ ਵਿੱਚ ਪ੍ਰਮੁੱਖ ਸਾਰੇ ਹੀ ਆਲਮੋਸਟ ਜਿਹੜੇ ਪ੍ਰੋਮੀਨੈਂਟ ਗੁਰਦੁਆਰੇ ਨੇ। ਹਾਲਾਂਕਿ ਗੁਰਦੁਆਰਿਆਂ ਦੇ ਨਾਂ ਥੱਲੇ ਲਾਇਸੈਂਸ ਤਾਂ ਬਹੁਤਿਆਂ ਨੇ ਲਿਆ ਹੋਏ ਨੇ, ਭਾਵੇਂ ਉਹ ਟੱਬਰਾਂ ਨੂੰ ਹੀ ਸਪਾਂਸਰ ਕਰਦੇ ਹੋਣ ਉਹਦੇ ਥੱਲੇ, ਲੇਕਿਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਇਹ ਲੈਟਰ ਲਿਖਿਆ, ਉਹਨਾਂ ਨੇ ਇਹ ਲੈਟਰ ਐਡਰੈਸ ਕੀਤਾ ਰੋਡੇਸੀਆ ਰੈਂਸਮ
ਇਹ ਚੇਅਰਪਰਸਨ ਹੈ ਅਸੈਂਬਲੀ ਕਮੇਟੀ ਔਨ ਐਮਰਜੈਂਸੀ ਮੈਨੇਜਮੈਂਟ, ਉਹਨਾਂ ਨੂੰ ਇਹ ਐਡਰੈਸਡ ਹੈ। ਔਰ ਇਸ ਦੇ ਵਿੱਚ ਜਿਹੜੇ ਪ੍ਰਮੁੱਖ ਗੁਰਦੁਆਰਾ ਸਾਹਿਬ ਨੇ ਸਟਾਕਟਨ, ट्रेसी दे, सैक्रामेंटो, वेस्ट सैक्रामेंटो, फ्रेजनो और फिर सैक्रामेंटो गुरुद्वारा दशमेश दरबार, टरलक, मोडेस्टो, यूबा सिटी और अमेरिकन गुरुद्वारा प्रबंधक कमेटी गुरुद्वारा फ्रीमॉन्ट, सैन फ्रांसिस्को, एल सबरांटे, अमेरिकन सिख कॉकस कमेटी, हेवर्ड गुरुद्वारा साहब, गुरुद्वारा रविदास सभा, सिलिकॉन वैली गुरुद्वारा सेंटा क्लैरा और सिख गुरुद्वारा ऑफ लॉस बैनोस, गुरुद्वारा साहिब रिवरसाइड LH है, गुरुद्वारा गुरु नानक प्रकाश फ्रेजनो, गुरुद्वारा दशमेश दरबार सैक्रामेंटो, अगेन गुरुद्वारा दशमेश। सो ये आलमोस्ट जे तुसी सारे मिलाओ फिर तो हंड्रड्स बन जाते हैं, क्योंकि अमेरिकन गुरुद्वारा प्रबंधक कमेटी के थले काफ़ी वड्डी गिणती गुरुद्वारे ने। सो इस लैटर का लुबे लुबाब यही है कि उहदे इस चेयरपर्सन बीबी रोडेसिया रैंसम नूं कहा गया कि भी असी इन्हां गुरुद्वारियां दे बिहाफ ते तुहाडी लीडरशिप नूं एप्रीशिएट करते हैं और असी ये कहना चाहुंदे हैं कि असैंबली मैंबर बैंस और सैनेटर कैहलियोर ने जिहड़ा SB 509 जिहड़ा ये रिक्वायर करदा ऑफिस ऑफ एमरजेंसी सर्विसिज तो कि उन्हां दी कैलीफोर्निया दा स्पैशलाइज्ड ट्रेनिंग इंस्टीट्यूट होए जिहड़ी कि ट्रांसनैशनल रिप्रैशन नूं रैकगनाइज करे तो उस दे उत्ते रिस्पॉन्स किवें करना है, उहदी ट्रेनिंग लई ਜਿਹੜੀ ਫੰਡਿੰਗ ਰੱਖੀ ਜਾਏਗੀ ਉਸ ਦੇ ਉੱਤੇ ਕੰਮ ਕਰਨਾ ਹੈ। ਪਰ ਅਸੀਂ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਟਾਈਮਲੀ ਲੈਜਿਸਲੇਸ਼ਨ ਹੈ। ਇਹ ਸਿੱਖ ਅਮਰੀਕਨ ਕਮਿਊਨਿਟੀ ਇਸ ਵੇਲੇ ਜਿਹੜੀ ਇੱਕ ਫੀਅਰ 'ਚ ਰਹਿੰਦੀ ਹੈ ਇੰਡੀਅਨ ਗੌਰਮੈਂਟ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਬਦੌਲਤ। ਪਰ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਇਸ 'ਚੋਂ ਜਿਹੜਾ ਪ੍ਰੋਕਸੀ ਲਫ਼ਜ਼ ਹੈ ਉਹ ਡਿਲੀਟ ਕੀਤਾ ਗਿਆ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਪ੍ਰੋਕਸੀ ਲਫ਼ਜ਼ ਨੂੰ ਰੀਇਨਸਟੇਟ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿੱਲ ਹੈ ਇਸ ਤੋਂ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਿੱਖ ਨੇ ਕੈਲੀਫੋਰਨੀਆ ਦੇ ਉਹਨਾਂ ਦੇ ਫੀਅਰ ਫੈਕਟਰ ਨੂੰ ਦੂਰ ਕਰੇਗਾ, ਕਿਉਂਕਿ ਇਹ ਜਿਹੜਾ ਇਨਵਿਜ਼ੀਬਲ ਇਨਵੇਡਰ ਤਾਂ ਇੰਡੀਆ ਹੈ ਲੇਕਿਨ ਉਹ ਆਪਣੇ ਪ੍ਰੋਕਸੀਜ਼ ਰਾਹੀਂ ਇੱਥੇ ਇਸ ਕੰਮ ਨੂੰ ਕਰਵਾਉਂਦੇ ਨੇ। ਔਰ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਸਿੱਖ ਕਮਿਊਨਿਟੀ ਨੂੰ ਡਾਇਰੈਕਟ ਥ੍ਰੈਟ ਹੈ। ਫਿਰ ਨਿਖਲ ਗੁਪਤਾ ਦੇ ਕੇਸ ਨੂੰ ਕੋਰਟ ਕੀਤਾ ਗਿਆ ਜਿਹਦਾ ਟਰਾਇਲ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਜਿਹੜਾ ਜਿਵੇਂ ਮੈਂ ਦੱਸਿਆ ਵੀ 3 ਨਵੰਬਰ ਨੂੰ ਹੋਣ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਗੱਲ ਇਕੱਲੀ ਇਹ ਨਹੀਂ ਹੈ ਵੀ ਇਹ ਘਟਨਾਕ੍ਰਮ ਸਾਲ ਪਹਿਲਾਂ ਵਾਪਰਿਆ ਜਾਂ ਦੂਜਾ, ਈਵਨ ਉਹਨਾਂ ਨੇ 2 ਜਿਹੜੀਆਂ ਨੇ ਮੈਸੇजेस ਜਿਹੜੇ ਹਿੰਦੀ ਦੇ ਵਿੱਚ ਉਹਨਾਂ ਨੇ ਸਟਾਕਟਨ ਗੁਰਦੁਆਰੇ ਵਾਲਿਆਂ ਨੂੰ ਕਾਲ ਕਰਕੇ ਥ੍ਰੈਟ ਕੀਤਾ, ਜਿਹੜੀ ਕਿ ਇੱਕ ਜਿਹੜਾ 19 ਜੂਨ ਦਾ ਹੈ, ਦੋਨੋਂ ਹੀ 19 ਜੂਨ ਦੇ ਨੇ, ਸਟਾਕਟਨ ਦਾ 1 ਔਰ 2। ਉਹਦੀ ਵਰਡਿੰਗ ਜਿਹੜੀ ਹੈ ਕਿਉਂਕਿ ਅਬਿਊਸਿਵ ਹੈ ਉਹ ਮੈਂ ਸ਼ੇਅਰ ਨਹੀਂ ਕਰ ਸਕਦਾ, ਪਰ ਇਹਨਾਂ ਨੇ ਉਸ ਦਾ ਅੰਗਰੇਜ਼ੀ ਟਰਾਂਸਲੇਸ਼ਨ ਨਾਲ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਪੀਰੀਅਡ ਦੇ ਵਿੱਚ ਇਹ ਥ੍ਰੈਟਸ ਅਜੇ ਵੀ ਮਿਲ ਰਹੀਆਂ ਨੇ। ਅਸੀਂ ਵੌਇਸਮੇਲ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਜੇ ਤੁਹਾਨੂੰ ਹੋਰ ਵੀ ਡਿਟੇਲ ਚਾਹੀਦੀ ਹੈ ਤਾਂ ਅਸੀਂ ਦੱਸ ਸਕਦੇ ਹਾਂ। ਔਰ ਇਹ ਆਲਰੇਡੀ ਜਿਹੜਾ ਥ੍ਰੈਟਸ ਵੀ ਚੱਲ ਰਹੀਆਂ ਨੇ ਔਰ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਐਕਟੀਵਿਟੀਜ਼ ਦੇ ਉੱਤੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ। ਸੋ ਇਹਨਾਂ ਸਾਰਿਆਂ ਦੇ ਮੱਦੇਨਜ਼ਰ ਜਿਵੇਂ ਕਿ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਇਸ ਬਿੱਲ ਦੇ ਵਿੱਚ ਜਿਹੜਾ ਪ੍ਰੋਕਸੀ ਲਫ਼ਜ਼ ਹੈ ਇਹ ਜਿਹੜਾ ਡਿਲੀਟ ਕੀਤਾ ਗਿਆ ਇਸ ਨੂੰ ਰੀਇਨਸਟੇਟ ਕੀਤਾ ਜਾਏ। ਔਰ ਇਹ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਦੇ ਨਾਲ ਇਹ ਲੈਜਿਸਲੇਸ਼ਨ ਦਾ ਇੰਪੋਰਟੈਂਟ ਹਿੱਸਾ ਹੈ, ਕਿਉਂਕਿ ਇਫ ਆਈਸੋਲੇਟਿਡ ਟੂ ਏਜੰਟਸ ਆਫ ਫੋਰਨ ਗਵਰਨਮੈਂਟ the cases facing Sikh Americans in California would not necessarily qualify under the definition of transnational repression। ਜੇ ਜਿਹੜਾ ਪ੍ਰੋਕਸੀ ਹੈ ਜੇ ਉਹਨੂੰ ਤੁਸੀਂ ਐਡ ਨਹੀਂ ਕਰਦੇ ਉਹਦਾ ਤਾਂ ਤੁਸੀਂ ਟਰਾਇਲ 'ਚ ਕਿਹਨੂੰ ਲੈ ਕੇ ਜਾਓਗੇ? ਇੰਡੀਅਨ ਗਵਰਨਮੈਂਟ ਤਾਂ ਇਨਵਿਜ਼ੀਬਲ ਹੋ, ਤਾਂ ਇੱਥੇ ਕਿਸੇ ਨੂੰ ਪੈਸੇ ਦੇ ਕੇ ਮਰਸਨਰੀਜ਼ ਨੂੰ ਉਹ ਕੰਮ ਕਰਵਾ ਸਕਦੇ ਹਨ। ਔਰ ਅਸੀਂ ਸਮਝਦੇ ਹਾਂ ਵੀ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਦੇ ਉੱਤੇ ਗੁਰਦੁਆਰਾ ਕਮੇਟੀਆਂ ਨੇ ਸਟੈਂਡ ਲਿਆ ਹੈ। ਫਰਜ਼ ਵੀ ਬਣਦਾ ਹੈ ਸਾਡੀ ਕਮਿਊਨਿਟੀ ਦਾ ਵੀ। ਬਹੁਤ ਵਾਰ ਮੈਂ ਦੇਖਦਾ ਕਿ ਜਦੋਂ ਕੋਈ ਲਿਖਤ ਦਾ ਕੰਮ ਆਉਂਦਾ ਹੈ, ਕੋਈ ਅਦਰਵਾਈਜ਼ ਹੁੰਦਾ, ਉਦੋਂ ਸਾਡਾ ਯੰਗਰ ਜਨਰੇਸ਼ਨ ਰੈਲੇਟਿਵਲੀ ਬੈਟਰ ਹੈ। ਲੇਕਿਨ ਤੁਸੀਂ ਦੇਖੋਗੇ ਕਿ ਵੀ ਸਾਡੇ ਗੱਲਾਂ ਗੁੱਲਾਂ ਮਾਰਨ ਨੂੰ ਬਹੁਤ ਨੇ, ਜਿੱਥੇ ਮਰਜ਼ੀ ਬਿਠਾ ਲਓ, ਮਾਈਕ ਹੋਏ ਤਾਂ ਉੱਥੇ ਝਗੜਾ ਹੋ ਜਾਂਦਾ ਕਿ ਵੀ ਟਾਈਮ ਕਿਹਨੂੰ ਦਿੱਤਾ ਕਿਹਨੂੰ ਨਹੀਂ ਦਿੱਤਾ। ਜਿਹਨੇ ਕਦੇ ਨਹੀਂ ਟਾਈਮ ਲਿਆ ਹੁੰਦਾ ਉਹ ਵੀ ਚਾਹੁੰਦਾ ਹੁੰਦਾ ਵੀ ਉੱਥੇ ਉਹ ਟਾਈਮ ਲਵੇ। ਲੇਕਿਨ ਜਦੋਂ ਕੋਈ ਹੋਏ ਜੀ 2 ਲਾਈਨਾਂ ਲਿਖ ਕੇ ਪਾ ਦਿਓ, ਇਸ ਦੇ ਉੱਤੇ ਕੰਮ ਕਰੋ, ਜਿੱਤ ਗਏ ਨਹੀਂ। ਅਸੀਂ ਸਮਝਦੇ ਹਾਂ ਵੀ ਇਹ
बड़ी टाइमली इंटरवेंशन है और इस दे उत्ते क्योंकि कैलिफोर्निया स्टेट का मामला है, बाहरले सिखां दी इहदे च कोई बहुती दखलअंदाजी नहीं होनी। कैलिफोर्निया के इंडिविजुअल्स वालों भी ਜਿਹੜੇ ਜਿਹੜੇ ਉਹਨਾਂ ਦੇ ਹਲਕਿਆਂ ਦੇ ਅਸੈਂਬਲੀਮੈਨ ਸੈਨੇਟਰ ਨੇ ਉਹਨਾਂ ਨੂੰ ਇੰਡੀਵਿਜੂਅਲ ਲੈਟਰਸ ਉਹਨਾਂ ਦੇ ਆਫਿਸ ਜਾ ਕੇ ਉਹਨਾਂ ਨੂੰ ਕਹੋ ਜੀ ਇਹ ਪ੍ਰੋਕਸੀ ਵਰਡ ਜਿਹੜਾ ਹੈ ਇਹਨੂੰ ਰੀਇਨਸਟੇਟ ਕਰੋ ਇਸ ਲੈਜਿਸਲੇਸ਼ਨ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾਲ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 के नाम से चैक बना के सानू मेल भी कर सकते हो इस पते ते 36-01 37th Avenue लॉन्ग आइलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਯੂਕੇ ਤੇ ਭਾਰਤ ਵਿਚਾਲੇ ਵਪਾਰਕ ਸਮਝੌਤੇ ਤੇ ਦਸਤਖਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ 23 ਜੁਲਾਈ ਨੂੰ ਯੂਕੇ ਜਾ ਰਹੇ ਹਨ ਔਰ ਭਾਰਤੀ ਹਾਕਮਾਂ ਵੱਲੋਂ ਇਸ ਮੌਕੇ ਤੇ ਵੀ ਯੂਕੇ ਵਿੱਚ ਖਾਲਿਸਤਾਨੀ ਐਕਟੀਵਿਟੀਜ਼ ਨੂੰ ਲੈ ਕੇ ਚੀਕ ਚਹਾੜਾ ਜਿਹੜਾ ਪਾਇਆ ਜਾ ਰਿਹਾ ਹੈ, ਜਦੋਂ ਕਿ ਹਕੀਕਤ ਵਿੱਚ ਭਾਰਤ ਯੂਕੇ ਵਿੱਚ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ ਔਰ ਭਾਰਤੀ ਏਜੰਸੀਆਂ ਵੱਲੋਂ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਬਹੁਤ ਸਾਰੇ ਸਾਡੀ ਜ਼ੁਬਾਨ ਦੇ ਜਾਂ ਸਾਡੇ ਖਿੱਤੇ ਦੇ ਅਖਾਣ ਨੇ, ਮੁਹਾਵਰੇ ਨੇ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਈਡੀਅਮਸ ਐਂਡ ਸੇਇੰਗਸ ਕਿਹਾ ਜਾਂਦਾ ਹੈ, ਉਹ ਬੜੇ ਭਾਵਪੂਰਤ ਨੇ ਔਰ ਉਹ ਏਜਿਸ ਦੀ ਵਿਜ਼ਡਮ ਹੈ। ਔਰ ਇੱਕ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਥਾਣੇਦਾਰ ਜਾਂ ਦੂਸਰੇ ਲਫ਼ਜ਼ ਅਜੇ ਨਹੀਂ ਸੀ ਆਏ, ਮੁਗਲੀਆ ਦੌਰ ਜਾਂ ਉਸ ਪੀਰੀਅਡ ਦੇ ਵਿੱਚ ਜਿਹੜਾ
ਪੁਲਿਸ ਦਾ ਹੈੱਡਕੁਆਟਰ ਸੀ ਜਾਂ ਜਿਹੜਾ ਉਸ ਲਾ ਐਂਡ ਆਰਡਰ ਨੂੰ ਇੰਪਲੀਮੈਂਟ ਕਰਦਾ ਸੀ, ਉਹਨੂੰ ਕੋਤਵਾਲ ਕਿਹਾ ਜਾਂਦਾ ਸੀ। ਔਰ ਇਸੇ ਲਈ ਜਿਹੜਾ ਉਹਨਾਂ ਦਾ ਹੈੱਡਕੁਆਟਰ ਸੀ ਉਹਨੂੰ ਕੋਤਵਾਲੀ ਕਹਿੰਦੇ ਸੀ। ਕਿ ਹੁਣ ਵੀ ਕਈ ਪੁਰਾਣੇ ਬਜ਼ੁਰਗ ਕੋਤਵਾਲ, ਹੁਣ ਤਾਂ ਫਿਰ ਥਾਣਾ ਜਾਂ ਠਾਣਾ ਲਫ਼ਜ਼ ਆ ਗਿਆ। ਔਰ ਇਹ ਕਹਾਵਤ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਹੁਣ ਜ਼ਾਹਰ ਤਾਂ ਇਹੀ ਹੈ ਕਿ ਵੀ ਚੋਰ ਜਿਹੜਾ ਉਹ ਇੰਨਾ ਕੁ ਪਾਵਰਫੁਲ ਜਾਂ ਇੰਨਾ ਕੁ ਇਨਫਲੂਐਂਸਿੰਗ ਹੋਏਗਾ ਕਿ ਵੀ ਜਦੋਂ ਕੋਤਵਾਲ ਉਹਦੇ ਸਾਹਮਣੇ ਹੋਇਆ ਤੇ ਉਹ ਉਹਨੂੰ ਡਾਂਟ ਰਿਹਾ ਕਿ ਵੀ ਜੇ ਤੈਨੂੰ ਜਿਹੜਾ ਇੱਥੇ ਖੜੇ ਹੋਣ ਦੀ ਕੀ ਲੋੜ ਸੀ, ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੈਂ ਇੱਥੇ ਚੋਰੀ ਕਰਨੀ ਹੈ। ਤੇ ਜੇ ਮੇਰਾ ਇਲਾਕਾ ਹੈ, ਜਿਵੇਂ ਉਹਨਾਂ ਨੇ ਚੋਰਾਂ ਨੇ ਜਾਂ ਦੂਜਿਆਂ ਨੇ ਜਿਵੇਂ ਬੰਗਾਲ ਔਰ ਬਿਹਾਰ 'ਚ ਦਾਦਿਆਂ ਨੇ ਵੰਡੇ ਹੁੰਦੇ ਨੇ ਵੀ ਆਹ ਇਲਾਕਾ ਮੇਰਾ, ਉਹ ਮੇਰਾ। ਤੇ ਜਿਹੜੇ ਥਾਣੇ ਵਾਲੇ ਨੇ ਉਹਨਾਂ ਨੂੰ ਤਾਂ ਫਿਕਸ ਮਹੀਨਾ ਜਾ ਰਿਹਾ ਹੁੰਦਾ। ਔਰ ਈਵਨ ਜਿਹੜੀਆਂ ਪੁਲਿਸ ਦੀਆਂ ਪੋਸਟਿੰਗਸ ਨੇ ਉਹ ਵੀ ਥਾਣੇ 'ਤੇ ਇਸ ਆਧਾਰ 'ਤੇ ਹੁੰਦਾ ਵੀ ਉੱਥੇ ਕਿੰਨੀ ਕਮਾਈ ਹੈ ਔਰ ਉਨੀ ਰਿਸ਼ਵਤ ਲੈ ਕੇ ਉਹ ਜਿਹੜੇ ਥਾਣੇਦਾਰ ਨੇ ਪੋਸਟਡ ਹੁੰਦੇ ਨੇ। ਅੱਜ ਵੀ ਇਹ ਭਾਰਤ ਭਰ ਦਾ ਹੀ ਇਹ ਹਾਲ ਹੈ। ਹੁਣ ਇਹ ਜਿਹੜਾ ਚੋਰ ਦਾ ਕੋਤਵਾਲ ਨੂੰ ਡਾਂਟਣਾ ਹੈ, ਮਤਲਬ ਇਹ ਹੈ ਵੀ ਜਿਹੜਾ ਗੁਨਾਹਗਾਰ ਹੈ ਉਹ ਜਿਹੜਾ ਕਲੀਨ ਹੈ ਜਾਂ ਜਿਹੜਾ ਲਾ ਐਨਫੋਰਸਰ ਹੈ ਉਸ ਨੂੰ ਡਿਕਟੇਟ ਕਰ ਰਿਹਾ। ਹੁਣ ਮੋਦੀ ਜਿਹੜਾ ਕਿ ਭਗੌੜਾ ਹੈ ਭਾਰਤ ਤੋਂ, ਭਗੌੜਾ ਇਸ ਲਈ ਕਿਉਂਕਿ ਇਸ ਵੇਲੇ ਜਿੱਥੇ ਇੱਕ ਪਾਸੇ ਜੁੱਤੀਆਂ ਖਾਧੀਆਂ ਨੇ 4 ਦਿਨ ਪਾਕਿਸਤਾਨ ਤੋਂ 7 ਮਈ ਤੋਂ 10 ਮਈ ਤੱਕ, ਟਰੰਪ ਨੇ ਤਾਂ ਇੱਕ ਬਾਲਟੀ ਪਾਣੀ ਦੀ ਰੱਖੀ ਹੋਈ ਹੈ, ਛਿੱਤਰ ਭਿਓਇਆ ਹੀ ਹੁੰਦਾ ਹੈ। ਸਵੇਰੇ ਉੱਠ ਕੇ ਉਹਨੂੰ ਛਿੱਤਰ ਨੂੰ ਫਿਰ ਉਹਦੇ 'ਚ ਪਾ ਦਿੰਦਾ, ਉਹ ਫਿਰ ਇਹਨੂੰ ਮਾਰਦਾ। 22-23 ਵਾਰ ਉਹਨੇ ਇੰਡੀਆ ਨੂੰ ਚੰਗੀ ਤਰ੍ਹਾਂ ਹਿਊਮੀਲੀਏਟ ਕਰਕੇ ਦੱਸਿਆ ਕਿ ਵੀ ਕਿਵੇਂ ਸਮਝੌਤਾ ਕਰਾਇਆ ਤੇ ਕਿਵੇਂ ਤੁਸੀਂ ਤਰਲੇ ਕਰਦੇ ਸੀ। ਹੁਣ ਤਾਂ ਜਿਹੜਾ ਇਹ ਵੀ ਭੁਲੇਖਾ ਸੀ ਕਿ ਜੀ ਜਹਾਜ਼ ਕਿੰਨੇ ਡਿੱਗੇ ਕਿੰਨੇ ਨਹੀਂ, ਕਿਉਂਕਿ ਇੰਡੀਆ ਨੇ ਤਾਂ ਕਦੇ ਕਲੇਮ ਹੀ ਨਹੀਂ ਕੀਤਾ ਵੀ ਉਹਨਾਂ ਨੇ ਕੋਈ ਪਾਕਿਸਤਾਨ ਦੇ ਜਹਾਜ਼ ਡਿੱਗੇ ਨੇ। ਪਾਕਿਸਤਾਨ ਦੀ ਉਹਨਾਂ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ, ਉਹਨਾਂ ਨੇ 5 ਰਾਫੇਲ ਡਿੱਗਣ ਦਾ ਜਿਹੜਾ ਹੈ ਉਹ ਦਾਅਵਾ ਕੀਤਾ ਸੀ। ਤੇ ਜਦੋਂ ਹੁਣ ਟਰੰਪ ਨੇ 2 ਦਿਨ ਪਹਿਲੇ ਜਿਹੜੀ ਬੀਤੇ ਫਰਾਈਡੇ ਜਿਹੜਾ ਉਹਨਾਂ ਨੇ ਡਿਨਰ ਆਰਗੇਨਾਈਜ਼ ਕੀਤਾ ਵਾਈਟ ਹਾਊਸ ਦੇ ਵਿੱਚ ਸੈਨੇਟਰਸ ਦਾ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ 5 ਜਹਾਜ਼ ਡਿੱਗੇ ਔਰ ਫਿਰ ਲੜਾਈ ਜਿਹੜੀ ਹੈ ਉਹ ਮਾਰੋ ਮਾਰ ਦੋਨੋਂ ਪਾਸੇ ਚੱਲ ਰਹੀ ਸੀ ਔਰ ਨਿਊਕਲੀਅਰ ਹੋਣ ਜਾ ਰਹੀ ਸੀ ਔਰ ਮੈਂ ਉਸ ਨੂੰ ਰੋਕਿਆ। ਹੁਣ ਇਸ ਸਾਰੇ ਦੇ ਬਾਵਜੂਦ ਇੰਡੀਅਨ ਸਿਸਟਮ ਦੇ ਕੋਲ ਨਾ ਗਟਸ ਨੇ ਨਾ ਓਨੈਸਟੀ ਹੈ, ਕਿਉਂਕਿ ਇੰਨਾ ਕੁਛ ਇਹਨਾਂ ਦਾ ਕਾਣਾ ਹੈ ਕਿ ਵੀ ਇਹ ਡੇਅਰ ਹੀ ਨਹੀਂ ਕਰ ਸਕਦੇ ਕਿ ਦੂਸਰੇ ਕਰਨ। ਹੁਣ ਇਹੀ ਹਾਲ ਚੀਨ ਦੇ ਹਵਾਲੇ ਨਾਲ ਹੈ, ਉਹਨਾਂ ਦਾ ਜਿਹਦਾ ਜ਼ਿਕਰ ਅਸੀਂ ਕੱਲ੍ਹ ਵੀ ਕੀਤਾ ਸੀ ਕਿ ਭਾਈ ਚੀਨ ਦੇ ਦਿਵਾਲੇ ਵੀ ਜਿਹੜਾ ਹੈ ਉਹ ਇੰਨਾ ਕਹਿਣਾ ਵੀ ਡੇਅਰ ਨਹੀਂ ਕਰ ਸਕੇ। ਆਪਣਿਆਂ ਨੂੰ ਕਹੀ ਜਾਂਦੇ ਨੇ ਕਿ ਜੀ ਚੀਨੀ ਚੀਜ਼ਾਂ ਦਾ ਬਾਈਕਾਟ ਕਰੋ, ਇਹ ਕਰੋ ਉਹ ਕਰੋ, ਕਿ ਵੀ ਸਾਡਾ 4000 ਸਕੁਅਰ ਕਿਲੋਮੀਟਰ ਏਰੀਆ ਤੁਸੀਂ ਲੈ ਲਿਆ। ਉੱਥੇ ਵੀ ਕਹਿੰਦੇ ਨੇ ਨਾ ਕੋਈ ਆਇਆ ਨਾ ਕੋਈ ਗਿਆ, ਨਾ ਕੋਈ ਗੁੱਸਾ, ਨਾ ਕੋਈ ਦਿਆ, ਨਾ ਕੁਛ ਲਿਆ। ਔਰ ਉਹਨਾਂ ਦੇ ਇਸ ਵੇਲੇ ਅਮਰੀਕਾ ਦੇ ਖੌਫ 'ਚ ਇੰਨੇ ਨੇ ਕਿ ਵੀ ਉਹਨਾਂ ਦੇ ਤਿੰਨੋਂ ਹੀ ਵੱਡੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਵੀ ਉੱਥੇ SCO ਦੇ ਬਹਾਨੇ ਨਾਲ ਉੱਥੇ ਪਹੁੰਚਿਆ। ਚਾਈਨਾ ਦੇ ਵਿੱਚ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਵੀ ਔਰ S ਜੈ ਸ਼ੰਕਰ ਵੀ। ਹੁਣ ਮੋਦੀ ਨੇ ਵੀ ਜਿਹੜਾ 31 ਅਗਸਤ ਤੋਂ 1 ਸਤੰਬਰ ਤੱਕ ਹੈ ਉਹਦੇ ਚੀਨ ਪਹੁੰਚਣਾ। ਪਰ ਦੂਸਰੇ ਪਾਸੇ ਪਾਕਿਸਤਾਨ ਦੇ ਖਿਲਾਫ ਲਾਈਨ ਤਾਂ ਬਰਾਬਰ ਜਾਰੀ ਹੈ। ਇਹਦੇ ਬਾਵਜੂਦ ਕਿ ਵੀ ਪਾਕਿਸਤਾਨ ਨੇ ਜੰਗ ਦੇ ਮੈਦਾਨ 'ਚ ਵੀ ਜਿਹੜਾ ਉਹ ਛਿੱਤਰ ਫੇਰਿਆ, ਡਿਪਲੋਮੈਟਿਕਲੀ ਵੀ ਅਮਰੀਕਾ ਔਰ ਪਾਕਿਸਤਾਨ ਦੀਆਂ ਨਜ਼ਦੀਕੀਆਂ ਦੀ ਗੱਲ ਅਸੀਂ ਕੱਲ੍ਹ ਰਾਈਟਰ ਦੇ ਹਵਾਲੇ ਨਾਲ ਵੀ ਕੀਤੀ ਸੀ ਕਿ ਗੱਲ ਇਕੱਲੀ ਇਹ ਨਹੀਂ ਹੈ ਵੀ ਉਹਨਾਂ ਦੇ ਫੌਜੀ ਚੀਫ ਫੀਲਡ ਮਾਰਸ਼ਲ ਮੁਨੀਰ ਨੂੰ ਸੱਦਿਆ ਜਾਂ ਲੰਚ ਕੀਤਾ, ਇਹ ਹੋਰ ਵੀ ਅੱਗੇ ਤੱਕ ਜਾਣ ਵਾਲੀ ਗੱਲ ਹੈ। ਔਰ ਦੂਸਰੇ ਪਾਸੇ ਸਿੱਖਾਂ ਨੂੰ ਲਗਾਤਾਰਤਾ ਨਾਲ ਟਾਰਗੇਟ ਕਰਨ ਦੀ ਲਾਈਨ, ਇਸ ਸਭ ਦੀ ਹਕੀਕਤ ਦੇ ਬਾਵਜੂਦ ਜਦੋਂ ਅਸੀਂ 5 ਆਈਜ਼ ਕੰਟਰੀਜ਼ ਕਹਿੰਦੇ ਹਾਂ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, 1945 ਇਹ 5 ਆਈਜ਼ ਲਫ਼ਜ਼ ਹੀ 1945 ਦੇ ਵਿੱਚ ਆਇਆ ਜਦੋਂ ਇਹਨਾਂ 5 ਮੁਲਕਾਂ ਦਾ ਆਪਸੀ ਇੰਟੈਲੀਜੈਂਸ ਸ਼ੇਅਰਿੰਗ ਦਾ ਸਮਝੌਤਾ ਹੋਇਆ। ਇਹ ਉਹੀ ਸਾਲ ਹੈ 1945 ਦਾ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ। 1939 ਸ਼ੁਰੂ ਹੋਇਆ, 1945 'ਚ ਖਤਮ ਹੋਇਆ। ਬਿਲਕੁਲ। ਹੁਣ ਜਦੋਂ ਭਾਰਤ ਚੀਖ ਚਿਹਾੜਾ ਪਾਉਂਦਾ ਹੈ ਖਾਲਿਸਤਾਨ ਦੇ ਮੁੱਦੇ 'ਤੇ ਜਾਂ ਸਿੱਖਾਂ ਦੇ ਮੁੱਦੇ 'ਤੇ, ਉਹ ਕੈਨੇਡਾ ਦੇ ਹਵਾਲੇ ਨਾਲ ਹੋਏ, ਉਹ ਆਸਟ੍ਰੇਲੀਆ ਦੇ ਹੋਏ, ਉਹ ਅਮਰੀਕਾ ਦੇ ਹੋਏ ਜਾਂ UK ਦੇ ਹੋਏ ਜਾਂ ਨਿਊਜ਼ੀਲੈਂਡ ਦੇ ਹੋਏ, ਕੀ
ਉਹਨਾਂ ਨੂੰ ਨਹੀਂ ਪਤਾ ਹੈ ਕਿ ਵੀ ਜਿਹੜੀ ਇਹਨਾਂ 5 ਮੁਲਕਾਂ ਦੇ ਕੋਲ ਇੰਟੈਲੀਜੈਂਸ ਪਈ ਹੈ ਕਿ ਤੁਸੀਂ ਕੀ ਕੀਤਾ ਹੈ। ਇਹਨਾਂ ਮੁਲਕਾਂ 'ਚ ਸਿੱਖ ਕੀ ਕਰਦੇ ਨੇ ਉਹ ਤਾਂ ਡੇ ਟੂ ਡੇ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਜਾਂ ਇਹਨਾਂ ਦੀ ਜਿਹੜੀਆਂ ਅਦਰਵਾਈਜ਼ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਦੇ ਕੋਲ ਇਨਫ ਇਨਫੋਰਮੇਸ਼ਨ ਹੈ ਔਰ ਉਹ ਕਦੇ ਵੀ ਜਿਹੜਾ ਇੱਥੇ ਲਾ ਵਾਇਲੇਟ ਕਰਦਾ ਉਹ ਤਾਂ 24 ਘੰਟੇ ਨਹੀਂ ਪੈਣ ਦਿੰਦੇ, ਨਾਲ ਦੀ ਨਾਲ ਲੋਕ ਜਿੰਨਾ ਮਰਜ਼ੀ ਕੋਈ ਤਾਕਤਵਰ ਹੋਏ ਉਹਨਾਂ ਨੇ ਹਾਂ ਕਨਵਿਕਸ਼ਨ ਤੱਕ ਲਿਜਾਣ ਲਈ ਉਹਨਾਂ ਕੋਲ ਇਨਫ ਐਵੀਡੈਂਸ ਹੋਣਾ ਚਾਹੀਦਾ। ਹੁਣ ਜਦੋਂ ਭਾਰਤ ਇਨਵੋਲਵ ਹੈ ਟਰਾਂਸਨੈਸ਼ਨਲ ਰਿਪਰੈਸ਼ਨ 'ਚ, ਬੇਸ਼ੱਕ ਜੇ ਰਿਸ਼ੀ ਸੂਨਕ ਜਿਹੜਾ RSS ਦਾ ਸ਼ੋ ਬॉय ਸੀ ਉਹ ਪ੍ਰਾਈਮ ਮਿਨਿਸਟਰ ਨਾ ਹੁੰਦਾ, ਅਵਤਾਰ ਸਿੰਘ ਖੰਡੇ ਦੀ ਜਿਹੜੀ ਸ਼ਹਾਦਤ ਹੈ ਇਵੇਂ ਨਾ ਰੁਲਦੀ ਕਿ ਵੀ ਉਹਨਾਂ ਦੀ ਇਵਨ ਆਟੋਪਸੀ ਤੱਕ ਵੀ ਨਹੀਂ ਹੋਈ। ਉਹਨਾਂ ਦੀ ਜਿਹੜੀ ਹੈ ਮਦਰ ਔਰ ਭੈਣ ਨੂੰ ਵੀਜ਼ਾ ਤੱਕ ਵੀ ਨਹੀਂ, ਨਾ ਉਧਰੋਂ ਉਹਨਾਂ ਨੂੰ ਆਣ ਦਿੱਤਾ ਗਿਆ ਨਾ ਇੱਥੇ ਆਟੋਪਸੀ ਹੋਈ ਔਰ ਇਸ ਨੂੰ ਜਿਹਨੂੰ ਹਸ਼ਅਪ ਟਰਮ ਕਹਿੰਦੇ ਨੇ ਹਸ਼ਅਪ ਕੀਤਾ ਗਿਆ ਸਾਰੇ ਕੇਸ ਨੂੰ। ਲੇਕਿਨ ਇਹ ਨਹੀਂ ਹੈ ਕਿ ਬ੍ਰਿਟਿਸ਼ ਜਿਹੜੀ ਹੈ ਉਹਨਾਂ ਦੀ ਏਜੰਸੀਆਂ ਨੂੰ ਪਤਾ ਨਹੀਂ ਹੈ ਕਿ ਹੋਇਆ ਕੀ ਹੈ ਜੀ। ਔਰ ਅਫਸੋਸ ਇਸ ਗੱਲ ਦਾ ਹੈ ਕਿ ਵੀ ਉਸ ਪੀਰੀਅਡ ਤਾਂ ਰਿਸ਼ੀ ਸੂਨਕ ਜਾਂ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਦੀਆਂ ਜੋ ਕਰਤੂਤਾਂ ਜਾਂ ਉਸ ਤੋਂ ਪਹਿਲਾਂ 41 ਸਾਲ ਪਹਿਲਾਂ 42 ਸਾਲ ਪਹਿਲਾਂ ਉਹਦਾ ਮਾਰਗਰਟ ਥੈਚਰ ਜਿਹੜੀ ਅਗੇਨ ਕੰਜ਼ਰਵੇਟਿਵ ਗਵਰਨਮੈਂਟ ਦੀ ਸੀ ਉਹਦੀਆਂ ਕਰਤੂਤਾਂ ਉਹ ਤਾਂ ਸਾਹਮਣੇ ਨੇ, ਜਿਹੜੀ ਡੀਕਲਾਸੀਫਾਈ ਹੋਈ ਜਾਣਕਾਰੀ ਉਹਦੇ ਸਾਹਮਣੇ। ਲੇਕਿਨ ਜਿਹੜੀ ਲੇਬਰ ਹਕੂਮਤ ਜਿਸ ਦੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮੈਂਬਰ ਪਾਰਲੀਮੈਂਟ ਸਿੱਖ ਬਣ ਕੇ ਆਏ ਨੇ, ਜਿਹੜਾ ਮਿਸਟਰ ਸਟਾਮਰ ਇਹਨਾਂ ਦਾ ਇਕਰਾਰ ਹੈ ਕਿ ਭਾਈ ਅਸੀਂ ਜੂਨ 84 ਦੀ ਇਨਕੁਆਇਰੀ ਵੀ ਕਰਾਵਾਂਗੇ, ਟਰੂਥ ਕਮਿਸ਼ਨ ਔਰ ਦੂਸਰਾ, ਔਰ ਇਹ ਸਾਰੇ ਦੇ ਉੱਤੇ ਜੋ ਚੱਲ ਰਿਹਾ ਸੀ ਇਹ ਕ੍ਰਿਟੀਕਲ ਸੀ ਕਿ ਵੀ ਕੀ ਹੋ ਰਿਹਾ। ਲੇਕਿਨ ਤੁਸੀਂ ਦੇਖੋ ਅਗੇਨ ਜਦੋਂ ਉਹਦੀ ਨੈਪੋਲੀਅਨ ਬੋਨਾਪਾਰਟ ਦਾ ਮੈਂ ਸਟੇਟਮੈਂਟ ਕੋਟ ਕਰਦਾ ਕਿ ਇੰਗਲੈਂਡ ਬਾਰੇ ਉਹਨੇ ਕਿਹਾ ਵੀ ਇਹ ਕੰਟਰੀ ਆਫ ਸ਼ਾਪਕੀਪਰਸ, ਉਹ ਦੁਕਾਨਦਾਰਾਂ ਦਾ ਮੁਲਕ। ਔਰ ਤੁਸੀਂ ਦੇਖੋਗੇ ਕਿ ਇਹਦੇ ਬਾਵਜੂਦ ਕਿ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ, ਲੇਕਿਨ ਉਸ ਪੀਰੀਅਡ 'ਚ ਰਿਸ਼ੀ ਸੂਨਕ ਦੇ ਜਦੋਂ ਉਹਨਾਂ ਦਾ ਸੈਕਟਰੀ ਆਫ ਸਟੇਟ ਜਿਹੜਾ ਹੈ ਉਹ ਦਿੱਲੀ ਜਾਂਦਾ ਹੈ ਤੇ ਉਹ ਇਹ ਕਹਿੰਦੇ ਨੇ ਜੀ ਅਸੀਂ 90,000 ਪਾਉਂਡ ਇਸ ਗੱਲ ਲਈ ਰੱਖ ਲਿਆ ਹੈ ਕਿ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ ਵੀ ਉਹਨਾਂ 'ਚ ਕਿਹੜੇ ਐਕਸਟ੍ਰੀਮਿਸਟ ਨੇ। ਹਾਲਾਂ ਕੋਈ ਲਾਗਾ ਦੇਗਾ ਨਹੀਂ, ਜੋ ਵੀ ਪਾਰਟ ਹੈ, ਹਾਂ ਜੇ ਕਿਸੇ ਨੇ ਕੋਈ ਲਾ ਵਾਇਲੇਟ ਕੀਤਾ ਉਹ ਕਾਨੂੰਨ ਦੇ ਥੱਲੇ ਕਾਰਵਾਈ ਹੁੰਦੀ ਹੈ। ਵਿਦਨ ਕੰਟਰੀ ਜਿਹੜੀਆਂ ਪ੍ਰੋਟੈਸਟ ਕਰਨਾ ਹੈ, ਰੈਲੀ ਕਰਨਾ ਹੈ, ਗੈਦਰਿੰਗ ਕਰਨਾ ਹੈ, ਖਾਲਿਸਤਾਨ ਦੇ ਨਾਅਰੇ ਲਾਉਣਾ ਹੈ ਜਾਂ ਖਾਲਿਸਤਾਨ ਦੇ ਬੈਨਰ ਚੱਕਣਾ ਹੈ, ਇਹ ਤਾਂ ਕੋਈ ਅਗੇਂਸਟ ਦਾ ਲਾਅ ਨਹੀਂ ਹੈ। ਉਹਨਾਂ ਦੇ ਆਪਣੇ ਕਿੰਨੇ ਵਾਇਲੈਂਟ ਪ੍ਰੋਟੈਸਟ ਹੁੰਦੇ ਨੇ। ਹਾਲਾਂ ਕੋਈ ਖਾਲਿਸਤਾਨੀ ਪ੍ਰੋਟੈਸਟ ਕਦੇ ਵੀ ਮੈਨੂੰ ਨਹੀਂ ਹੈ ਕਿ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਜਾਂ ਨਿਊਜ਼ੀਲੈਂਡ 'ਚ ਕਦੇ ਵਾਇਲੈਂਟ ਹੋਇਆ ਹੋਵੇ, ਨੈਵਰ। ਇਹੀ ਕਾਰਨ ਹੈ ਵੀ ਹੁਣ ਇੱਥੇ ਤਾਂ ਕਈ ਵਾਰ ਇਹ ਹੁੰਦਾ ਵੀ ਇੱਕ ਜ਼ਮਾਨੇ 'ਚ ਪਰਮਿਟ ਲੈਣਾ ਜਾਂ ਦੂਜਾ ਉਹਨਾਂ ਨੂੰ ਉਹ ਪੁਲਿਸ ਵਾਲਾ ਹੀ ਆ ਜਾਂਦਾ, ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਕੋਈ ਕੰਧਾਂ ਨਹੀਂ ਟੱਪਣੀਆਂ ਜਾਂ ਇਹਨਾਂ ਨੇ ਕੋਈ ਹੋਰ ਆਂਡੇ ਨਹੀਂ ਮਾਰਨੇ ਹੈ ਕਿਸੇ ਨੂੰ, ਇਹ ਬਿਲਕੁਲ ਪੀਸਫੁਲ ਨੇ। ਲੇਕਿਨ ਕਿਉਂਕਿ ਇੰਡੀਆ ਨੇ ਜਿਹੜਾ ਇਹਨਾਂ ਦਾ ਇੱਕ ਤਾਂ ਇਹ ਖੌਫਜ਼ਦਾ ਨੇ ਸਿੱਖਾਂ ਤੋਂ, ਖਾਲਿਸਤਾਨ ਦੀ ਮੂਵਮੈਂਟ ਤੋਂ, ਇਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਵੈਸਟਰਨ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਜੋ ਸਟਾਂਸ ਇਹਨਾਂ ਦਾ ਬਿਫੋਰ ਸੀ, ਬਿਫੋਰ ਤਾਂ ਇਹਨਾਂ ਦਾ ਝੂਠ ਵਿਕਦਾ ਸੀ ਇਸ ਲਈ ਉਹ ਵਿੱਚ ਹੀ ਜਾਂਦੇ ਸੀ। ਹੁਣ ਉਹਨਾਂ ਨੂੰ ਖੁਦ ਇਹ ਖੌਫ ਹੈ ਕਿ ਵੀ ਇਹ ਜਿਹੜਾ 5 ਆਈਜ਼ ਕੰਟਰੀਜ਼ ਨੇ ਔਰ ਜੋ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਹੈ ਉਹਦੇ ਥੱਲੇ ਜਿਹੜਾ ਹੈ ਇਹ ਖਾਲਿਸਤਾਨ ਇੱਕ ਹਕੀਕਤ ਬਣਨ ਜਾ ਰਿਹਾ ਹੈ। ਇਸ ਲਈ ਇਸ ਇਸ਼ੂ ਨੂੰ, ਇਹਦੇ ਬਾਵਜੂਦ ਕਿ ਖੁਦ ਕਲਪਰੇਟ ਨੇ, ਖੁਦ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਨੇ, ਪਰ ਰੌਲਾ ਇਹ ਪਾਉਣਗੇ ਕਿ ਦੇਖੋ ਜੀ ਦੇਖੋ ਇਹ ਬਹੁਤ ਵੱਡਾ ਡਰ ਹੈ, ਬਹੁਤ ਵੱਡਾ ਜਿਹੜਾ ਇਹ ਜਿਹੜੇ ਨੇ ਦਹਿਸ਼ਤਗਰਦ ਨੇ ਔਰ ਇਹ ਸਾਡੀ ਸਿਕਿਉਰਿਟੀ, ਸਾਡੇ ਕੌਂਸੂਲੇਟ ਦੀ ਸਿਕਿਉਰਿਟੀ, ਸਾਡੇ ਹਾਈ ਕਮਿਸ਼ਨ ਦੀ ਸਿਕਿਉਰਿਟੀ। ਹੁਣ ਮੋਦੀ ਨੂੰ ਜਿਹੜਾ 4 ਚੁਫੇਰੇ ਜੁੱਤੀਆਂ ਪੈ ਰਹੀਆਂ ਨੇ, ਲੇਕਿਨ UK ਦੇ ਨਾਲ ਇਹਨਾਂ ਦੀ ਜਿਹੜੀ ਟ੍ਰੇਡ ਡੀਲ ਜਿਹੜੀ ਪਿਛਲੀ ਰਿਸ਼ੀ ਸੂਨਕ ਦੀ ਸਰਕਾਰ ਵੇਲੇ ਜਿਹੜੀ ਆਲਮੋਸਟ ਕਲੋਜ਼ ਹੋਣ ਵਾਲੀ ਸੀ ਲੇਕਿਨ ਅਖੀਰਲੇ ਪਲਾਂ ਦੇ ਵਿੱਚ ਨਹੀਂ ਹੋ ਸਕੀ, ਉਹ ਇਹਨਾਂ ਨੇ ਫਾਈਨਲ ਜਿਹੜੀ ਹੈ ਉਹ ਕੀਤੀ ਹੈ। ਆਲਮੋਸਟ ਜਿਹੜਾ ਹੁਣ ਤੱਕ ਦਾ ਇਹਨਾਂ ਦਾ ਟ੍ਰੇਡ ਬੈਲੈਂਸ ਹੈ, UK ਜਿਹੜਾ ਉਹ 6ਵਾਂ ਵੱਡਾ ਇਨਵੈਸਟਰ ਹੈ ਇੰਡੀਆ ਦੇ ਵਿੱਚ ਔਰ ਲਗਭਗ $36 ਬਿਲੀਅਨ ਦੀ UK ਦੀ ਇਨਵੈਸਟਮੈਂਟ ਹੈਗੀ ਹੈ। ਇਸੇ ਤਰ੍ਹਾਂ ਇੰਡੀਆ ਦਾ ਜਿਹੜੀ ਕਾਊਂਟਰ ਇਨਵੈਸਟਮੈਂਟ ਹੈ ਜਾਂ UK ਦੇ ਵਿੱਚ ਉਹ 20 ਬਿਲੀਅਨ ਦੇ ਲਗਭਗ ਹੈ।
ਹੁਣ ਇਹ ਜਿਹੜਾ ਹੈ ਇਸ ਦੇ ਉੱਤੇ ਜੋ ਵੀ ਉਹਨਾਂ ਦੀਆਂ ਫਿਊਚਰ ਟਰਮਸ ਨੇ, ਇੱਕ ਤਾਂ ਟਰੰਪ ਦਾ ਟੈਰਿਫ ਦੀ ਤਲਵਾਰ ਲਟਕ ਰਹੀ ਹੈ, ਇਸ ਲਈ ਯੂਕੇ ਵੀ ਔਰ ਯੂਰਪੀਅਨ ਯੂਨੀਅਨ ਸਾਰੇ ਇਹ ਸਮਝਦੇ ਨੇ ਵੀ ਜੇ ਇਧਰੋਂ ਕੱਟ ਆਫ ਵੀ ਹੋਏ ਤਾਂ ਦੂਜੇ ਤੀਜੇ ਵਪਾਰ ਨੂੰ ਸਮੂਥ ਕਰੀਏ। ਚਲੋ ਉਹ ਸਮਝ ਆ ਸਕਦਾ ਹੈ ਵੀ ਕੋਈ ਵੀ ਮੁਲਕ ਆਪਣੇ ਹਿੱਤਾਂ ਦੇ ਲਈ ਕੁਝ ਪਾਰਟ ਕਰਦਾ ਹੈ, ਲੇਕਿਨ ਇਸ ਮੌਕੇ ਦੇ ਉੱਤੇ ਵੀ ਜਿਵੇਂ ਹਿੰਦੂ ਤਵੀਆਂ ਨੇ ਔਰ ਇੰਡੀਅਨ ਗਵਰਨਮੈਂਟ ਨੇ ਚੀਖ ਚਿਹਾੜਾ ਪਾਇਆ ਖਾਲਿਸਤਾਨ ਦੇ ਮੁੱਦੇ ਦਾ, ਤੁਸੀਂ ਇਹਨਾਂ ਦੀ ਸਾਰੀ ਕਵਰੇਜ, ਕਿਉਂਕਿ ਮੇਨ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਨੇ ਇਹਨੂੰ ਬਰੀਫ ਕੀਤਾ ਸਟੋਰੀ ਨੂੰ, ANI ਜਿਹੜੀ ਰਾਅ ਦੀ ਆਊਟਫਿਟ ਹੈ ਉਹਨੇ ਬਰੀਫ ਕੀਤਾ, ਔਰ ਈਵਨ ਜਿਹੜਾ ਇਹਨਾਂ ਦੀ ਦਾ ਹਿੰਦੂ ਜਿਨ੍ਹਾਂ ਦੇ ਆਪਣੀ ਫੋਰਨ ਕੋਰਸਪੋਂਡੈਂਟ ਔਰ ਦੂਜੀ ਸੁਹਾਸਨੀ ਹੈਦਰ ਹੈ ਔਰ ਕਰੋਲ ਭੱਟਾਚਾਰਜੀ ਹੈ, ਉਹਨਾਂ ਨੇ ਵੀ ਇਹਨਾਂ ਨੂੰ ਹੈਡਲਾਈਨ ਬਣਾਇਆ, ਔਰ ਹੈਡਲਾਈਨ ਇਹ ਹੈ ਅਹੈਡ ਆਫ PM's ਵਿਜ਼ਿਟ ਇੰਡੀਆ ਹਾਈਲਾਈਟਸ ਪ੍ਰੈਜ਼ੈਂਸ ਆਫ ਖਾਲਿਸਤਾਨੀ ਐਕਟਿਵਿਸਟ ਇਨ ਦਾ UK। ਕਿਉਂਕਿ 23 ਜੁਲਾਈ ਨੂੰ ਯਾਨੀ ਕਿ ਕੱਲ ਮੋਦੀ ਆ ਰਿਹਾ UK 'ਚ, ਉਹਨੂੰ ਫਾਈਨਲੀ ਸਾਈਨ ਕਰਨਾ, ਉਹਨੇ ਉਹ ਸਾਈਨ ਕਰਨ ਲਈ ਆ ਰਿਹਾ, ਟ੍ਰੇਡ ਡੀਲ ਉਹ ਫਾਈਨਲ ਹੋ ਚੁੱਕੀ ਹੈ, ਔਰ ਉੱਥੋਂ ਉਹਨੇ ਫਿਰ ਮਾਲਦੀਵਸ ਜਾਣਾ। ਲੇਕਿਨ ਉਸ ਤੋਂ ਪਹਿਲਾਂ PM ਦੀ ਵਿਜ਼ਿਟ ਤਾਂ ਇੰਡੀਆ ਨੇ ਜਿਹੜਾ ਖਾਲਿਸਤਾਨੀ ਐਕਟਿਵਿਸਟ ਨੇ UK 'ਚ ਉਹਨਾਂ ਦੇ ਮੁੱਦੇ ਨੂੰ ਹਾਈਲਾਈਟ ਕੀਤਾ। ਇਵੇਂ ਹੀ ਜਿਹੜਾ PTI ਦੀ ਨਿਊਜ਼ ANI ਦੀ ਨਿਊਜ਼ ਆਈਟਮ ਹੈ, ਹੈਵ ਬ੍ਰੌਟ ਖਾਲਿਸਤਾਨੀ ਐਕਸਟ੍ਰੀਮਿਸਟ ਇਸ਼ੂ ਟੂ ਅਟੈਂਸ਼ਨ ਆਫ ਆਵਰ ਪਾਰਟਨਰਸ ਇਨ UK ਸੇਜ਼ ਫੋਰਨ ਸੈਕਟਰੀ ਮਿਸ਼ਰੀ। ਹੁਣ ਵਿਕਰਮ ਮਿਸ਼ਰੀ ਕਹਿ ਰਿਹਾ ਜੀ ਅਸੀਂ ਖਾਲਿਸਤਾਨੀ ਐਕਸਟ੍ਰੀਮਿਸਟ ਦਾ ਇਸ਼ੂ ਜਿਹੜਾ ਹੈ ਉਹ UK ਵਾਲਿਆਂ ਦੇ ਸਾਹਮਣੇ ਲਿਆਂਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਇੱਕ ਹੋਰ ਟ੍ਰਿਬਿਊਨ ਨਿਊਜ਼ ਸਰਵਿਸ ਦੀ ਖਬਰ ਹੈ, ਇੰਡੀਆ ਸੈਟ ਸਟੋਨ ਫॉर PM ਮੋਦੀਜ਼ UK ਵਿਜ਼ਿਟ ਐਜ਼ ਇਟ ਫਲੈਗਸ ਖਾਲਿਸਤਾਨ ਇਸ਼ੂ ਟੂ ਲੰਡਨ। ਹੁਣ ਇਹਨਾਂ ਨੂੰ ਖਾਲਿਸਤਾਨ ਸੌਣ ਨਹੀਂ ਤਾਂ ਇਹਨਾਂ ਦੀ ਛਾਤੀ ਤੇ ਕਿਸੇ ਜਹਾਂਗੀਰ ਦੇ ਜ਼ਮਾਨੇ ਦੀ ਸਾਖੀ 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲ੍ਹੇ 'ਚ ਸਨ ਉਦੋਂ ਦੀ ਹੈ ਕਿ ਵੀ ਉਹਨੂੰ ਰਾਤ ਛਾਤੀ ਤੇ ਚੜ੍ਹੇ ਜਿਹੜੇ ਨੇ ਉਹ ਸਿੰਘ ਜਿਹੜੇ ਨੇ ਉਹ ਸ਼ੇਰ ਬਣ ਕੇ ਉਹਦੀ ਛਾਤੀ ਤੇ ਚੜ੍ਹਦੇ ਸੀ ਜਾ ਕੇ। ਉਦੋਂ ਸਿੰਘ ਤਾਂ ਅਜੇ ਨਹੀਂ ਸੀ, ਸਿੱਖ ਜਿਨ੍ਹਾਂ ਦੇ ਨਾਂ ਵੀ ਆਉਂਦੇ ਨੇ ਕਿ ਭਾਈ ਉਹ ਜਹਾਂਗੀਰ ਜਿਹੜਾ ਉਹ ਘਬਰਾ ਕੇ ਉੱਠਦਾ ਸੀ ਵਿੱਚ ਛਾਤੀ ਦੇ ਸ਼ੇਰ ਚੜ੍ਹਿਆ। ਹੁਣ ਇਹ ਸਾਰੇ ਦੇ ਵਿੱਚ ਜਿਹੜਾ ਇੰਡੀਅਨ ਸਟਾਂਸ ਹੈ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਜਿੱਥੇ ਇੱਕ ਪਾਸੇ ਅਸੀਂ UK ਇੰਡੀਆ ਕਮਰਸ ਨੂੰ ਬੂਸਟ ਕਰ ਰਹੇ ਹਾਂ, ਉੱਥੇ ਅਸੀਂ ਵੀ ਵਿਲ ਆਲਸੋ ਟੇਕ ਅਪ ਦਾ ਇਸ਼ੂ ਆਫ ਦਾ ਪ੍ਰੈਜ਼ੈਂਸ ਆਫ ਖਾਲਿਸਤਾਨੀ ਐਲੀਮੈਂਟਸ who have repeatedly targeted the Indian High Commission in London in recent past and campaigned for a free Khalistan। ਭਾਈ ਇਹ ਵਿਦਨ ਦਾ ਲਾਅ ਅਲਾਉ ਕਰਦਾ ਉਹਨਾਂ ਦਾ UK ਦਾ ਵੀ ਔਰ ਇੰਟਰਨੈਸ਼ਨਲ ਲਾਅ ਵੀ, ਅਸੀਂ ਇਹਨੂੰ ਵੀ ਲਿਆਵਾਂਗੇ। ਇਹ ਸਾਡੇ ਲਈ ਵੱਡਾ ਇੱਕ ਸਿਕਿਉਰਿਟੀ ਕੰਸਰਨ ਹੈ, ਔਰ ਇਹ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਦੇ ਵੇਲੇ ਅਸੀਂ ਇਸ ਬਾਰੇ ਬਹੁਤ ਸਾਰੀਆਂ ਡੀਟੇਲਸ ਔਰ ਜਿਹੜੀਆਂ ਕੁਝ ਹੋਰ ਨੇ ਜਿਹੜੀਆਂ ਅੰਡਰ ਰੈਪਸ ਰੱਖੀਆਂ ਨੇ ਉਹਨਾਂ ਨੂੰ ਅਸੀਂ ਹਾਈਲਾਈਟ ਕਰਾਂਗੇ। ਫਿਰ ਉਹਨੇ ਕਿਹਾ ਜੀ ਮਾਰਚ ਦੇ ਮਹੀਨੇ 'ਚ ਜਦੋਂ ਸਾਡਾ ਫੋਰਨ ਮਿਨਿਸਟਰ S ਜੈਸ਼ੰਕਰ ਗਿਆ ਤਾਂ ਇੱਕ ਪ੍ਰੋਟੈਸਟਰ ਜਿਹੜਾ ਉਹ ਬਿਲਕੁਲ ਸਾਹਮਣੇ ਆ ਗਿਆ ਖਾਲਿਸਤਾਨੀ, ਉਹਨੇ ਇੰਡੀਅਨ ਫਲੈਗ ਫਾੜਤਾ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਡਿਪਲੋਮੈਟਿਕ ਆਬਲੀਗੇਸ਼ਨ ਹੈ UK ਦੀ ਉਹ ਪੂਰੀ ਹੋਣੀ ਚਾਹੀਦੀ ਹੈ। ਫਲੈਗ ਫਾੜਨਾ, ਫਲੈਗ ਨੂੰ ਪੈਰਾਂ ਥੱਲੇ ਰੋਲਣਾ, ਉਸ ਦੇ ਟੁਕੜੇ ਟੁਕੜੇ ਕਰਨੇ, ਉਸ ਨੂੰ ਸਾੜਨਾ, ਇਹ ਵੈਲ ਵਿਦਨ ਦਾ ਐਂਬਿਟ ਆਫ ਦਾ ਪ੍ਰੋਟੈਸਟ ਰਾਈਟਸ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਰੌਲਾ ਸਿੱਖਾਂ ਨੂੰ ਪਾਉਣਾ ਚਾਹੀਦਾ ਸੀ, ਮੈਂ ਨਹੀਂ ਦੇਖੀ ਕਿਸੇ UK ਦੀ ਸਿੱਖ ਜਥੇਬੰਦੀ ਦੀ ਅਜੇ ਤੱਕ ਕੋਈ ਪ੍ਰੈਸ ਸਟੇਟਮੈਂਟ ਜਾਂ ਕੋਈ ਕਿ ਮੋਦੀ ਜਾਂ ਦੂਜਾ ਆ ਰਿਹਾ ਕਿ ਇਹਨੂੰ ਹੋਲਡ ਕਰੋ ਅਕਾਊਂਟੇਬਲ ਅਵਤਾਰ ਸਿੰਘ ਖੰਡੇ ਦੇ ਮਰਡਰ ਲਈ, ਇਹਦੀ ਇਨਵੈਸਟੀਗੇਸ਼ਨ ਖੋਲੋ ਇਸ ਸਾਰੇ ਲੈਵਲ ਦੇ ਉੱਤੇ ਕਿ ਭਾਈ ਜੋ ਵੀ ਉਹਦੀ ਕੋਈ ਰਿਮੇਨ ਹੈ, ਮੈਨੂੰ ਪਤਾ ਲੱਗਿਆ ਕੁਛ ਉਹਨਾਂ ਦੇ ਕੇਸ ਰੱਖੇ ਹੋਏ ਨੇ ਕਿਸੇ ਨੇ ਜਿਹੜੇ ਜਾਂ ਦੂਜੇ, ਕਿ ਭਾਈ ਉਹਨਾਂ ਦੀ ਜਿਹੜੀ ਹੈ ਫੋਰੈਂਸਿਕ ਜਾਂਚ ਕਰਕੇ ਜਿਹੜਾ ਕੈਮੀਕਲ ਦਾ ਯੂਜ਼ ਹੈ, ਜਿਹੜਾ ਵਿਕਟਮ ਨੇ ਉਹਨਾਂ ਦੀ ਥਾਂ ਤੇ ਜਿਹੜਾ ਓਪਰੈਸਰ ਹੈ, ਜਿਹੜਾ ਜ਼ੁਲਮ ਕਰਨ ਵਾਲਾ ਹੈ, ਉਹ ਰੌਲਾ ਪਾ ਰਿਹਾ। ਜਿਹੜਾ ਚੋਰ ਹੈ ਉਹ ਉਸ ਕਰਾਊਡ 'ਚ ਜਿਹੜੀ ਕਰਾਊਡ ਚੋਰ ਚੋਰ ਕਰ ਰਹੀ ਹੈ, ਚੋਰ ਸਭ ਤੋਂ ਅੱਗੇ ਜਾ ਕੇ ਉਸ ਕਰਾਊਡ 'ਚ ਚੋਰ 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 ਕਰ ਰਿਹਾ। ਮਤਲਬ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਇਹ ਸਿੱਖਾਂ ਦੇ ਖਿਲਾਫ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਸਾਡੀ ਆਜ਼ਾਦੀ ਹੈ, ਜਿਹੜੀ ਅਸੀਂ ਗੱਲ ਕਰਨ ਦਾ ਸਾਨੂੰ ਹੱਕ ਹੈ, ਉਸ ਦੇ ਉੱਤੇ ਵੀ ਇਹ ਛਾਪਾ ਮਾਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਬ੍ਰਹਮਪੁੱਤਰਾ ਦਰਿਆ ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਹੈ ਔਰ ਇਸ ਐਲਾਨ ਤੋਂ ਬਾਅਦ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੁਮਸ਼ੱਲਿਆਂ ਨੇ ਕਾਂਵਾਰੋਲੀ ਪਾਈ ਹੋਈ ਹੈ ਕਿ ਚੀਨ ਪਾਣੀ ਨੂੰ ਇੱਕ ਹਥਿਆਰ ਵਜੋਂ ਭਾਰਤ ਦੇ ਖਿਲਾਫ ਵਰਤੇਗਾ ਔਰ ਹਕੀਕਤ ਵਿੱਚ ਭਾਰਤ ਨੇ ਖੁਦ ਪਾਕਿਸਤਾਨ ਨਾਲ ਕੀਤੇ ਇੰਡਸ ਵਾਟਰ ਸਮਝੌਤੇ ਨੂੰ ਸਸਪੈਂਡ ਕਰਕੇ ਦਰਿਆਵੀ ਪਾਣੀਆਂ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਕੈਨੇਡੀ ਦੀ ਅਸੈਸੀਨੇਸ਼ਨ ਹੋਈ ਡਾਲਸ ਟੈਕਸਸ ਦੇ ਵਿੱਚ, ਜਿਹੜਾ ਮੈਲਕਮ ਐਕਸ ਉਸ ਵੇਲੇ ਬੜਾ ਵੋਕਲ ਕਾਲਿਆਂ ਦਾ ਲੀਡਰ ਸੀ, ਹਥਿਆਰਬੰਦ ਪੈਂਥਰਸ ਪਾਰਟੀ ਉਹਨੇ ਬਣਾਈ ਹੋਈ ਸੀ। ਇੱਕ ਪਾਸੇ ਪੀਸਫੁਲੀ ਮਾਰਟਨ ਲੂਥਰ ਕਿੰਗ ਲੀਡ ਕਰਦਾ ਸੀ ਔਰ ਉਹਦੇ 'ਚ ਉਹਨੇ ਮੈਲਕਮ ਐਕਸ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਨੇ ਉਸ ਦਾ ਕਾਫੀ ਇਮੇਜ ਨੂੰ ਨੁਕਸਾਨ ਪਹੁੰਚਾਇਆ, ਬੜਾ ਉਹਦੇ 'ਤੇ ਰਿਐਕਸ਼ਨ ਵੀ ਹੋਇਆ। ਲੇਕਿਨ ਬਾਈ ਐਂਡ ਲਾਰਜ ਅਸੀਂ ਇਹ ਦੇਖੀਏ ਕਿ ਵੀ ਇਹ ਸਾਡੇ ਉਸ ਸਿਧਾਂਤ ਨੂੰ ਵੀ ਕਿ ਵੀ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਤੇ ਅੰਗਰੇਜ਼ੀ 'ਚ ਕਹਿੰਦੇ ਨੇ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਮੈਲਕਮ ਐਕਸ ਨੇ ਕਿਹਾ ਕਿ ਚਿਕਨਸ ਹੈਵ ਕਮ ਹੋਮ ਟੂ ਰੂਸਟ। ਹੁਣ ਇਹਦਾ ਮਤਲਬ ਕੀ ਸੀ? ਹਰ ਇੱਕ ਨੇ ਆਪੋ ਆਪਣੇ ਢੰਗ ਦੇ ਨਾਲ ਇਸ ਦਾ ਮਤਲਬ ਕੱਢਿਆ, ਪਰ ਮਤਲਬ ਜੇ ਅਸੀਂ ਇਹ ਦੇਖਣਾ ਹੋਏ ਵੀ ਬਹੁਤ ਵਾਰ ਜਿਸ ਹਥਿਆਰ ਦੇ ਨਾਲ, ਜਾਂ ਪੰਜਾਬੀ 'ਚ ਕਹਿੰਦੇ ਨੇ ਕਿ ਜਿਹੜਾ ਟੋਆ ਤੁਸੀਂ ਦੂਸਰਿਆਂ ਲਈ ਪੁੱਟਦੇ ਹੋ, ਕੌਣ ਜਾਣੇ ਕਦੇ ਤੁਸੀਂ ਆਪ ਹੀ ਉਸ ਟੋਏ 'ਚ ਡਿੱਗੇ ਹੋਣੇ। ਦਾ ਮਤਲਬ ਇਹ ਹੈ ਵੀ ਦੂਸਰਿਆਂ ਦਾ ਨੁਕਸਾਨ ਨਾ ਸੋਚੋ, ਕਿਉਂਕਿ ਤੁਹਾਨੂੰ ਵੀ ਉਸੇ ਹੀ ਰਾਹ ਤੋਂ ਘੜੀਸਿਆ ਜਾ ਸਕਦਾ ਹੈ ਜਿਹੜਾ ਤੁਸੀਂ ਦੂਸਰੇ ਦੇ ਲਈ ਤਜਵੀਜ਼ ਕੀਤਾ ਹੈ ਜਾਂ ਦੂਸਰੇ ਨੂੰ ਤੁਸੀਂ ਘੜੀਸਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਗਾਮ ਫਾਲਸ ਫਲੈਗ ਆਪਰੇਸ਼ਨ, ਆਪਣੀ ਕਰਤੂਤ, ਖੁਦ ਪਾਕਿਸਤਾਨ ਦੇ ਉੱਤੇ 7, 8, 9, 10 ਮਈ ਨੂੰ ਅਟੈਕ, ਜੁੱਤੀਆਂ ਵੀ ਖਾਧੀਆਂ, ਖੁਦ ਤਰਲੇ ਕਰਕੇ ਅਮਰੀਕਾ ਦੇ ਸੀਜ਼ਫਾਇਰ ਵੀ ਕਰਵਾਇਆ ਔਰ ਦੂਜਾ ਇੱਕ ਪਾਸੇ ਆਪਣੇ ਲੋਕਾਂ ਨੂੰ ਦੱਸ ਰਹੇ ਨੇ ਜੀ ਸਾਡੀ ਬਹੁਤ ਵੱਡੀ ਜਿੱਤ ਹੋ ਗਈ, ਦੂਸਰੇ ਪਾਸੇ ਪਾਕਿਸਤਾਨ ਨੂੰ ਪਨਿਸ਼ ਕਰੋ, ਇਹ ਉਹ। ਉਹਨਾਂ ਨੇ ਕਿਹਾ ਜੀ ਅਸੀਂ ਕਰ ਰਹੇ ਹਾਂ, ਅਸੀਂ ਇੰਡਸ ਵਾਟਰ ਟਰੀਟੀ ਜਿਹੜੀ ਆ ਉਹਨੂੰ ਸਸਪੈਂਡ ਕਰ ਰਹੇ ਹਾਂ। ਹੁਣ ਜ਼ਾਹਰ ਹੈ ਅਸੀਂ ਕਈ ਵਾਰ ਜ਼ਿਕਰ ਕੀਤਾ ਹੈ, ਇੰਡਸ ਵਾਟਰ ਟਰੀਟੀ ਦਰਿਆਈ ਪਾਣੀਆਂ ਦਾ ਸਮਝੌਤਾ ਹੈ ਜਿਹਦੇ 'ਚ ਭਾਰਤ ਔਰ ਪਾਕਿਸਤਾਨ ਨੇ ਦਸਤਖਤ ਕੀਤੇ, ਮੀਡੀਏਸ਼ਨ ਵਰਲਡ ਬੈਂਕ ਨੇ ਕੀਤੀ, ਨਹਿਰੂ
ਫਲਾਈ ਕਰਕੇ ਦਿੱਲੀ ਤੋਂ ਕਰਾਚੀ ਗਏ 1960 ਦੇ ਵਿੱਚ। ਉਦੋਂ ਕਰਾਚੀ ਰਾਜਧਾਨੀ ਸੀ, ਅਯੂਬ ਖਾਨ ਪ੍ਰੈਜ਼ੀਡੈਂਟ ਸੀ, ਫੌਜੀ ਚੀਫ ਵੀ ਸੀ। ਉਹਦੇ ਨਾਲ ਦਸਤਖਤ ਹੋਏ, ਵਰਲਡ ਬੈਂਕ ਨੇ ਜਾਮਣੀ ਦਿੱਤੀ। ਵਰਲਡ ਬੈਂਕ ਦੇ ਪੈਸੇ ਨਾਲ ਇੱਧਰ ਭਾਖੜਾ ਡੈਮ ਬਣਿਆ, ਉੱਧਰ ਪਾਕਿਸਤਾਨ 'ਚ ਮੰਗਲਾ ਡੈਮ ਬਣਿਆ। ਔਰ ਪਿਛਲੇ ਆਲਮੋਸਟ 60 ਸਾਲ ਤੋਂ ਜ਼ਿਆਦਾ ਤੋਂ ਇਹਦੇ ਬਾਵਜੂਦ ਭਾਰਤ ਜ਼ਿਆਦਤੀ ਕਰਦਾ ਹੈ। ਕਈ ਵਾਰ ਜਦੋਂ ਮੀਂਹ ਪੈ ਰਹੇ ਹੁੰਦੇ ਨੇ ਉਦੋਂ ਪਾਣੀ ਛੱਡ ਦਿੱਤਾ ਜਾਂਦਾ ਹੈ, ਇਹ ਕਰਦਾ। ਸਤਲੁਜ, ਬਿਆਸ, ਰਾਵੀ ਸਾਡੇ ਪੰਜਾਬ ਦੇ ਹਿੱਸੇ ਆਏ, ਔਰ ਚਨਾਹ, ਜੇਹਲਮ ਔਰ ਇੰਡਸ ਇਹ ਪਾਕਿਸਤਾਨ ਨੂੰ ਮਿਲੇ। ਔਰ ਕਸ਼ਮੀਰ 'ਚੋਂ ਜਿਹੜਾ ਉਹ ਆਪਣੀ ਵਰਤੋਂ ਦੇ ਲਈ ਉਹਨਾਂ ਨੂੰ ਪਾਣੀ, ਸਿੰਚਾਈ ਲਈ ਔਰ ਪਾਵਰ ਦੇ ਲਈ ਉਹਨਾਂ ਨੂੰ ਵੀ ਉਸ ਪ੍ਰੋਵੀਜ਼ਨ ਦੇ ਵਿੱਚ ਰੱਖਿਆ ਗਿਆ। ਇਟ ਹੈਜ਼ ਬੀਨ ਵਰਕਿੰਗ ਫਾਈਨ। ਇਹ ਵੱਖਰੀ ਕਹਾਣੀ ਹੈ ਕਿ ਸਾਡੇ ਪਾਣੀਆਂ ਨੂੰ ਅੱਗੋਂ ਕਿਵੇਂ ਉਹਨਾਂ ਨੇ ਸਤਲੁਜ, ਬਿਆਸ, ਰਾਵੀ ਦੇ ਵਿੱਚ ਰਾਜਸਥਾਨ, ਹਰਿਆਣਾ ਔਰ ਜਿਹੜਾ ਉਹ ਚੰਡੀਗੜ੍ਹ ਔਰ ਦਿੱਲੀ ਉਹਨਾਂ ਸਾਰਿਆਂ ਨੂੰ ਪਾਣੀ ਦੇਣ ਦਾ ਮੁਫਤ ਫ੍ਰੀ, ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਔਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਵੀ ਇੱਕ ਸਿੰਘ ਹੈ, ਅਜੇਪਾਲ ਸਿੰਘ ਬੰਗਾ। ਉਹਨੇ ਫੌਰਨ ਕਿਹਾ ਵੀ ਇਸ ਟ੍ਰੀਟੀ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਸਸਪੈਂਡ ਦਾ, ਇਹ ਤਾਂ ਰੀਨੈਗੋਸ਼ੀਏਟ ਕੁਝ ਹੋ ਸਕਦਾ, ਉਹ ਵੀ ਤਿੰਨੋਂ ਧਿਰਾਂ ਦੇ ਜੇ ਚਾਹਣ। ਹੁਣ ਉਦੋਂ ਭਾਰਤ ਦੇ ਬੜੇ ਉਛਲੇ ਉਹਨਾਂ ਦੇ ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਛਲਦੀਆਂ ਨੇ, ਔਰ ਉਹਨਾਂ ਨੇ ਕਿ ਜੀ ਦੇਖੋ ਪਾਕਿਸਤਾਨ ਦਾ ਅਸੀਂ ਪਾਣੀ ਬੰਦ ਕਰ ਦਿੱਤਾ ਹੈ, ਅਸੀਂ ਉਹਨਾਂ ਨੂੰ ਸਬਕ ਸਿਖਾ ਦੇਵਾਂਗੇ, ਅਸੀਂ ਪਿਆਸੇ ਮਾਰ ਦੇਵਾਂਗੇ, ਅਸੀਂ ਉਹਨਾਂ ਦੀਆਂ ਜ਼ਮੀਨਾਂ ਬੰਜਰ ਬਣਾ ਦੇਵਾਂਗੇ। ਤੇ ਉਹ ਪੰਜਾਬ ਦਾ ਖੋਤਾ ਚੀਫ ਮਿਨਿਸਟਰ ਸ਼ਰਾਬੀ, ਉਹਨੇ ਵੀ ਜਦੋਂ SYL ਕਨਾਲ ਦੀ ਮੀਟਿੰਗ ਹੋਈ ਉਹਨੇ ਕਿਹਾ ਜੀ ਹੁਣ ਤਾਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ, SYL ਕਨਾਲ ਦੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਹੁਣ ਜਿਹੜਾ ਚਨਾਹ ਦਾ ਇੰਨੇ ਮਿਲੀਅਨ ਏਕੜ ਫੀਟ ਪਾਣੀ ਹੈ ਇੱਧਰ ਨੂੰ ਤੁਸੀਂ ਲਿਆਣਾ ਡਾਈਵਰਟ ਕਰਕੇ, ਇਹਦੇ 'ਚੋਂ ਅਸੀਂ SYL ਨੂੰ ਵੀ ਦੇ ਦਿਆਂਗੇ, ਅਸੀਂ ਮੱਧ ਪ੍ਰਦੇਸ਼ ਨੂੰ ਵੀ ਦੇਣ ਨੂੰ ਤਿਆਰ ਹਾਂ, ਅਸੀਂ UP ਨੂੰ ਵੀ ਦੇਣ ਨੂੰ। ਉਹ ਜਿਹੜਾ ਜਿਵੇਂ ਉਹ ਸ਼ਰਾਬੀ ਜਾਂ ਫੀਮੀ ਬਹਿ ਕੇ ਗੱਪਾਂ ਮਾਰਦੇ ਨੇ ਉਹਨਾਂ ਨੂੰ ਇਵੇਂ ਲੱਗਾ, ਔਰ ਹਰ ਇੱਕ ਨੂੰ ਲੱਗਾ ਦੇਖੋ ਪਾਕਿਸਤਾਨ ਨੂੰ ਅਸੀਂ ਉਹਨਾਂ ਨਾਲ ਡਾਟਾ ਸ਼ੇਅਰ ਬੰਦ ਕਰ ਦਿੱਤਾ ਹੈ, ਅਸੀਂ ਹੁਣ ਡਾਈਵਰਟ ਕਰਾਂਗੇ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂਕਿ ਚੱਲ ਤਾਂ ਕਾਫੀ ਦੇਰ ਦਾ ਰਿਹਾ। ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਡੈਮ ਹੈ ਉਹ ਚਾਈਨਾ ਦੇ ਵਿੱਚ ਹੈ, ਪਰ ਚਾਈਨਾ ਨੇ ਐਲਾਨ ਕੀਤਾ, ਇਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ, ਜਿਹੜੀ ਇਹਨਾਂ ਦੀ ਸਕੀਮ ਹੈ ਇਹ 2016 ਤੋਂ ਹੋ ਰਿਹਾ ਸੀ, ਲੇਕਿਨ ਹੁਣ ਉਹਨਾਂ ਨੇ ਫਾਰਮਲੀ ਇਸ ਦਾ ਉਦਘਾਟਨ ਕੀਤਾ। ਔਰ ਉਦਘਾਟਨ ਇਹ ਹੈ ਕਿ ਵੀ ਜਿਹੜਾ ਦਰਿਆ ਜਿਹਨੂੰ ਇੰਡੀਆ ਬ੍ਰਹਮਪੁੱਤਰਾ ਕਹਿੰਦਾ ਹੈ, ਚੀਨ ਨੇ ਉਹ ਆਪਣੀ ਜ਼ਬਾਨ ਦੇ ਵਿੱਚ ਉਹਨਾਂ ਦਾ ਵੱਡਾ ਆਪਣਾ ਨਾਂ ਹੈ, ਉਹਨਾਂ ਨੇ ਕਿ ਹੁਣ ਇਹ ਬੀਤੇ ਸੈਚਰਡੇ ਜਿਹੜੇ ਚੀਨ ਦੇ ਪ੍ਰਧਾਨ ਮੰਤਰੀ ਨੇ ਲੀ ਕਿਆਂਗ, ਉਹਨਾਂ ਨੇ ਯਾਰਲੁੰਗ ਸਾਂਗਪੋ ਦਰਿਆ ਜਿਹੜੀ ਹੈ ਉਸ ਦੇ ਉੱਤੇ, ਇਹ ਉਹਨਾਂ ਦਾ ਨਾਂ ਹੈ ਚਾਈਨੀਜ਼ ਜ਼ਬਾਨ ਦਾ, ਜਿਹੜਾ ਥੱਲੇ ਆ ਕੇ ਫਿਰ ਬ੍ਰਹਮਪੁੱਤਰਾ ਬਣ ਜਾਂਦਾ ਹੈ, ਉਸ ਦੇ ਵਿੱਚ ਉਹਨਾਂ ਨੇ ਇਹ ਉਦਘਾਟਨ ਕੀਤਾ ਕਿ ਇਸ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ, ਸੈਕਿੰਡ ਵੱਡਾ ਪਹਿਲਾਂ ਹੀ ਹੈ, ਦਾ ਫਸਟ ਵੱਡਾ ਉਹਨਾਂ ਕੋਲ ਹੈ ਪਹਿਲਾਂ ਹੀ, ਹੁਣ ਉਸ ਫਸਟ ਤੋਂ ਵੀ ਫਸਟ ਸੈਕਿੰਡ ਦੋਨੋਂ ਹੀ ਚੀਨ 'ਚ ਹੋਣਗੇ। ਇਹ ਉਹਨਾਂ ਨੇ ਜਿਹੜਾ ਹੈ ਇਸ ਦੀ ਸ਼ੁਰੂਆਤ ਕੀਤੀ ਹੈ, ਔਰ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਔਰ ਇਸ ਦੇ ਉੱਤੇ ਜਿਹੜਾ 1.2 ਟ੍ਰਿਲੀਅਨ ਯੂਆਨ ਜਿਹੜੀ ਉਹਨਾਂ ਦੀ ਕਰੰਸੀ ਹੈ, ਜਿਹੜਾ ਅਮਰੀਕਾ ਦਾ 167 ਅਰਬ ਡਾਲਰ ਬਣਦਾ ਹੈ, ਇਹ ਖਰਚ ਹੋਏਗਾ। ਇਹਨੂੰ 10-15 ਸਾਲ ਲੱਗਣਗੇ ਕੰਪਲੀਸ਼ਨ ਦੇ ਵਿੱਚ, ਲੇਕਿਨ ਇਸ ਦੇ ਪਿੱਛੇ ਜਿਹੜਾ ਉਹਨਾਂ ਦਾ ਆਲਰੇਡੀ ਜਿਹੜਾ ਸਭ ਤੋਂ ਵੱਡਾ ਡੈਮ ਹੈ 3 ਗਰਾਜ਼ਸ ਡੈਮ, ਇਹ ਪਿੱਛੇ ਹੋਏਗਾ, ਇਸ ਤੋਂ ਵੱਡਾ ਪਾਵਰਫੁਲ ਹੋਏਗਾ। ਇਸ ਦੇ ਵਿੱਚ 3 ਗੁਣਾ ਜ਼ਿਆਦਾ ਜਿਹੜੀ ਹੈ ਉਹ ਊਰਜਾ ਉਤਪਾਦਨ, ਪਾਵਰ ਜਨਰੇਸ਼ਨ ਹੋਏਗੀ। ਔਰ ਇਹ 14ਵੀਂ ਉਹਨਾਂ ਦੀ ਜਿਹੜੀ 5 ਈਅਰ ਪਲਾਨ ਹੈ ਉਹਦੇ ਦੌਰਾਨ ਉਹਨਾਂ ਨੇ ਇਹਦਾ ਐਲਾਨ ਕੀਤਾ ਸੀ। ਔਰ ਇਹ 2021 ਦੇ ਵਿੱਚ ਜਦੋਂ ਸ਼ੀ ਜਿਨਪਿੰਗ ਤਿੱਬਤ 'ਚ ਗਏ, ਕਿਉਂਕਿ ਇਹ ਦਰਿਆ ਸਾਰੇ ਤਿੱਬਤ 'ਚੋਂ ਹੀ ਨਿਕਲਦੇ ਨੇ, ਸਾਡਾ ਸਤਲੁਜ ਵੀ ਤਿੱਬਤ ਤੋਂ ਹੀ ਨਿਕਲਦਾ ਹੈ, ਉੱਥੇ ਜਿਹੜਾ ਉਹਨਾਂ ਨੇ ਇਹ ਐਲਾਨ ਕੀਤਾ ਸੀ 2021 ਦੇ ਵਿੱਚ ਕਿ ਭਈ ਅਸੀਂ ਇਹ ਜਿਹੜਾ ਹੈ ਡੈਮ ਬਣਾਵਾਂਗੇ। ਔਰ ਇਸ ਜਿਹੜੀ ਉਹਨਾਂ ਦੀ ਪਲਾਨ ਹੈ ਉਹਦੇ ਮੁਤਾਬਕ 5 ਕੈਸਕੇਡ ਹਾਈਡਰੋ ਪਾਵਰ ਸਟੇਸ਼ਨ ਬਣਾਏ ਜਾਣਗੇ। ਤੇ ਕੈਸਕੇਡ ਹੁੰਦਾ ਹੈ ਕਿਸੇ ਵੀ ਉੱਚੀ ਥਾਂ ਤੋਂ ਪਾਣੀ ਨੂੰ ਥੱਲੇ, ਜਿਹਨੂੰ ਅਸੀਂ ਵਾਟਰਫਾਲ ਕਹਿੰਦੇ, ਔਰ ਜਦੋਂ ਪਾਣੀ ਡਿੱਗਦਾ ਉਹਦੇ 'ਚ ਉਹ ਪਾਵਰ ਹੁੰਦੀ ਹੈ ਕਿ ਉਹਦੇ 'ਚੋਂ ਬਿਜਲੀ ਬਣਦੀ ਹੈ। ਇਸ ਲਈ ਇੱਕ ਲੇਕ ਹੁੰਦਾ ਜਿਹਦੇ 'ਚ ਇਕੱਠਾ ਕੀਤਾ ਜਾਂਦਾ ਹੈ, ਪਰ ਜਦੋਂ ਅਸੀਂ ਡੈਮ ਕਹਿੰਦੇ, ਡੈਮ ਤਾਂ ਉਸ ਨੂੰ ਤੁਸੀਂ ਪਾਣੀ ਨੂੰ ਫਾਲ ਕਰਾਉਂਦੇ ਹੋ ਜਿਹਦੇ 'ਚੋਂ ਪਾਵਰ ਜਨਰੇਟ ਹੁੰਦੀ ਹੈ। ਔਰ ਇਹਦੇ 'ਚ ਜਿਹੜਾ ਜਿੱਥੇ ਲੋਕਲ ਤਿੱਬਤ ਦੀਆਂ ਜਿਹੜੀਆਂ ਬਿਜਲੀ ਨਾਲ ਸੰਬੰਧਿਤ ਜਿਹੜੀਆਂ ਨੇ ਪਾਵਰ ਰਿਕੁਆਇਰਮੈਂਟਸ ਪੂਰੀਆਂ ਹੋਣਗੀਆਂ, ਬਹੁਤ ਵੱਡੇ ਪੈਮਾਨੇ 'ਤੇ
ਜਿਹੜਾ ਉਹ ਇਸ ਦੇ ਨਾਲ ਪਾਵਰ ਜਨਰੇਟ ਹੋਏਗੀ। ਔਰ ਚੀਨ ਦਾ ਨਿਸ਼ਾਨਾ ਹੈ ਕਿ 2060 ਤੱਕ ਪਹੁੰਚਦੇ ਆ ਉਹ ਕਾਰਬਨ ਫ੍ਰੀ ਜਿਹੜਾ ਹੈ ਉਹ ਕਰਨਾ ਚਾਹੁੰਦੇ ਨੇ, ਵੀ ਕੋਈ ਐਸੀ ਇੰਡਸਟਰੀ ਨਾ ਰਹੇ ਜਿਹਦੇ ਲਈ ਕੋਲੇ ਦਾ ਇਸਤੇਮਾਲ ਹੋਏ ਜਿਹੜਾ ਮੈਕਸਿਮਮ ਕਾਰਬਨ ਜਨਰੇਟ ਕਰਦਾ ਹੈ। ਔਰ ਇਸ ਨੂੰ ਉਹਨਾਂ ਦੀ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਇਹ ਇਸ ਸਦੀ ਦੀ ਸਭ ਤੋਂ ਵੱਡੀ ਯੋਜਨਾ ਹੈ। ਬਹੁਤ ਵੱਡੀ ਗੱਲ ਹੈ। ਹਾਲਾਂ ਦੁਨੀਆ ਦੇ ਇੰਜੀਨੀਅਰਸ ਦੇਖਣਗੇ ਵੀ ਕਿ ਬਈ ਇਹਨੂੰ ਕਿਵੇਂ ਕੰਪਲੀਟ ਕਰਦੇ ਨੇ ਔਰ ਉਹਦੇ 'ਚ ਕੋਈ ਕਮੀ ਨਹੀਂ ਰਹਿੰਦੀ। ਹੁਣ ਇਹ ਜਿਹੜਾ ਇਹ ਦਰਿਆ ਹੈ, ਮੈਂ ਇਹਨੂੰ ਬ੍ਰਹਮਪੁੱਤਰਾ ਹੀ ਕਹਾਂਗਾ ਕਿਉਂਕਿ ਆਪਣੇ ਲੋਕਾਂ ਦੇ ਲਈ ਇਹ ਜ਼ਿਆਦਾ ਕਨਵੀਨੀਅੰਟ ਵਰਡ ਹੈ। ਇਹ ਤਿੱਬਤ ਚੋਂ ਨਿਕਲ ਕੇ ਭਾਰਤ ਦੇ ਅਰੁਣਾਚਲ ਪ੍ਰਦੇਸ਼ 'ਚ ਆਉਂਦਾ ਹੈ, ਫਿਰ ਅਸਾਮ ਨੂੰ ਟੱਚ ਕਰਦਾ ਹੈ, ਫਿਰ ਬੰਗਲਾਦੇਸ਼ ਦੇ ਵਿੱਚ ਜਾ ਕੇ ਇਹ ਜਮਨਾ ਬਣ ਜਾਂਦਾ ਹੈ। ਔਰ ਬੰਗਲਾਦੇਸ਼ ਜਿਹੜਾ ਉਸ ਤੋਂ ਬਾਅਦ ਨਿਕਲ ਕੇ ਫਿਰ ਬੇ ਆਫ ਬੰਗਾਲ, ਜਿਹਨੂੰ ਅਸੀਂ ਬੰਗਾਲ ਦੀ ਖਾੜੀ ਕਹਿੰਦੇ ਹਾਂ, ਉਸ ਦੇ ਵਿੱਚ ਜਾ ਕੇ ਅੰਤ ਹੁੰਦਾ ਹੈ। ਔਰ ਇਹ ਜਿਹੜਾ ਬਹੁਤ ਵੱਡਾ ਦਰਿਆ ਹੈ ਔਰ ਇਸ ਦੇ ਉੱਤੇ ਜਿਹੜਾ ਹੁਣ ਉਹਦੇ 'ਚ ਕਿਉਂਕਿ ਅਰੁਣਾਚਲ ਪ੍ਰਦੇਸ਼ ਔਰ ਅਸਮ ਔਰ ਥੋੜ੍ਹਾ ਹਿੱਸਾ ਬੰਗਾਲ ਦਾ, ਜਿਹਦੇ ਰਾਹੀਂ ਸ਼ਾਇਦ ਬੰਗਾਲ ਨਹੀਂ ਟੱਚ ਕਰਦਾ, ਫਿਰ ਬੰਗਲਾਦੇਸ਼। ਸੋ ਇਹ ਭਾਰਤ ਔਰ ਬੰਗਲਾਦੇਸ਼ ਇਹ ਲੋ ਸਟਰੀਮ, ਜਿਹਨੂੰ ਅਸੀਂ ਅਪਰ ਰਾਈਪੇਰੀਅਨ ਤੇ ਇੱਕ ਲੋਅਰ ਰਾਈਪੇਰੀਅਨ, ਇਹ ਲੋਅਰ ਰਾਈਪੇਰੀਅਨ ਮੁਲਕ ਦੋਨੋਂ ਹੀ ਬਣ ਜਾਂਦੇ ਨੇ, ਭਾਰਤ ਔਰ ਜਿਹੜਾ ਬੰਗਲਾਦੇਸ਼ ਹੈ। ਹੁਣ ਜੇ ਉੱਤੇ ਡੈਮ ਬਣਾ ਕੇ ਇਸ ਪਾਣੀ ਨੂੰ ਚਾਈਨਾ ਡਾਈਵਰਟ ਕਰਦਾ ਹੈ ਤੇ ਅਸਾਮ ਦੇ ਚੀਫ ਮਿਨਿਸਟਰ ਦਾ ਵੀ ਕਹਿਣਾ ਹੈ ਔਰ ਅਰੁਣਾਚਲ ਨੂੰ ਟੱਚ ਕਰਦਾ ਹੈ, ਅਸਾਮ ਨੂੰ ਕਰਦਾ ਹੈ, ਫਿਰ ਬੰਗਲਾਦੇਸ਼ ਨੂੰ ਕਰਦਾ ਹੈ। ਔਰ ਇਹ ਜਿਹੜਾ ਉਹਨਾਂ ਦੇ ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਪੇਮਾ ਖਾਂਡੂ ਨੇ, ਉਹਨੇ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਦਾ ਡੈਮ ਬਣਾਉਣਾ ਇਹ ਵਾਟਰ ਬੰਬ ਹੈ। ਵਾਟਰ ਬੰਬ ਇਸ ਲਈ ਹੈ ਕਿ ਵੀ ਇਸ ਤੋਂ ਬਾਅਦ ਇਹ ਜਿਹੜੀਆਂ ਸਿਆਂਗ ਤੇ ਬ੍ਰਹਮਪੁੱਤਰ ਦਰਿਆ ਨੇ ਉਹਨਾਂ ਦਾ ਪਾਣੀ ਦਾ ਜਿਹੜਾ ਵਹਾਅ ਹੈ ਉਹ ਕਾਫੀ ਹੱਦ ਤੱਕ ਘਟ ਜਾਏਗਾ। ਔਰ ਇਹਦੇ ਨਾਲ ਜਿਹੜੀਆਂ ਸਾਡੀਆਂ ਜਨਜਾਤੀਆਂ ਨੇ, ਸਾਡੇ ਟਰਾਈਬ ਨੇ, ਉਹਨਾਂ ਦੇ ਲਈ ਜਿਨ੍ਹਾਂ ਦੀ ਰੋਟੀ ਰੋਜ਼ੀ ਇਸ ਤੇ ਸੰਬੰਧਿਤ ਹੈ, ਗੰਭੀਰ ਸਮੱਸਿਆ ਹੋਏਗੀ। ਚੀਨ ਇਹਨੂੰ ਕਦੇ ਵੀ ਵਾਟਰ ਬੰਬ ਦੀ ਤਰ੍ਹਾਂ ਇਸਤੇਮਾਲ ਕਰ ਸਕਦਾ, ਕਦੇ ਵੀ ਜਦੋਂ ਵੀ ਚਾਹਿਆ ਅਚਾਨਕ ਪਾਣੀ ਛੱਡ ਦਿੱਤਾ, ਫਿਰ ਹੜ੍ਹ ਆ ਜਾਣਗੇ ਔਰ ਸਿਆਂਗ ਖੇਤਰ ਜਿਹੜਾ ਪੂਰੀ ਤਰ੍ਹਾਂ ਤਬਾਹ ਹੋ ਸਕਦਾ। ਔਰ ਕਾਂਗਰਸ ਪਾਰਟੀ ਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਭਾਰਤ ਦੇ ਲਈ ਇਹ ਡੈਮ ਵੱਡਾ ਖਤਰਾ ਬਣ ਸਕਦਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਬ੍ਰਹਮਪੁੱਤਰ ਦਰਿਆ ਰਾਹੀਂ ਜਿਹੜਾ ਚੀਨ ਹੈ ਉਹ ਭਾਰਤ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰੇਗਾ। ਹੁਣ ਇਸ ਸਾਰੇ ਦੇ ਚੱਲਦੇ ਔਰ ਬਾਕੀ ਵੀ ਡੀਟੇਲ ਹੈ ਵੀ ਇਸ ਦੇ ਨਾਲ ਹੋਰ ਕੀ ਇਸਤੇਮਾਲ ਜਿਹੜਾ ਉਹ ਹੋ ਸਕਦਾ। ਜਿਵੇਂ ਕੋਈ ਇਹਨਾਂ ਦਾ ਐਕਸਪਰਟ ਨੀਰਜ ਸਿੰਘ ਹੈ, ਉਹਨੇ ਕਿਹਾ ਕਿ ਚੀਨ ਇਸ ਪਾਣੀ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ। ਇਸ ਨਦੀ ਦਾ ਪਾਣੀ ਰੋਕ ਕੇ ਉਹ ਇਹਨੂੰ ਨਾਰਥ ਵੱਲ ਲਿਜਾ ਸਕਦਾ ਹੈ। ਭਾਰਤ ਦੇ ਵਿੱਚ ਜਿਹੜਾ ਡਰਾਟ, ਸੂਖਾ ਜਿਹਨੂੰ ਕਹਿੰਦੇ ਨੇ, ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਔਰ ਜੇ ਮਾਨਸੂਨ ਹੈ ਤੇ ਚੀਨ ਉਸ ਪੀਰੀਅਡ 'ਚ ਉਹਦੇ ਤੋਂ ਜ਼ਿਆਦਾ ਪਾਣੀ ਛੱਡਦਾ ਤੇ ਭਾਰਤ ਦੇ ਵਿੱਚ ਜਿਹੜੀ ਆ ਫਲੱਡਸ, ਹੜ੍ਹ ਆ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਉਹ ਇਕੋਲੋਜੀ ਦੇ ਲਈ ਜਾਂ এনवायरमेंट ਦੇ ਲਈ ਵੀ ਖਤਰਾ ਹੋ ਸਕਦਾ। ਹੁਣ ਜਿੰਨੀਆਂ ਇਹਨਾਂ ਨੇ ਚੀਕ ਚਿਹਾੜਾ ਪਾਇਆ, ਇਹਨਾਂ ਨੂੰ ਅਜੇ ਤਾਂ 2 ਮਹੀਨੇ ਹੋਏ ਨੇ ਸੋ ਕਾਲਡ ਆਪਰੇਸ਼ਨ ਸੰਧੂਰ ਨੂੰ, ਜਦੋਂ ਇਹਨਾਂ ਨੇ ਬੜਾ ਫਖਰ ਕੀਤਾ ਸੀ ਕਿ ਜੀ ਅਸੀਂ ਪਾਣੀ ਰੋਕ ਦਿੱਤਾ, ਉਦੋਂ ਇਹਨਾਂ ਨੂੰ ਭੁੱਲ ਗਿਆ ਵੀ ਇਹ ਇੱਕ ਬਿਆਸ ਨੂੰ ਛੱਡ ਕੇ ਜਿਹੜੇ ਚਾਰੋਂ ਹੀ ਦਰਿਆ ਨੇ, ਸਤਲੁਜ ਵੀ, ਰਾਵੀ ਵੀ, ਚਨਾਬ ਵੀ, ਜੇਹਲਮ ਵੀ, ਇੰਡਸ ਵੀ, ਪਾਕਿਸਤਾਨ ਲੋ ਰਾਈਪੇਰੀਅਨ ਹੈ, ਪਾਕਿਸਤਾਨ ਦੀ ਲਾਈਫ ਲਾਈਨ ਹੈ। ਹੁਣ ਜਿਹੜਾ ਫਿਰ ਉਹੀ ਗੱਲ ਹੈ ਕਿ ਵੀ ਚਿਕਨਸ ਹੈਵ ਕਮ ਹੋਮ ਟੂ ਰੂਸਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਇੱਕ ਪਾਸੇ ਭਾਰਤ ਵੱਲੋਂ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਜਿੱਤ ਦੇ ਸ਼ਾਦੀਆਨੇ ਵਜਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਉਹਨਾਂ ਨੇ ਐਲਾਨ ਕੀਤਾ ਹੈ ਕਿ BSF ਭਾਰਤ ਪਾਕਿਸਤਾਨ ਬਾਰਡਰ ਤੇ ਡਰੋਨ ਸਕੁਆਡਰਨ ਤਾਇਨਾਤ ਕਰੇਗੀ ਕਿਉਂਕਿ ਪਾਕਿਸਤਾਨ ਦੇ ਹਜ਼ਾਰਾਂ ਡਰੋਨਸ ਨੇ ਬਹੁਤ ਤਬਾਹੀ ਮਚਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਗੇਨ ਇਹੀ ਹੁੰਦੀ ਹੈ ਕਿ ਵੀ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਤੇ ਕਿਉਂਕਿ ਸੱਚ ਤਾਂ ਜੇ ਅੱਜ ਤੁਹਾਨੂੰ ਕੋਈ ਪੁੱਛੇ ਜੋ ਨੈਰੇਟਿਵ ਤੁਸੀਂ ਦਿਓਗੇ ਅੱਜ ਤੋਂ 10 ਸਾਲ ਬਾਅਦ ਵੀ ਤੁਹਾਡਾ ਉਹੀ ਹੋਏਗਾ, ਉਹਦੇ 'ਚ ਤਾਂ ਕੋਈ ਬਦਲਾਅ ਨਹੀਂ ਹੋਣਾ। ਤੇ ਜਿਹੜਾ ਤੁਸੀਂ 100 ਝੂਠ ਬੋਲਿਆ ਹੁੰਦਾ, ਜਦੋਂ ਉਹੀ ਤੁਹਾਨੂੰ 2 ਦਿਨਾਂ ਬਾਅਦ ਵੀ ਰਿਪੀਟ ਕਰਨ ਨੂੰ ਕਿਹਾ ਜਾਏ ਤੇ ਉਹ ਝੂਠ ਤੁਹਾਨੂੰ ਯਾਦ ਵੀ ਨਹੀਂ ਹੁੰਦਾ ਵੀ ਕੀ ਬੋਲਿਆ ਹੋਇਆ। 100 ਝੂਠ ਤਾਂ ਵੈਸੇ ਨਹੀਂ ਯਾਦ ਰਹਿੰਦੇ, ਤੁਸੀਂ ਫਿਰ ਹੋਰ ਉਹਨੂੰ ਲੁਕਾਉਣ ਲਈ ਝੂਠ ਬੋਲਦੇ ਹੋ। ਸੋ ਇਸੇ ਲਈ ਸਿਆਣਿਆਂ ਨੇ ਕਿਹਾ ਵੀ ਝੂਠ ਦੇ ਪੈਰ ਨਹੀਂ ਹੁੰਦੇ ਤੇ ਸੱਚ ਜਿਹੜਾ ਇਕੱਲਾ ਇਹ ਨਹੀਂ ਹੈ ਵੀ ਸੱਚ ਦੇ ਪੈਰ ਹੁੰਦੇ ਨੇ, ਸੱਚ ਦਾ ਭਾਰ ਵੀ ਬੜਾ ਹੁੰਦਾ। ਜਦੋਂ ਸੱਚ ਕਿਤੇ ਜਾ ਕੇ ਖਲੋ ਜਾਂਦਾ ਹੈ, ਟਿਕ ਜਾਂਦਾ ਹੈ, ਪੈਰ ਸੱਚ ਦਾ ਪੈਰ ਟਿਕਦਾ, ਉਹ ਇੰਨਾ ਕੁ ਭਾਰਾ ਹੁੰਦਾ ਹੈ ਕਿ ਵੀ ਉਹ ਕਹਾਣੀ ਤਾਂ ਇਹ ਰਾਵਣ ਦੇ ਦਰਬਾਰ ਦੀ ਹੈ ਕਿ ਜੀ ਅੰਗਦ ਨੇ ਜਾ ਕੇ ਆਪਣਾ ਪੈਰ ਹਟਾਇਆ ਤੇ ਉਹਨੂੰ ਜਿਹੜੇ ਨੇ ਉਹ ਚੁੱਕ ਹੀ ਨਹੀਂ ਸਕਿਆ ਕੋਈ। ਇਨਫੈਕਟ ਉਹ ਕਈ ਵਾਰੀ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ ਨੇ, ਉਹ ਟਰੂਥ ਹੈ ਕਿ ਇੱਕ ਪਾਸੇ ਫਾਲਸਹੁੱਡ ਹੈ, ਇੱਕ ਪਾਸੇ ਟਰੂਥ ਹੈ। ਸੱਚ ਦਾ ਆਪਣਾ ਭਾਰ ਬੜਾ ਹੁੰਦਾ। ਹੁਣ ਜੋ ਇਹਨਾਂ ਦੇ ਨਾਲ 7, 8, 9, 10 ਮਈ ਨੂੰ ਹੋਇਆ ਭਾਰਤ ਦੇ ਨਾਲ, ਹਾਲਾਂਕਿ ਹੁਣ ਤੱਕ ਇਹਨਾਂ ਦੇ ਹੋਸ਼ੋ ਹਵਾਸ ਉੜੇ ਹੋਏ ਨੇ। ਝੂਠ ਨੂੰ ਕਵਰ ਕਰਨ ਲਈ ਮੈਂ ਆਲਮੋਸਟ ਕਿੰਨੀ ਵਾਰੀ ਇਹ ਦੁਹਰਾਇਆ ਕਿ ਵੀ ਦੁਨੀਆ 'ਚ ਵੇਚਣ ਦੇ ਲਈ ਉਹਨਾਂ ਨੂੰ ਲੱਗਾ ਕਿ ਵੀ ਇਹ ਸਾਡਾ ਨੈਰੇਟਿਵ ਤਾਂ ਟੁੱਟ ਗਿਆ। ਹੁਣ ਤੱਕ ਆਪਣੀ ਜਨਤਾ ਨੂੰ ਅਸੀਂ ਪਾਕਿਸਤਾਨ ਦੇ ਖਿਲਾਫ ਜੀ ਅਸੀਂ ਸਰਜੀਕਲ ਸਟ੍ਰਾਈਕ ਕਰਤਾ, ਅਸੀਂ ਮੇਘਦੂਤ ਕਰਤਾ, ਅਸੀਂ ਇੱਦਾਂ ਦੇ ਨਾਂ ਰੱਖੇ ਹੋਏ ਦੂਜੇ ਨੇ, ਤਾਂ ਉਹਨਾਂ ਨੂੰ ਲੱਗਾ ਵੀ ਇਹ ਤਾਂ ਫੜੇ ਗਏ ਕਿਉਂਕਿ ਰਾਫੇਲ ਦਾ ਡਿੱਗਣਾ ਵੀ ਸਾਹਮਣੇ ਆ ਗਿਆ, ਸੀਜ਼ ਫਾਇਰ ਵੀ 4 ਦਿਨਾਂ ਦੇ ਵਿੱਚ ਔਰ ਜੋ ਫਿਰ ਵਿਕਰਮ ਮਿਸ਼ਰੀ ਦਾ ਹਾਲ ਲੋਕਾਂ ਨੇ ਕੀਤਾ ਹਿੰਦੂ ਤਵੀਆਂ ਨੇ ਵੀ ਉਹਨੂੰ ਜਿਹੜਾ ਉਹਦਾ ਅਕਾਊਂਟ ਉਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਤੁਸੀਂ ਦੱਸ ਰਹੇ ਹੋ ਜੀ ਅਸੀਂ ਇਸਲਾਮਾਬਾਦ ਪਹੁੰਚ ਗਏ, ਅਸੀਂ ਕਰਾਚੀ ਪਹੁੰਚ ਗਏ, ਅਸੀਂ ਫਲਾਣਾ, ਫਿਰ ਤੁਸੀਂ ਯਕਤਰਫਾ ਸੀਜ਼ ਫਾਇਰ ਅਨਾਉਂਸ ਕਰ ਰਹੇ ਹੋ। ਸੋ ਮਤਲਬ ਇਹ ਸੀ ਕਿ ਵੀ ਉਹਨਾਂ ਦਾ ਹਰ ਪੱਖੋਂ ਡਿਪਲੋਮੈਟਿਕ ਡਿਫੀਟ ਵੀ ਹੋਈ ਕਿਉਂਕਿ ਦੁਨੀਆ 'ਚ ਸਵਾਏ ਇਜ਼ਰਾਈਲ ਔਰ ਅਫਗਾਨਿਸਤਾਨ ਦੇ ਜਿਹੜੇ ਨੇ ਕੋਈ ਉਹਨਾਂ ਦੇ ਨਾਲ ਨਹੀਂ ਖਲੋਤਾ। ਵਿਦਨ ਕੰਟਰੀ ਵੀ ਸਵਾਲ ਉੱਠਣੇ ਸ਼ੁਰੂ ਹੋਏ, ਪਰ ਫਿਰ ਉਹਨਾਂ ਨੇ ਅਜੀਤ ਡੋਵਾਲ ਨੂੰ ਮੈਦਾਨ 'ਚ ਉਤਾਰਿਆ ਜਿਹਨੇ ਇਹ ਦਾਅਵਾ ਕਰਤਾ ਕਿ ਜੀ ਅਸੀਂ ਤਾਂ ਉਹਨਾਂ ਦੇ 17 ਬੇਸ ਡਿਸਟਰੋਏ ਕੀਤੇ ਔਰ ਸਾਡਾ ਇੱਥੇ ਕੋਈ ਸ਼ੀਸ਼ਾ ਵੀ ਨਹੀਂ ਟੁੱਟਿਆ। ਇੱਥੋਂ ਤੱਕ ਝੂਠ ਦਾ ਨੈਰੇਟਿਵ। ਲੇਕਿਨ ਉਹ ਸਭ ਕੁਝ ਚੈਲੰਜ ਹੁੰਦਾ ਚਲਾ ਗਿਆ। ਪਰ ਜਦੋਂ ਹੁਣ ਤੁਸੀਂ ਇਹਨਾਂ ਦੇ ਹੀ ਆਪਣੇ ਮੀਡੀਆ 'ਚ, ਮੈਂ ਬਹੁਤ ਵਾਰ ਅਦਰ ਦੈਨ ਇੰਟਰਨੈਸ਼ਨਲ ਮੀਡੀਆ, ਇੰਟਰਨੈਸ਼ਨਲ ਖਬਰਾਂ ਦੇ ਲਈ ਕ੍ਰੈਡੀਬਲ ਮੀਡੀਆ ਨੂੰ ਯੂਜ਼ ਕਰਦਾ, ਪਰ ਮੈਂ ਤਾਂ ਇਹਨਾਂ ਦੇ ਹੀ PTI, UNI ਜਾਂ ANI ਜਿਹੜੀਆਂ ਇਹਨਾਂ ਦੀਆਂ ਨਿਊਜ਼ ਹੈ ਉਹਨਾਂ ਦੀਆਂ ਖਬਰਾਂ ਨੂੰ ਹੀ ਦੇਖਦੇ। ਹੁਣ ਅੱਜ ਜਿਹੜੀ ਖਬਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਹੁਣ ਤੱਕ ਤਾਂ ਜਹਾਜ਼ ਡਿੱਗਿਆਂ ਦੀ ਗੱਲ ਤਾਂ ਟਰੰਪ ਨੇ ਕਨਫਰਮ ਕਰਤੀ ਵੀ 5 ਜਹਾਜ਼ ਡਿੱਗੇ। ਇਹਨਾਂ ਦੇ ਬੰਦੇ ਕਿੰਨੇ ਮਰੇ, ਫੌਜੀ ਕਿੱਥੇ ਮਰੇ, BS ਵਾਲੇ ਕਿੱਥੇ ਮਰੇ,
ਉਹਦੀ ਕੋਈ ਖਬਰ ਜਦੋਂ ਹੁਣ ਅਜੀਤ ਡੋਵਲ ਕਹਿੰਦਾ ਵੀ ਸ਼ੀਸ਼ਾ ਵੀ ਨਹੀਂ ਟੁੱਟਾ ਹੈ, ਇਹਦਾ ਮਤਲਬ ਨੋ ਕੈਜੂਅਲਟੀ ਫਰਮ देयर ਸਾਈਡ। ਹੁਣ ਇਹ ਖਬਰ ਇਹਨਾਂ ਦੀ ਪੀਟੀਆਈ ਦੀ ਆਫੀਸ਼ੀਅਲ ਨਿਊਜ਼ ਏਜੰਸੀ ਹੈ, ਪ੍ਰੈਸ ਟਰਸਟ ਆਫ ਇੰਡੀਆ, ਔਰ ਉਹਦਾ ਟਾਈਟਲ ਹੈ ਜਿਹੜਾ ਕਿ ਕਿਉਂਕਿ ਜਿਹੜੀ ਨਿਊਜ਼ ਏਜੰਸੀ ਦੀ ਖਬਰ ਹੁੰਦੀ ਹੈ ਉਹਨੂੰ ਫਿਰ ਹੰਡਰਡਸ ਆਫ ਪਬਲੀਕੇਸ਼ਨ ਛਾਪਦੀਆਂ ਨੇ। ਉਹਦਾ ਹੈਡਲਾਈਨ ਹੈ BSF, ਜਿਹਨੂੰ ਬਾਰਡਰ ਸਿਕਿਉਰਿਟੀ ਫੋਰਸ ਕਹਿੰਦੇ ਨੇ, ਰੇਜ਼ਿਸ ਡਰੋਨ ਸਕੁਆਡਰਨ ਫॉर ਇੰਡੋ ਪਾਕ ਬਾਰਡਰ ਪੋਸਟ ਆਪਰੇਸ਼ਨ ਸੰਦੂਰ। ਕਿ ਆਪਰੇਸ਼ਨ ਸੰਦੂਰ ਤੋਂ ਬਾਅਦ BSF ਜਿਹੜਾ ਹੈ ਉਹ ਇੱਕ ਡਰੋਨ ਸਕੁਆਡਰਨ ਬਣਾਉਣ ਜਾ ਰਿਹਾ ਹੈ ਜਿਹੜਾ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਤਾਇਨਾਤ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਇਹ ਫੈਸਲਾ ਇਸ ਲਈ ਕੀਤਾ ਗਿਆ, ਦਾ ਡਿਸੀਜਨ ਟੂ ਰੇਜ਼ ਦਾ ਯੂਨਿਟ ਵਾਸ ਟੇਕਨ ਆਫਟਰ ਏ ਰੀਸੈਂਟ ਰਿਵਿਊ ਆਫ ਦਾ ਸਟਰੈਂਥਸ, ਵੀਕਨੈਸਿਸ ਐਂਡ ਥ੍ਰੈਟਸ ਫੇਸਿੰਗ ਦਾ ਫੋਰਸ ਪੋਸਟ ਆਪਰੇਸ਼ਨ ਸੰਦੂਰ। ਕਿ ਵੀ ਅੱਜ ਜਿਹੜੀਆਂ ਸਾਨੂੰ ਥ੍ਰੈਟਸ ਨੇ, ਸਾਡੀਆਂ ਤਾਕਤਾਂ ਨੇ, ਕਮਜ਼ੋਰੀਆਂ ਨੇ। ਹੁਣ ਤਾਕਤਾਂ ਕਮਜ਼ੋਰੀਆਂ ਕੀ ਨੇ ਇਹ ਹੁਣ ਪੂਰੀ ਉਹਨਾਂ ਨੇ ਕਿਹਾ ਜੀ ਜਿਹੜਾ ਡਰੋਨ ਸਕੁਆਡਰਨ ਖੜਾ ਕਰਨਾ ਹੈ ਇੰਡੋ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜਾ ਇਸ ਨੂੰ ਤਾਇਨਾਤ ਕੀਤਾ ਜਾਏਗਾ। ਔਰ ਇਹਦੇ ਵਿੱਚ ਰੀਕੋਨੇਸੈਂਸ, ਸਰਵੇਲੈਂਸ ਤੇ ਅਟੈਕ ਡਰੋਨਸ ਤੇ ਅਨਮੈਨਡ ਏਰੀਅਲ ਵਹੀਕਲਸ ਇਹ ਇਹਦੇ 'ਚ ਸ਼ਾਮਲ ਹੋਣਗੇ। ਸਪੈਸ਼ਲੀ ਟ੍ਰੇਨਡ ਪਰਸਨਲ ਇਹਦਾ ਹਿੱਸਾ ਹੋਣਗੇ ਜਿਹੜੇ ਕਿ ਇਹਨਾਂ ਮਸ਼ੀਨਾਂ ਨੂੰ ਆਪਰੇਟ ਕਰ ਸਕਦੇ ਨੇ। ਇਹ ਜਿਹੜਾ ਸਾਰਾ ਸਕੁਆਡਰਨ ਹੈ ਇਹ ਕੰਟਰੋਲ ਰੂਮ ਬੇਸਡ ਹੋਏਗਾ ਵੈਸਟਰਨ ਕਮਾਂਡ ਦੇ ਹੈੱਡਕੁਆਟਰ, ਜਿਹਦਾ BSF ਦਾ ਚੰਡੀਗੜ੍ਹ 'ਚ ਹੈੱਡਕੁਆਟਰ ਹੈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਅਸੀਂ ਰੀਸੈਂਟ ਰਿਵਿਊ ਕੀਤਾ, ਆਪਣੀਆਂ ਸਟਰੈਂਥਸ ਕਮਜ਼ੋਰੀਆਂ ਦੇਖੀਆਂ ਔਰ ਇਹ ਫੈਸਲਾ ਕੀਤਾ ਵੀ ਅਸੀਂ ਇਹ ਜਿਹੜਾ ਸਕੁਆਡਰਨ ਹੈ ਤਾਇਨਾਤ ਕਰਾਂਗੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਹੈ ਇਸ ਲਈ ਕੀਤਾ। ਹੁਣ ਜਿਹੜੀ ਅਸਲੀ ਖਬਰ ਹੈ ਵੀ ਇਹਨਾਂ ਨੇ ਈਵਨ ਫੌਜੀਆਂ ਦੀ ਡੈਥ ਜਾਂ BSF ਦੀਆਂ ਡੈਥਸ ਨੂੰ ਵੀ ਕਬੂਲਿਆ। ਉਹਨਾਂ ਨੇ ਕਿਹਾ ਕਿ ਵੀ ਇਹ ਮਈ 7 ਦਾ ਜਿਹੜਾ ਇੰਡੀਆ ਦਾ ਅਟੈਕ ਸੀ ਆਰਮੀ ਦਾ, ਉਹਦੇ 'ਚ BSF ਨੇ ਵੀ ਐਕਟਿਵਲੀ ਪਾਰਟਿਸਿਪੇਟ ਕੀਤਾ। ਹੁਣ ਦੇਖਣ ਵਾਲਾ ਪਾਰਟ ਹੈ ਵੀ ਪਾਕਿਸਤਾਨ ਦੇ ਸਾਹਮਣੇ ਇਹ ਕਿਵੇਂ ਬੇਬਸ ਹੋਏ, ਕਿਵੇਂ ਇਹਨਾਂ ਦੀਆਂ ਕੈਜੂਅਲਟੀਜ਼ ਹੋਈਆਂ। ਇਹ PTI ਦੀ ਇਹਨਾਂ ਦੀ ਨਿਊਜ਼ ਏਜੰਸੀ। ਪਾਕਿਸਤਾਨ ਸੈਂਟ ਥਾਊਜ਼ੈਂਡਸ ਆਫ ਡਰੋਨਸ including a swarm of these flying objects in response to Operation Sindoor to target Indian bases as well as civilian areas along the western front। ਕਿ ਪਾਕਿਸਤਾਨ ਨੇ ਹਜ਼ਾਰਾਂ ਡਰੋਨ ਜਿਹੜੇ ਨੇ ਉਹ ਵੈਸਟਰਨ ਫਰੰਟ ਦੇ ਉੱਤੇ ਭੇਜੇ, ਜਿਹਦੇ 'ਚ ਔਰ ਉਹਦੇ ਨਾਲ ਨਾਲ ਹੋਰ ਵੀ ਜਿਹੜੇ ਨੇ ਫਲਾਈਂਗ ਆਬਜੈਕਟ ਜਿਹੜੇ ਨੇ ਜ਼ਾਹਰ ਹੈ ਮਿਸਲਸ ਦਾ ਜ਼ਿਕਰ ਹੈ ਉਹ ਆਏ ਔਰ ਉਹਨਾਂ ਨੇ ਭਾਰਤ ਵਿਚਲੇ ਜਿਹੜੇ ਬੇਸ ਨੇ ਉਹਨਾਂ ਨੂੰ ਨਿਸ਼ਾਨੇ ਤੇ ਬਣਾਇਆ। ਹੁਣ ਔਨ May 10th ਇਹ bomb laden Pakistani drone dropped explosives at its border post Kharkota in the RS Pura sector of Jammu। 10 ਮਈ ਨੂੰ ਪਾਕਿਸਤਾਨ ਦਾ ਇੱਕ ਡਰੋਨ ਜਿਹੜਾ ਬੰਬਾਂ ਦੇ ਨਾਲ ਭਰਿਆ ਹੋਇਆ ਸੀ ਉਹਨਾਂ ਨੇ ਖਾਰਕੋਲਾ ਬਾਰਡਰ ਪੋਸਟ ਦੇ ਉੱਤੇ ਜਿਹੜੀ RS ਪੁਰਾ ਚ ਰਣਬੀਰ ਸਿੰਘ ਪੁਰਾ ਜੰਮੂ ਦੇ ਨਾਲ ਹੈ, ਮੈਂ ਵਿਜ਼ਿਟ ਕੀਤਾ ਹੋਇਆ ਸਾਰੇ ਨੂੰ, ਉਸ ਦੇ ਵਿੱਚ ਉਹਨਾਂ ਨੇ ਸੁੱਟਿਆ। 2 BSF personnel and an army ਜਵਾਨ deployed at the post were killed। ਕਿ 2 BSF ਦੇ ਜਵਾਨ ਤੇ ਇੱਕ ਆਰਮੀ ਜਵਾਨ ਜਿਹੜੇ ਇਸ ਪੋਸਟ ਦੇ ਉੱਤੇ ਸੀ ਉਹ ਮਾਰੇ ਗਏ। while 4 people were critically injured, 4 ਜਿਹੜੇ ਨੇ ਬਹੁਤ ਗੰਭੀਰ ਜ਼ਖਮੀ ਹੋਏ, with one of them undergoing a leg amputation during treatment। ਇੱਕ ਇੰਨਾ ਕੁ ਜ਼ਖਮੀ ਹੋਇਆ ਵੀ ਉਹਦੀ ਲੱਤ ਕੱਟਣੀ ਪਈ। ਹੁਣ ਇਹ ਇਹਨਾਂ ਦੀ ਵਰਜਨ ਹੈ ਇੱਕ ਪੋਸਟ ਨੂੰ। ਜੇ ਹੁਣ ਹਜ਼ਾਰਾਂ ਡਰੋਨ ਆਏ ਇਹਨਾਂ ਦੇ ਕਹਿਣ ਮੁਤਾਬਕ, ਤੇ ਇਹਨਾਂ ਨੇ ਤਾਂ ਇੱਕ BSF ਪੋਸਟ ਦੇ ਉੱਤੇ ਜਿੱਤੇ 2 BSF ਦੇ, ਇੱਕ ਫੌਜੀ ਜਵਾਨ ਔਰ ਇਹ ਜਿਹੜੇ ਨੇ 4 ਕ੍ਰਿਟੀਕਲੀ ਇੰਜਰਡ, ਇੱਕ ਦੀ ਐਂਪੂਟੇਸ਼ਨ। ਹੁਣ ਇਹ ਤਾਂ ਕਹਿੰਦੇ ਸ਼ੀਸ਼ਾ ਹੀ ਨਹੀਂ ਟੁੱਟਿਆ ਕੋਈ। ਇਹ ਬੰਦੇ ਜਿਹੜੇ ਨੇ ਸ਼ੀਸ਼ਾ ਨਹੀਂ ਹੈਗੇ ਜਾਂ ਸ਼ੀਸ਼ੇ ਤੋਂ ਵੀ ਹਲਕੇ ਨੇ, ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਧੜੱਲੇ ਦੇ ਨਾਲ। ਹੁਣ ਕੱਲ ਮੋਦੀ ਨੇ ਐਲਾਨ ਕੀਤਾ ਪਾਰਲੀਮੈਂਟ ਦੇ ਬਾਹਰ ਖਲੋ ਕੇ ਕਿ ਜੀ ਇਹ ਜਿਹੜਾ ਮੌਨਸੂਨ ਸੈਸ਼ਨ ਹੈ ਇਹਨੂੰ ਵਿਜੇ ਮਹੋਤਸਵ ਮਨਾਇਆ ਜਾਏ, ਵੀ ਸਾਡੀ ਬਹੁਤ ਵੱਡੀ ਵਿਕਟਰੀ ਹੋਈ ਹੈ, ਫੌਜ ਦਾ ਮੋਰਾਲ ਸਾਨੂੰ ਥੱਲੇ ਨਹੀਂ ਸੁੱਟਣ ਦੇਣਾ ਚਾਹੀਦਾ, ਇਹਨੂੰ ਅਸੀਂ ਮਨਾਓ, ਸੈਲੀਬ੍ਰੇਟ ਕਰੋ ਕਿ ਅਸੀਂ ਜਿੱਤੇ ਹਾਂ। ਜੇ ਫਿਰ ਉਹਨਾਂ ਨੇ ਅੱਗੋਂ ਡੀਟੇਲ ਦਿੱਤੀ ਹੈ ਜੀ ਕਿ ਸਕੁਆਡਰਨ 'ਚ ਕੀ ਹੋਏਗੀ, 2-3 ਪਰਸਨਲ ਹੋਣਗੇ ਵੈਲਿਊਏਬਲ ਔਰ ਦੂਸਰੀ ਤੀਸਰੀ ਹੋਏਗੀ। ਔਰ ਇਹ ਜਿਹੜੀਆਂ ਨੇ ਅਸੀਂ ਇਹ ਸਾਰਿਆਂ ਨੂੰ
18 ਦੇ ਕਰੀਬ ਜਿਹੜੀਆਂ ਪਾਕਿਸਤਾਨੀ ਪੋਸਟ ਨੇ ਉਸ ਦੇ ਉੱਤੇ ਅਸੀਂ ਵੀ ਜਿਹੜਾ ਉਹ ਅਟੈਕ ਕਰਾਂਗੇ ਔਰ ਇਹ ਸਾਰੇ ਜਿਹੜੇ ਨੇ ਬੰਕਰਸ ਨੂੰ ਕਿਵੇਂ ਮਹਿਫੂਜ਼ ਕਰਨਾ ਉਹਦੇ ਤੇ ਕਿਵੇਂ ਕਰਨਾ। ਹੁਣ ਇਹ ਸਾਰੀ ਇਹਨਾਂ ਦੀ ਆਪਣੀ ਰਿਪੋਰਟ ਦੱਸਦੀ ਹੈ ਕਿ ਭਾਈ ਪਾਕਿਸਤਾਨ ਦੇ ਡਰੋਨਸ ਨੇ, ਡਰੋਨਸ ਫਿਲਡ ਵਿਦ ਬੋਮਬਸ, ਕਿਉਂਕਿ ਡਰੋਨ ਕੋਈ ਉੜਨ ਖਟੋਲੇ ਤਾਂ ਨਹੀਂ ਵੀ ਰਾਮਚੰਦਰ ਸੀਤਾ ਜਿਹੜੇ ਨੇ ਸ੍ਰੀਲੰਕਾ ਤੋਂ ਉੱਡ ਕੇ ਅਯੁੱਧਿਆ ਆ ਗਏ ਤਾਂ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ, ਵਰਖਾ ਤੇ ਬੰਬਾਂ ਦੀ ਹੋ ਰਹੀ ਹੈ। ਤੇ ਜੇ ਇੱਕ BSF ਪੋਸਟ ਦੇ ਉੱਤੇ ਜਿਹੜਾ ਨੁਕਸਾਨ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਇਕੱਲਾ ਜੇ ਫੌਜ ਦੇ ਕੋਲ ਤਾਂ ਹੈ ਹੀ ਨਹੀਂ ਡਰੋਨ ਕਿ ਵੀ ਈਵਨ BSF ਵੀ ਜਿਹੜਾ ਉਹ ਡਰੋਨ ਸਕੁਆਡਰਨ ਰੇਜ਼ ਕਰੇ। ਸੋ ਕਦੋਂ ਤੱਕ ਇਹ ਝੂਠ ਬੋਲ ਕੇ ਆਪਣਾ ਸੌਦਾ ਵੇਚ ਸਕਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਹ ਚਾਹਦਾ ਹੈ ਕਿ ਭਾਰਤ ਅਮਰੀਕਾ ਟ੍ਰੇਡ ਡੀਲ ਕਿਸੇ ਪਾਸੇ ਲੱਗੀ ਨਹੀਂ ਲੱਗਦੀ। ਸੋ ਕਿਉਂਕਿ ਗੱਲਬਾਤ ਲਈ ਵਾਸ਼ਿੰਗਟਨ DC ਆਈ ਭਾਰਤੀ ਟੀਮ ਵਾਪਸ ਮੁੜ ਗਈ ਹੈ ਔਰ ਐਗਰੀਕਲਚਰ ਅਤੇ ਆਟੋ ਸੈਕਟਰ ਇਸ ਡੈਡਲੌਕ ਦਾ ਵੱਡਾ ਕਾਰਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਜਦੋਂ ਆਪਣੇ ਕੈਂਪੇਨ ਵੇਲੇ ਵੀ ਔਰ ਚੁਣੇ ਜਾਣ ਤੋਂ ਬਾਅਦ ਵੀ ਰਿਪੀਟਡਲੀ ਇੰਡੀਆ ਨੂੰ ਕਹਿੰਦੇ ਸੀ ਕਿ ਕਿੰਗ ਆਫ ਟੈਰਿਫਸ, ਇਹ ਟਰਮ ਪ੍ਰੈਜ਼ੀਡੈਂਟ ਟਰੰਪ ਨੇ ਕੋਇਨ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਬਹੁਤ ਹਾਰਡ ਬਾਰਗੇਨਰ ਨੇ ਇਹਨਾਂ ਦੇ ਨਾਲ ਔਰ ਇਹ ਅਮਰੀਕਾ ਦੇ ਲਈ ਜਿਹੜਾ ਇਹਨਾਂ ਨੇ ਕੋਈ ਥਾਂ ਨਹੀਂ ਦਿੱਤੀ, ਸਾਡੇ ਲਈ ਕੋਈ ਮਾਰਕੀਟ ਨਹੀਂ ਖੋਲ੍ਹੀ। ਇੱਥੇ ਜਿਹੜਾ ਹੈ ਉਹ ਜਿਹੜੇ ਨੇ ਮੌਜਾਂ ਮਾਣਦੇ ਨੇ, ਉਹਨਾਂ ਦੇ ਪ੍ਰੋਡਕਟ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਕੋਈ ਟੈਰਿਫ ਨਹੀਂ, ਸਾਡੇ ਉੱਤੇ ਇੰਨੇ % ਲਾਈ ਹੁੰਦੀ ਹੈ। ਫਿਰ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਓਵਰਆਲ ਆਪਣੀ ਇਹ ਸਾਰੀ ਟੈਰਿਫ ਪਾਲਿਸੀ ਕੀਤੀ ਔਰ ਫਿਰ ਇੰਡੀਆ ਨੇ ਇਹ ਕਿ ਜੀ ਅਸੀਂ ਬਾਈਲੈਟਰਲ ਡੀਲ ਸਾਈਨ ਕਰਾਂਗੇ ਅਮਰੀਕਾ ਦੇ ਨਾਲ ਔਰ ਉਸ ਦੀ ਨੈਗੋਸ਼ੀਏਸ਼ਨ ਸ਼ੁਰੂ ਹੋਈ। ਹੁਣ 6ਵਾਂ ਮਹੀਨਾ ਸ਼ੁਰੂ ਹੋ ਗਿਆ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਦਾ। ਫਿਰ ਇਹ ਆਇਆ ਕਿ ਜੀ ਫੁੱਲ ਜਿਹੜੀ ਟ੍ਰੇਡ ਡੀਲ ਹੈ ਉਹ ਸਾਈਨ ਹੁੰਦਿਆਂ ਜਾਂ ਉਹਦੇ ਉੱਤੇ ਅੰਡਰਸਟੈਂਡਿੰਗ ਹੁੰਦਿਆਂ ਤਾਂ ਵਕਤ ਲੱਗ ਸਕਦਾ ਹੈ। ਅਸੀਂ 31 ਜਿਹੜਾ ਹੈ ਉਹ ਜੂਨ ਤੋਂ ਪਹਿਲੇ 30 ਜੂਨ ਤੋਂ ਪਹਿਲੇ ਇਸ ਨੂੰ ਜਿਹੜਾ ਹੈ ਉਹ ਮਿਨੀ ਟ੍ਰੇਡ ਡੀਲ ਸਾਈਨ ਕਰ ਲਾਂਗੇ। ਉਹ ਵੀ ਟਾਈਮ 9 ਜੁਲਾਈ ਚਲਾ ਗਿਆ, ਹੁਣ 31 ਜੁਲਾਈ ਫਾਈਨਲ ਹੈ। ਅੱਜ ਅਸੀਂ 22 ਜੁਲਾਈ ਨੂੰ ਗੱਲ ਕਰ ਰਹੇ ਹਾਂ, 8-9 ਦਿਨ ਵਿਚਾਲੇ ਨੇ, ਲੇਕਿਨ ਕੋਈ ਮਿਨੀ ਟ੍ਰੇਡ ਡੀਲ ਵੀ ਨਹੀਂ ਹੋਈ। ਵੱਡੀ ਤਾਂ ਪਹਿਲੇ ਉਹਨਾਂ ਨੇ ਕਿਹਾ ਸੀ ਬਾਅਦ 'ਚ ਕਰਾਂਗੇ। ਇਹ ਖਬਰ ਜਿਹੜੀ ਇਹਨਾਂ ਦੇ ਆਪਣੇ ਮੀਡੀਆ ਦੀ ਹੀ ਹੈ
ਕਿ ਜਿਹੜੀ ਟੀਮ, ਕਿਉਂਕਿ ਇੰਡੀਆ ਦੀ ਟੀਮ ਜਿਹੜੀ ਹੈ ਨੈਗੋਸ਼ੀਏਸ਼ਨ ਕਰ ਰਹੀ ਸੀ ਸਾਰੀ ਡੀਲ ਨੂੰ, ਉਹ ਵਾਪਸ ਚਲੀ ਗਈ। ਕਿਉਂਕਿ ਹੁੰਦਾ ਤਾਂ ਇਹ ਕਿ ਜੇ ਅੰਡਰਸਟੈਂਡਿੰਗ ਹੋ ਗਈ ਹੁੰਦੀ ਹੈ ਇਸ ਜਿਹੜੀਆਂ ਵੀ ਟਰਮਸ ਐਂਡ ਕੰਡੀਸ਼ਨਸ ਨੇ, ਫਿਰ ਤਾਂ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਵੀ ਜਾ ਕੇ 31 ਜੁਲਾਈ ਨੂੰ ਹੀ ਸਾਈਨ ਕਰਨੇ ਨੇ। ਫਿਰ ਤਾਂ ਕਿਸੇ ਵੇਲੇ ਵੀ ਉਹ ਟੀਮ ਵੀ ਮੌਜੂਦ ਹੁੰਦੀ ਔਰ ਬੜੇ ਇਸ ਤੋਂ ਇਹ ਲੱਗਦਾ ਹੈ ਵੀ ਡੈਡਲੌਕ ਵਿੱਚ ਕ੍ਰੀਏਟ ਹੋਇਆ। ਔਰ ਡੈਡਲੌਕ ਦਾ ਰੀਜ਼ਨ ਦੋ ਵੱਡੇ ਸੈਕਟਰ ਜਿਹੜੇ ਐਗਰੀਕਲਚਰ ਸੈਕਟਰ ਹੈ ਔਰ ਆਟੋ ਸੈਕਟਰ ਹੈ। ਹੁਣ ਜਿਹੜਾ ਐਗਰੀਕਲਚਰ ਸੈਕਟਰ ਹੈ ਉਹਦੇ 'ਚ ਜੋ ਭਾਰਤ ਦਾ ਸਟੈਂਡ ਹੈ ਉਹ ਜ਼ਾਹਰ ਹੈ ਕਿ ਭਾਰਤ ਦੀ ਇਕੋਨਮੀ ਦਾ ਵੱਡਾ ਹਿੱਸਾ ਅੱਧਿਓਂ ਜ਼ਿਆਦਾ ਐਗਰੀਕਲਚਰ ਬੇਸਡ ਹੈ ਔਰ ਆਲਰੇਡੀ ਫਾਰਮਰਸ ਵੋਟ ਬੇਸ ਵੀ ਹੈ। ਔਰ ਉਹਨਾਂ ਦੀ ਵੈਲਫੇਅਰ ਦੇ ਲਈ ਜੇ ਤੁਸੀਂ ਕੋਈ ਵੀ ਐਸਾ ਪਾਰਟ ਕਰੋਗੇ ਜਿਹੜਾ ਵਾਇਲੇਟ ਕਰੋਗੇ ਤੇ ਆਲਰੇਡੀ ਉਹਨਾਂ ਨੂੰ ਸਿੱਖ ਕਿਸਾਨ ਵੀ ਨਜ਼ਰ ਆਉਂਦੇ ਨੇ ਕਿ ਵੀ ਕਿਵੇਂ ਉਹਨਾਂ ਨੇ 3 ਖੇਤੀ ਕਾਨੂੰਨ ਜਿਹੜੇ ਅਡਾਨੀਆਂ ਨੂੰ ਉਹਨਾਂ ਦੇ ਸਾਈਲੋ ਬਣਾ ਕੇ ਦਿੱਤੇ ਸੀ ਔਰ ਉਹਨਾਂ ਦੇ ਮੁਫਾਦ ਲਈ ਸੀ, ਉਹਨਾਂ ਨੂੰ ਵਾਪਸ ਲੈਣੇ ਪਏ। ਹੁਣ ਇਹ ਸਾਰੇ ਦੇ ਚੱਲਦੇ ਆ ਇੱਕ ਪਾਰਟ ਇਹਦੇ ਨਾਲ ਇਹ ਵੀ ਜੁੜਿਆ ਹੋਇਆ ਕਿ ਅਜੇ ਯੂਰਪੀਅਨ ਯੂਨੀਅਨ ਔਰ ਜਾਪਾਨ ਨਾਲ ਟ੍ਰੇਡ ਡੀਲ ਸਾਈਨ ਨਹੀਂ ਹੋਈ। ਤੇ ਜੇ ਇੰਡੀਆ ਨੂੰ ਕੋਈ ਐਕਸਟਰਾ ਕੰਸੈਸ਼ਨ ਅਮਰੀਕਾ ਦੇ ਦਿੰਦਾ ਐਗਰੀਕਲਚਰ ਜਾਂ ਆਟੋ ਸੈਕਟਰ 'ਚ, ਇਹ ਇੱਕ ਪ੍ਰੈਸੀਡੈਂਟ ਵੀ ਬਣ ਜਾਏਗਾ ਜਿਹੜਾ ਕਿ ਫਿਰ ਯੂਰਪੀਅਨ ਯੂਨੀਅਨ ਜਾਂ ਜਾਪਾਨ ਦੇ ਨਾਲ ਡੀਲ ਦੇ ਵੇਲੇ ਅਮਰੀਕਾ ਦੇ ਲਈ ਡਿਸਐਡਵਾਂਟੇਜਸ ਪੋਜੀਸ਼ਨ ਹੋਏਗੀ। ਇਸ ਲਈ ਜਿਹੜੀ ਇਹਨਾਂ ਦੀ ਮੇਨ ਲਾਈਨ ਹੈ ਕਿ ਵੀ ਇਹ ਇੰਡੀਆ US ਟ੍ਰੇਡ ਡੀਲ ਡੈਡਲੌਕ ਓਵਰ ਐਗਰੀ ਕੰਟੀਨਿਊਸ। ਟੀਮ ਉਹਨਾਂ ਦੀ ਵਾਪਸ ਚਲੀ ਗਈ ਹੈ। ਹੁਣ ਉਹ ਐਕਸਪੈਕਟ ਕਰਦੇ ਨੇ, ਉਹਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਆਪਣਾ ਸਟੈਂਸ ਦੇ ਦਿੱਤਾ ਹੈ। ਹੁਣ ਜੇ ਤਾਂ ਪ੍ਰੈਜ਼ੀਡੈਂਟ ਟਰੰਪ ਕੋਈ ਸਰਪ੍ਰਾਈਜ਼ ਦੇ ਦੇ ਕਿ ਵੀ ਉਹ ਇਸ ਸੈਕਟਰਸ ਨੂੰ ਮੰਨ ਜਾਏ, ਫਿਰ ਤਾਂ ਉਹ ਟ੍ਰੇਡ ਡੀਲ ਸਾਈਨ ਹੋਏਗੀ। ਅਦਰਵਾਈਜ਼ ਇਹ ਜਿਹੜੀ ਹੈ ਲਟਕ ਜਾਏਗੀ। ਟੈਰਿਫਸ ਵੱਲ ਗੱਲ ਅੱਗੇ ਵੀ ਵੱਧ ਸਕਦੀ ਹੈ। ਅੱਜ ਹੀ ਜਿਹੜੀ ਇਹਨਾਂ ਦੀ ਪਲਕੀ ਸ਼ਰਮਾ ਹੈ ਜਿਹੜੀ ਕਿ ਉਹ ਇੱਕ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਅਮਰੀਕਾ, ਹੁਣ ਮੈਂ ਇਸ ਤੋਂ ਇਹ ਦੇਖ ਰਿਹਾ ਵੀ ਇਹਨਾਂ ਦੀ ਫਰਸਟ੍ਰੇਸ਼ਨ ਇੱਥੋਂ ਨਜ਼ਰ ਆ ਰਹੀ ਹੈ। ਜਿਹੜਾ ਇਹਨਾਂ ਦਾ ਮੀਡੀਆ ਹੁਣ ਇਹ ਜਿਹੜੀ ਪਲਕੀ ਸ਼ਰਮਾ ਜਿਹਨੂੰ ਜਿਸ ਪ੍ਰੋਗਰਾਮ ਨੂੰ ਰਨ ਕਰ ਇਹ ਸਾਰਾ ਰਾਹ ਦਾ ਹੀ ਪ੍ਰੋਗਰਾਮ ਨੇ, ਰਾਹ ਦਾ ਹੈਡ। ਔਰ ਅੱਜ ਵੀ ਮੈਂ ਉਹਦਾ ਪ੍ਰੋਗਰਾਮ ਸੁਣਿਆ, ਇੰਨੀ ਬਿਟਰ ਹੈ ਅਮਰੀਕਾ ਨੂੰ, ਇੰਨੀਆਂ ਗਾਲੀ ਗਲੋਚ ਔਰ ਦੂਜੇ ਕਰ ਰਹੇ ਨੇ। ਉਹ ਤੋਂ ਮੈਨੂੰ ਲੱਗਦਾ ਹੈ ਕਿ ਬਈ ਇਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਵੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਜੋ ਮੈਂ ਬਾਈਡਨ ਦੇ ਵੇਲੇ ਮੌਜਾਂ ਕੀਤੀਆਂ ਐਵੇਂ ਨਹੀਂ ਚੱਲਦੀਆਂ। ਔਰ ਉਸ ਦੇ ਵਿੱਚ ਉਹ ਇਹ ਕਹਿ ਰਹੀ ਹੈ, ਕਿਉਂਕਿ ਕੱਲ੍ਹ ਹੀ ਜਿਹੜੇ ਸੈਨੇਟਰ ਗ੍ਰਿੰਜ਼ਲੀ ਹੈ ਨਾਰਥ ਕੈਰੋਲਾਈਨਾ ਦਾ, ਸ਼ਾਇਦ ਸਾਊਥ ਕੈਰੋਲਾਈਨਾ, ਉਹਨੇ ਇਹ ਕਿਹਾ ਕਿ ਵੀ ਅਸੀਂ ਇੰਡੀਆ ਦੀ ਇਕੋਨਮੀ ਤਬਾਹ ਕਰਕੇ ਰੱਖ ਦਿਆਂਗੇ ਜੇ ਇੰਡੀਆ ਨੇ ਜਿਹੜੀਆਂ ਰੂਸ ਦੇ ਖਿਲਾਫ ਸੈਂਕਸ਼ਨਸ ਲੱਗਣ ਤੋਂ ਬਾਅਦ ਵੀ ਉਸ ਤੋਂ ਆਇਲ ਖਰੀਦਿਆ। ਹੁਣ ਇਸ ਦੇ ਉੱਤੇ ਪੂਰੀ ਭੜਕੀ ਹੋਈ ਸੀ ਕਿ ਵੀ ਪਲਕੀ ਸ਼ਰਮਾ ਕਿ ਸਾਨੂੰ ਇਹ ਧਮਕੀਆਂ, ਇਹ ਸਮਝਦੇ ਕੀ ਨੇ, ਅਸੀਂ ਪਹਿਲਾਂ ਵੀ ਉਸ ਤੋਂ ਮੈਨੂੰ ਇਹ ਲੱਗਦਾ ਕਿ ਵੀ ਇਹ ਡੀਲ ਕਿਸੇ ਕੰਡੇ ਲੱਗੀ ਨਹੀਂ ਹੈ। ਔਰ ਇਹੀ ਇਹਨਾਂ ਦਾ ਇਹ ਸਾਰੇ ਦਾ ਲਬੇ ਲਬਾਬ ਹੈ ਕਿ ਇੰਡੀਆ ਦੀ ਟੀਮ ਵਾਪਸ ਚਲੀ ਗਈ ਹੈ। ਹੁਣ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਹੈ। ਹੁਣ ਟਰੰਪ ਉਹ ਟਰਮਸ ਨੂੰ ਐਕਸੈਪਟ ਕਰਦਾ ਹੈ ਕਿ ਨਹੀਂ, ਐਗਰੀਕਲਚਰ ਰਿਮੇਨਸ ਏ ਮੇਜਰ ਇਸ਼ੂ ਵੇਅਰ ਦੇਰ ਇਜ਼ ਏ ਲੈਕ ਆਫ ਐਗਰੀਮੈਂਟ। ਹੁਣ ਇਹ ਸਾਰੇ ਥੱਲੇ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਕਲੋਜ਼ਲੀ, ਇਹਨੂੰ ਮੋਨੀਟਰ ਵੀ ਕਰ ਰਹੇ ਹਾਂ, ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਬਲਫ ਜਾਂ ਝੂਠ ਇੰਡੀਆ ਦਾ ਜਿਹੜਾ ਹੁਣ ਤੱਕ ਅਮਰੀਕਾ ਦਾ ਇੱਕ ਤਬਕਾ ਇੰਡੀਆ ਡੈਮੋਕ੍ਰੇਸੀ ਤੇ ਲੈਂਡ ਆਫ ਗਾਂਧੀ ਤੇ ਲੈਂਡ ਆਫ ਯੋਗਾ ਤੇ ਲੈਂਡ ਆਫ ਮਿਸਟਿਸਿਜ਼ਮ ਦੇ ਥੱਲੇ ਟੋਲਰੇਟ ਕਰਦਾ ਰਿਹਾ। ਹੁਣ ਅਮਰੀਕਨਾਂ ਨੇ ਕਿਹਾ ਵੀ ਇਨਫ ਇਜ਼ ਇਨਫ, ਲੈਟ ਵੀ ਟਾਕ ਬਿਜ਼ਨਸ, ਲੈਟ ਵੀ ਬੀ ਵੈਰੀ ਕਲੀਅਰ। ਤੁਸੀਂ ਦੱਸੋ ਵੀ ਤੁਹਾਡੇ ਛਿੱਕੂ 'ਚ ਕੀ ਹੈ ਤੇ ਅਸੀਂ ਦੱਸਦੇ ਹਾਂ ਵੀ ਸਾਡੀ ਚੰਗੇਰ ਦੇ ਵਿੱਚ ਕੀ ਹੈ। ਹੁਣ ਉਹਨਾਂ ਦਾ ਛਿੱਕੂ ਹੈ ਤੇ ਅਮਰੀਕਨਾਂ ਦਾ ਚੰਗੇਰ ਹੈ। ਔਰ ਹੁਣ ਇਹ ਦੇਖੋ ਕਿ ਵੀ ਇਸ ਚੰਗੇਰ ਤੇ ਛਿੱਕੂ ਦੀ ਲੜਾਈ 'ਚ ਇਵੈਂਚੁਅਲੀ ਛਿੱਕੂ ਜਿਹੜਾ ਹੈ ਉਹ ਖਿੱਚਿਆ ਜਾਣਾ ਉਹਨਾਂ ਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਵਾਸਤੇ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਹਨ ਮਾਇਲ ਜੀ, ਸੁਖਜੀਵਨ ਬੱਚੂ ਜੀ, ਇੰਦਰਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਖਾਨ ਬਨਾਰਸ ਜੀ ਔਰ ਇੰਦਰਪ੍ਰੀਤ ਸਿੰਘ ਜੀ। ਔਰ ਇਹ ਕਹਿੰਦੇ ਨੇ ਕਿ ਸਾਡਾ ਓਨਲੀ ਸ਼ੇਰ ਡਾਕਟਰ ਅਮਰਜੀਤ ਸਿੰਘ ਜੀ, ਇਨਫ ਟੂ ਬ੍ਰੇਕ ਆਲ ਇੰਡੀਅਨ ਨੈਰੇਟਿਵਸ, ਕੀਪ ਅਪ ਦਾ ਗੁੱਡ ਵਰਕ। ਬਹੁਤ ਬਹੁਤ ਸ਼ੁਕਰੀਆ ਵੀਰ ਇੰਦਰਪ੍ਰੀਤ ਸਿੰਘ ਜੀ ਫॉर ਦਾ ਕੰਪਲੀਮੈਂਟ ਜੀ। ਔਰ ਇਸੇ ਤਰ੍ਹਾਂ ਬਲਜੀਤ ਵਰਾਜ ਜੀ ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ ਔਰ ਹੈਰੀ ਸਿੰਘ ਜੀ ਵੀ, ਇਹ ਵੀ ਕਹਿੰਦੇ ਖਾਲਿਸਤਾਨ ਦੇ ਨਾਲ ਹੀ ਪੰਜਾਬ ਤੇ ਖਾਲਿਸਤਾਨ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਸੁਧਰੇਗੀ, ਹਿੰਦੁਸਤਾਨ ਫੇਲ ਸਟੇਟ ਹੈ।
ਬਿਲਕੁਲ ਮੁਲਕ ਜਿਹੜਾ ਹੈ, ਹੈਰੀ ਸਿੰਘ ਜੀ ਬਿਲਕੁਲ ਤੁਸੀਂ ਠੀਕ ਕਿਹਾ ਹੈ। ਜਦੋਂ ਅਸੀਂ ਸਰਬੱਤ ਦਾ ਭਲਾ ਵੀ ਮੰਗਦੇ ਹਾਂ 2 ਵੇਲੇ ਦੀ ਅਰਦਾਸ ਦੇ ਵਿੱਚ, ਤੇ ਜੇ ਤੁਹਾਡੇ ਕੋਲ ਆਪਣੇ ਫੈਸਲੇ ਆਪ ਕਰਨ ਦਾ ਹੱਕ ਨਹੀਂ ਹੈ, ਤੁਸੀਂ ਕਿਸੇ ਦਾ ਭਲਾ ਵੀ ਕੀ ਕਰੋਗੇ? ਜਦੋਂ ਚੋਰਾਂ ਦੇ ਹੱਥ, ਬਦਮਾਸ਼ਾਂ ਦੇ ਹੱਥ, ਜਿਹਨੂੰ ਚਰਚਲ ਨੇ ਕਿਹਾ ਸੀ ਕਿ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ, ਉਹਨਾਂ ਦੇ ਹੱਥ 'ਚ ਹਕੂਮਤ ਹੈ, ਤੇ ਲੋਕਾਂ ਦੀ ਭਲਾਈ ਕੀ ਹੋਣੀ ਹੈ? ਬਿਲਕੁਲ। ਗੁਰਵਿੰਦਰ ਮਾਨ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਹੈਰੀ ਸਿੰਘ ਜੀ, ਪੰਜਾਬੀ ਸੂਬੇ ਟਾਇਰ ਅਮਨੀ ਆਪਣੀ ਜ਼ੁਬਾਨ ਹਿੰਦੀ ਦੱਸਣ ਲੱਗਿਆਂ ਸਾਰੀ ਹਿਸਟਰੀ ਦੇਖੋ। ਔਰ ਨਰਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਮਜ਼ਰ ਇਕਬਾਲ ਜੀ ਵੀ ਸਲਾਮ ਕਹਿੰਦੇ ਨੇ ਤੁਹਾਨੂੰ, ਔਰ ਪਰਮਿੰਦਰ ਜੀ ਵੀ। ਮਾਰਗਦਰਸ਼ਨ ਜੀ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਪੱਗਾਂ ਕਹਿੰਦੇ ਰੱਖਦੀਆਂ, ਰੋਨੋ ਓਕੇ। ਔਰ ਗੁਰਵਿੰਦਰ ਔਰ ਇਸੇ ਤਰ੍ਹਾਂ ਮੁਹੰਮਦ ਜੌਨ ਜੀ ਕੰਦਾਰ ਸਾਹਿਬ ਐਂਡ ਨੀਲਮ ਕੌਰ ਭੈਣ ਜੀ ਅਸਲਾਮ ਵਾਲੇਕਮ। ਵਾਲੇਕਮ ਸਲਾਮ, ਸਤਿ ਸ਼੍ਰੀ ਅਕਾਲ। ਵਾਲੇਕਮ ਸਲਾਮ। ਜਗਤਾਰ ਸਿੰਘ ਗੋਲਡੀ ਜੀ ਵੀ ਔਰ ਮਜ਼ਰ इकबाल जी कहते हैं डॉक्टर साहब सितंबर 2025 को यूएसए रशियन चीन लीडर की मुलाकात चाइना में होगी। हो रही है हाँ। और फिर कहते खालसा जिंदाबाद। मोहम्मद जॉन जी कहते हैं और सिंह गरचा जी भी, बिलहाल अहमद जी कहते अस्सलाम वालेकुम डॉक्टर साहब। सिस्टर नीलम कौर जी वेरी हैवी रेन हेयर इन लाहौर मॉर्निंग लाइक फुल नाइट। ਬਹੁਤ ਸ਼ੁਕਰੀਆ ਬਿਲਾਲ ਅਹਿਮਦ ਜੀ। ਤੁਸੀਂ ਲਾਹੌਰ ਦੇ ਮੌਸਮ ਬਾਰੇ ਜਦੋਂ ਤਬਸਰਾ ਕਰਦੇ ਹੋ ਤਾਂ ਇੱਕਦਮ ਮਨ ਦੀਆਂ ਨਜ਼ਰਾਂ ਲਾਹੌਰ ਪਹੁੰਚ ਜਾਂਦੀਆਂ ਨੇ, ਉਸ ਗੁਰੂਆਂ ਦੀ ਧਰਤੀ ਦੇ ਉੱਤੇ ਜਿਹੜਾ ਉਸ ਨੂੰ ਸਜਦਾ ਕਰਨ ਦੇ ਲਈ। और फिर इसी तरह अमन सिंह खालसा जी भी, और फिर गवर्नर जी कहते हैं कि आई एम हैप्पी विद द पीपल हु राइट हैज लास्ट नेम सिंह नथिंग मोर। ਬਿਲਕੁਲ। ਔਰ ਇਹ ਇੱਕ ਨਵੀਂ ਜਨਰੇਸ਼ਨ 'ਚ ਇੱਕ ਫੈਸ਼ਨ ਜਿਹਾ ਬਣ ਗਿਆ ਵੀ ਸਿੰਘ ਔਰ ਕੌਰ ਲਫ਼ਜ਼ ਗਾਇਬ ਕਰ ਦਿੰਦੇ ਨੇ। ਇਹ ਗੁਰੂ ਦਾ ਦਿੱਤਾ ਹੋਇਆ ਸਾਨੂੰ ਉਹ ਟਾਈਟਲ ਹੈ, ਉਹ ਬਹਾਦਰੀ ਦਾ। ਸਿੰਘ ਸ਼ੇਰ ਵਾਂਗ ਨਿਡਰਤਾ ਹੈ, ਔਰ ਕੌਰ ਗੁਰੂ ਕੇ ਸਾਹਿਬਜ਼ਾਦੇ ਸ਼ਹਿਜ਼ਾਦੀਆਂ ਹੋਣ ਦਾ ਮਾਣ ਹੈ। ਔਰ ਇਹ ਸਾਨੂੰ ਹਮੇਸ਼ਾ ਬੋਲਣ ਲੱਗੇ ਵੀ, ਲਿਖਣ ਲੱਗੇ ਵੀ, ਔਰ ਜਦੋਂ ਅਸੀਂ ਅੱਗੋਂ ਆਪਣੇ ਬੱਚੇ ਬੱਚੀਆਂ ਦੇ ਨਾਂ ਰੱਖਦੇ ਹਾਂ, ਇਹ ਨਵੀਂ ਜਨਰੇਸ਼ਨ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਨੇਮ ਇਜ਼ ਦਾ ਗੇਮ। ਬਿਲਕੁਲ। ਔਰ ਇਸ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ, ਸਾਡਾ ਪ੍ਰਾਈਡ ਹੈ ਸਾਡੇ ਇਤਿਹਾਸ ਦਾ। पाल सिंह गरेवाल जी भी, और इस तरह बिलाल अहमद जी कहते डॉक्टर साहब आपको लाहौर के मौसम की बारे मैं इसलिए बताता हूँ कि पता चले कि गुरु नानक और रंजीत सिंह की धरती का वैदर कैसा है। ਬਿਲਕੁਲ ਬਿਲਾਲ ਸਾਹਿਬ, ਤੁਸੀਂ ਠੀਕ ਫਰਮਾਇਆ। ਅੱਜ ਹੀ ਸਾਡੇ ਮਿੱਤਰ ਨੇ ਮਲਕ ਸਾਹਿਬ, ਉਹ ਅਕਸਰ ਕਾਲ ਕਰ ਲੈਂਦੇ ਨੇ, ਤੇ ਅੱਜ ਜਦੋਂ ਗੱਲ ਚੱਲ ਰਹੀ ਸੀ ਪਾਕਿਸਤਾਨ ਦੇ ਹਵਾਲੇ ਨਾਲ, ਉਹ ਕਹਿਣ ਲੱਗੇ ਜੀ ਜੋ ਮਰਜ਼ੀ ਹੋਏ ਪਾਕਿਸਤਾਨ ਲਈ ਹਮੇਸ਼ਾ ਸਾਡਾ ਸੌਫਟ ਕਾਰਨਰ ਰਹਿਣਾ ਹੀ ਰਹਿਣਾ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਡੀ ਬਾਬੇ ਨਾਨਕ ਦੀ ਧਰਤੀ ਹੈ, ਉੱਥੇ ਜੋ ਮਰਜ਼ੀ ਹੋਏ, ਕੱਲ ਨੂੰ ਬੀਤੇ ਕੱਲ ਕੀ ਹੋਇਆ ਸੀ, ਕੱਲ ਦੇ ਕੱਲ ਨੂੰ ਕੀ ਹੋਏਗਾ, ਲੇਕਿਨ ਸਿੱਖਾਂ ਦੇ ਲਈ ਹਮੇਸ਼ਾ ਹੀ। ਔਰ ਮੈਂ ਕਿਹਾ ਜੀ ਮੈਂ ਤਾਂ ਅਕਸਰ ਇਹ ਕਹਿੰਦਾ ਵੀ ਪਾਕਿਸਤਾਨ ਦੇ ਵਛਿੰਦੇ ਮੁਸਲਮਾਨਾਂ ਦੇ ਲਈ ਤਾਂ ਉਹਨਾਂ ਦੀ ਮਦਰਲੈਂਡ, ਫਾਦਰਲੈਂਡ, ਹੋਮਲੈਂਡ ਇਹ ਹੈ। ਸਾਡੇ ਲਈ ਪਾਕਿਸਤਾਨ ਪਾਵਨ ਧਰਤੀ ਹੈ, ਸਾਡੇ ਗੁਰੂ ਸਾਹਿਬਾਨ ਦੀ ਚਰਨ ਛੋਹ। ਜਿਵੇਂ ਹਰ ਦੁਨੀਆ ਦੇ ਮੁਸਲਮਾਨ ਜਿਹੜੇ 100 ਤੋਂ ਜ਼ਿਆਦਾ ਮੁਲਕਾਂ 'ਚ ਵਸਦੇ ਨੇ, ਉਹਨਾਂ ਦੇ ਲਈ ਉਹਨਾਂ ਦੀ ਪਾਵਨ ਧਰਤੀ ਸਾਊਦੀ ਅਰੇਬੀਆ ਜਿੱਥੇ ਮੱਕਾ ਮਦੀਨਾ ਹੈ। ਸੋ ਸਾਡੇ ਲਈ ਤਾਂ ਸਿੱਖ ਜਿੱਥੇ ਦੁਨੀਆ 'ਚ ਜਿੰਨੇ ਵੀ ਮੁਲਕਾਂ 'ਚ ਵਸਦੇ ਨੇ 100-150, ਸਾਡੀ ਪਾਵਨ ਧਰਤੀ ਜ਼ਾਹਰ ਹੈ ਕਿ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਔਰ ਸਾਡਾ ਵਿਰਸਾ ਵੀ ਇੱਕ ਤਾਂ ਚਲੋ ਧਾਰਮਿਕ ਤਾਂ ਹੈ ਹੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਾਰਾ ਹੈਰੀਟੇਜ ਹੈ ਸਿੱਖ ਰਾਜ ਦੇ ਵੇਲੇ ਦਾ, ਔਰ ਇਹ ਮੁਬਾਰਕ ਹੈ ਮੈਂ ਸਮਝਦਾ ਸਾਡੇ ਲਈ ਕਿ ਵੀ ਪਾਕਿਸਤਾਨ ਦੀ ਹਕੂਮਤ ਨੇ ਜਿਵੇਂ ਹੁਣ ਲਾਹੌਰ ਕਿਲੇ ਦੇ ਵਿੱਚ ਸਿੱਖ ਗੈਲਰੀ ਬਣਾਈ ਹੈ। ਔਰ ਮੈਂ ਦੇਖਦਾ ਵੀ ਬਹੁਤ ਸੋਹਣਾ ਪੰਜਾਬੀ ਬੋਲਣ ਵਾਲੀਆਂ ਬੀਬੀਆਂ ਜਿਹੜੀਆਂ ਗਾਈਡ ਨੇ ਉਹ ਲੈ ਕੇ ਜਾਂਦੀਆਂ ਨੇ ਕਿ ਇਹ ਤਲਵਾਰ ਹੈ, ਇਹ ਤੋਪ ਹੈ, ਇਹ ਸਿੱਖ ਰਾਜ ਦੀ ਇਹ ਨਿਸ਼ਾਨੀ ਹੈ। ਔਰ ਇਸੇ ਤਰ੍ਹਾਂ ਈਵਨ ਫਕੀਰ ਖਾਨਾ, ਜਿਹੜੇ ਫਕੀਰ ਅਜ਼ੀਜ਼ੁਦੀਨ ਮਹਾਰਾਜਾ ਰਣਜੀਤ ਸਿੰਘ ਦੇ ਫੋਰਨ ਮਿਨਿਸਟਰ ਸੀ, ਉਹਨਾਂ ਦੇ ਜਿਹੜੇ ਡਾਇਰੈਕਟ ਡਿਸੈਂਡੈਂਟ ਨੇ, ਉਹਨਾਂ ਨੇ ਆਪਣੇ ਘਰ ਦੇ ਹੀ ਵੱਡੇ ਹਿੱਸੇ 'ਚ ਸਿੱਖ ਰਾਜ ਨਾਲ ਸੰਬੰਧਿਤ ਜਿਹੜੀਆਂ ਨੇ ਚੀਜ਼ਾਂ ਸਾਂਭੀਆਂ ਹੋਈਆਂ ਨੇ। ਸੋ ਸਾਡੇ ਲਈ ਸੱਚਮੁੱਚ ਤੁਸੀਂ ਠੀਕ ਕਿਹਾ ਕਿ ਜਦੋਂ ਤੁਸੀਂ ਮੈਂਸ਼ਨ ਕਰਦੇ ਹੋ ਇੱਕਦਮ ਸਾਡੇ ਲਈ ਉਹ ਇੱਕ ਹੋਲੀ ਐਕਸਪੀਰੀਅੰਸ ਹੁੰਦਾ ਹੈ, ਪਵਿੱਤਰ ਅਨੁਭਵ ਹੁੰਦਾ ਹੈ। ਬਿਲਕੁਲ। ਰਾਜਵਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਆਫਟਰ 19 years in
jail without bail, no released by High Court, those were given death and life sentence by special court. That's a minority situation there. Full program can be done on it. ਕਮਲਜੀਤ ਸਿੰਘ ਜੀ ਠੀਕ ਕਹਿ ਰਹੇ ਹੋ, ਕਿਉਂਕਿ ਬੰਬਈ ਬੰਬ ਧਮਾਕਿਆਂ ਨਾਲ ਇਹਨਾਂ ਨੂੰ ਜੋੜ ਕੇ ਔਰ ਇੱਕ BBC ਦੀ ਸਟੋਰੀ ਵੀ ਸੀ ਦੇ ਤੇ ਉਹਨੇ ਕਿਹਾ ਜੀ ਠੀਕ ਹੈ ਹੁਣ ਮੈਂ ਕੁਇਟ ਹੋ ਗਿਆ, ਮੇਰੀ ਜਵਾਨੀ ਤਾਂ ਸਾਰੀ ਜੇਲ੍ਹਾਂ 'ਚ ਕੱਢ ਗਈ ਜੀ। और इसी तरह बिलाल अहमद जी कहते हैं डॉक्टर साहब ने नहीं कहना चाहिए, डॉक्टर साहब नेक्स्ट 8 years में जो चाइना ने डैम बना देना है जी। और इसी तरह जसपाल सिंह कैले जी भी 2035 हाँ जी। फिर इसी तरह गुरप्रकाश सिंह जी भी, फिर इस तरह अनुपा जी भी कहते व्हीकल्स ਦੇ ਉੱਤੇ ਇੰਡੀਆ ਵਾਲੇ 120% ਲਾਉਂਦੇ ਨੇ। और फिर इस तरह बलाल जी कहते हैं कि डॉक्टर साहब पाकिस्तान ने 266 इंडियन आर्मी के सोल्जर मारे हैं, वी हैव कन्फर्म प्रूफ। और USA को भी पता है कि इंडिया के साथ बलात्कार हो गया है। सुखजीत सिंह जी भी इसी तरह फिर ਇਹ ਕਹਿੰਦੇ ਕਿ ਆਮ ਫਰੋਮ ਜਲੰਧਰ, ਪੰਜਾਬ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਤੁਸੀਂ ਸਾਡੇ ਪੁਰਾਣੇ ਸ਼ਹਿਰ ਨਾਲ ਜੁੜੇ ਹੋਏ ਹੋ। ਹਿੰਦੀ ਗੁਰਬਾਣੀ ਵਿੱਚ ਆ ਡਾਕਟਰ ਸਾਹਿਬ ਗੱਲ ਮੁੱਕਦੀ ਟਰੰਪ ਤੋਂ ਕੋਈ ਉਮੀਦ ਰੱਖੀਏ। ਦੇਖੋ ਉਮੀਦ ਤਾਂ ਅਕਾਲ ਪੁਰਖ ਤੋਂ ਹੀ ਹੁੰਦੀ ਹੈ, ਪਰ ਹਾਲ ਦੀ ਘੜੀ ਜਿਹੜਾ ਟਰੰਪ ਘੱਟੋ ਘੱਟ ਇੰਡੀਆ ਨੂੰ ਔਰ ਇਹ RSS ਮੋਦੀ ਰਜੀਮ ਨੂੰ ਸਮਝਣ ਲੱਗ ਗਿਆ ਚੰਗੀ ਤਰ੍ਹਾਂ। ਪਹਿਲੀ ਟਰਮ ਵੇਲੇ ਤਾਂ ਅਬ ਕੀ ਬਾਤ ਟਰੰਪ ਸਰਕਾਰ ਨਮਸਤੇ ਟਰੰਪ ਸੀ। ਸੋ ਹੋਪਫੁਲੀ ਬਲਿਹਾਰ ਸਿੰਘ ਕੰਗ ਜੀ ਵੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੈਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।